ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਾਰੇ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਮਈ 2025 13 ਜੇਠ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੌਂਟਰੀਆਲ ਕੈਨੇਡਾ ਤੋਂ ਸਰਦਾਰ ਬਲਜੀਤ ਸਿੰਘ ਜੋਰਾ ਨੇ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਜੀਤ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਹੱਥੋਂ करारी हार खान के बावजूद मोदी एंड कंपनी का झूठा प्रोपेगेंडा बराबर जारी है और अजकल मोदी गुजरात में रोड शो कर रहा है और इस दौरान मोदी ने पाकिस्तान को 15 अगस्त 1947 तो ही दहशतगर्द दसदियां कहा कि यह दहशतगर्दी पाकिस्तान की फौजी विਉਂਤਬੰਦੀ का हिस्सा है। सो ये प्रॉक्सी वार नहीं है। सो दूसरे पासे भारत ਦੀਆਂ ਅੱਡ-ਅੱਡ सियासी पार्टियां के नुमाइंदे ਅੱਡ-ਅੱਡ मुल्कों में जाके पाकिस्तान खिलाफ जड़ा पूरा बिरतांत सिरज रहे हैं। सो इस बारे आप गलबात करन जा रहे हैं। सो असीं चाहांगे कि तुसीं इसे तरह बड़े रहना देखण सुन ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਬਲਜੀਤ ਸਿੰਘ ਜਿਹੜੇ ਮੌਂਟਰੀਅਲ ਨਿਵਾਸੀ ਨੇ ontario ਸਟੇਟ ਦੇ ਵਿੱਚ ਰਹਿੰਦੇ ਨੇ ਕੈਨੇਡਾ ਦੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਬੜੇ ਨਿੱਘੇ ਦੋਸਤ ਰਹੇ ਔਰ ਲੰਬਾ ਵਕਤ ਤੋਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੁਛ ਨਾ ਕੁਛ ਐਕਟੀਵਿਟੀ ਕਰਨ ਦੀ ਚਾਹਨਾ ਵੀ ਰੱਖਦੇ ਨੇ। ਪੂਰੀ ਤਰ੍ਹਾਂ ਨਾਲ ਡੈਡੀਕੇਟਡ ਨੇ, ਸਾਰੇ ਸੰਘਰਸ਼ ਨੂੰ ਸਮਝਦੇ ਨੇ ਔਰ ਖ਼ਾਸ ਤੌਰ 'ਤੇ ਦਿੱਲੀ ਦੀ ਬ੍ਰਾਹਮਣਵਾਦੀ ਨੀਤੀ ਜਿਹਦੇ 'ਚ ਸਾਮ ਦਾਮ ਦੰਡ ਭੇਦ ਦੇ ਸਾਰੇ ਹੀ ਹਥਿਆਰ ਸ਼ਾਮਲ ਨੇ, ਇਸ ਬਾਰੇ ਉਹਨਾਂ ਦੀ ਬੜੀ ਕਲੈਰਿਟੀ ਵਾਲੀ ਸੋਚ ਹੈ। ਸਾਡੇ ਨਾਲ ਵੀ ਜਦੋਂ ਵੀ ਪਹਿਲੀ ਵਾਰ ਡਾਕਟਰ ਰਣਜੀਤ ਸਿੰਘ ਹੋਰਾਂ ਰਾਹੀਂ ਮਿਲੇ, ਲਗਾਤਾਰਤਾ ਦੇ ਨਾਲ ਭਾਵੇਂ ਸੰਪਰਕ ਨਹੀਂ ਰਿਹਾ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਨਾਲ ਜਦੋਂ ਸੰਪਰਕ ਹੋਇਆ ਔਰ ਉਹਨਾਂ ਨੇ ਕਿਹਾ ਕਿ ਮੈਂ ਹੁਣ ਪਛਤਾਉਂਦਾ ਹਾਂ ਕਿ ਜਦੋਂ ਡਾਕਟਰ ਸਾਹਿਬ ਮੈਨੂੰ ਕਹਿੰਦੇ ਸੀ ਵੀ ਤੁਸੀਂ ਟੀਵੀ 84 ਸੱਚੋ ਸੱਚ ਦੇਖਿਆ ਕਰੋ ਤੇ ਉਹਨਾਂ ਨੇ ਕਿਹਾ ਵੀ ਮੈਂ ਕਦੇ ਦੇਖ ਲੈਂਦਾ ਸੀ ਕਦੇ ਨਹੀਂ, ਪਰ ਕਹਿੰਦੇ ਵੀ ਜਦੋਂ ਹੁਣ ਮੈਂ ਕੁਛ ਦੇਰ ਤੋਂ ਲਗਾਤਾਰ ਦੇਖਣਾ ਸ਼ੁਰੂ ਕੀਤਾ ਹੈ ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਕਿੰਨੀ ਕੀਮਤੀ ਰਾਏ ਸੀ ਜਿਹੜੀ ਮੈਂ ਉਦੋਂ ਉਵੇਂ ਸਟ੍ਰਿਕਟਲੀ ਫੋਲੋ ਨਹੀਂ ਕੀਤੀ ਔਰ ਉਹ ਹਮੇਸ਼ਾ ਹੀ ਐਪਰੀਸ਼ੀਏਸ਼ਨ ਕਰਦੇ ਨੇ ਜੋ ਸਾਡੇ ਪ੍ਰੋਗਰਾਮ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਟੀਵੀ 84 ਨੂੰ ਜਿੱਥੇ ਸਰਾਇਆ ਉੱਥੇ ਉਹ ਆਪਣੇ ਰਿਸੋਰਸਿਸ ਰਾਹੀਂ ਟੀਵੀ 84 ਦੀ ਮਦਦ ਦੇ ਉੱਤੇ ਵੀ ਆਏ। ਦੇਖੋ ਵੈਸੇ ਤਾਂ ਇਸ ਵੇਲੇ ਦੁਨੀਆ 'ਚ ਕਈ ਕੁਝ ਚੱਲ ਰਿਹਾ ਹੈ। ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਹਾਰਵਰਡ ਯੂਨੀਵਰਸਿਟੀ ਦੇ ਮੁੱਦੇ 'ਤੇ ਬਾਕੀ ਫੋਰਨ ਸਟੂਡੈਂਟਸ ਦੇ ਨੂੰ ਵੀ ਜਿਹੜਾ ਉਹਨਾਂ ਦਾ ਸ਼ਿਕੰਜਾ ਕੱਸਿਆ, ਨਵੀਆਂ ਗਾਈਡਲਾਈਨਸ ਨੇ ਕਿ ਸਟੂਡੈਂਟ ਸਿਰਫ ਸਟੂਡੈਂਟ ਦੇ ਤੌਰ 'ਤੇ ਹੀ ਬਿਹੇਵ ਕਰਨਗੇ, ਕੁਛ ਹੋਰ ਕਿਸੇ ਪਾਸੇ ਨਹੀਂ ਆ ਜਾ ਸਕਦੇ। ਇਸ ਦੇ ਨਾਲ ਹੀ ਅਸੀਂ
ਕੈਨੇਡਾ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਜਦੋਂ ਦੀ ਪ੍ਰੈਜ਼ੀਡੈਂਟ ਟਰੰਪ ਨੇ ਕੈਨੇਡਾ ਨੂੰ 51ਵੀਂ ਸਟੇਟ ਅਮਰੀਕਾ ਦੀ ਬਣਨ ਦੀ ਨਸੀਹਤ ਦਿੱਤੀ ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿਣਾ ਸ਼ੁਰੂ ਕੀਤਾ ਸੀ, ਉਦੋਂ ਤੋਂ ਲੈ ਕੇ ਬਹੁਤ ਕੁਝ ਬਦਲਿਆ ਕੈਨੇਡਾ 'ਚ। ਜਿੱਥੇ ਆਪਣਾ ਉਹਨਾਂ ਦਾ ਪੈਟਰੀਓਟਿਜ਼ਮ ਜਾਗਿਆ, ਉੱਥੇ ਇਹ ਸਾਰੇ ਮੂਵ ਨੇ। ਉਹ ਲਿਬਰਲ ਪਾਰਟੀ ਜਿਹੜੀ ਬਿਲਕੁਲ ਜਿਸ ਦੀ ਰੈਂਕਿੰਗ ਬਹੁਤ ਥੱਲੇ ਸੀ, ਮਿਸਟਰ ਕਾਰਨੀ ਦੀ ਸਰਕਾਰ ਬਣੀ ਹੈ, ਉਹ ਵਾਪਸ ਪਾਵਰ ਦੇ ਵਿੱਚ ਆਈ। ਔਰ ਇਹ ਠੀਕ ਹੈ ਕਿ ਪ੍ਰਾਈਮ ਮਿਨਿਸਟਰ ਜਿਹੜੇ ਨਵੇਂ ਬਣੇ ਟਰੰਪ ਦੇ ਨਾਲ ਮੁਲਾਕਾਤ ਦੇ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਔਰ ਦੂਸਰੇ ਦਾ ਪ੍ਰਗਟਾਅ ਵੀ ਹੋਇਆ, ਲੇਕਿਨ ਕੈਨੇਡਾ ਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋ ਗਈ ਕਿ ਬਈ ਉਹਨਾਂ ਨੂੰ ਹੁਣ ਆਪਣੇ ਤੌਰ ਦੇ ਉੱਤੇ ਵੀ ਭਵਿੱਖ ਦੇ ਵਿੱਚ ਸਰਵਾਈਵ ਕਰਨ ਦੇ ਲਈ ਜੋ ਵੀ ਲੋੜੀਂਦਾ ਹੈ ਉਹ ਕਰਨ ਦੀ ਲੋੜ ਹੈ। ਪਰ ਸਭ ਤੋਂ ਪਹਿਲਾਂ ਜਿਹੜਾ ਨੈਰੇਟਿਵ ਹੁੰਦਾ ਉਹ ਇੰਪੋਰਟੈਂਟ ਹੁੰਦਾ ਹੈ। ਸੋ ਜਿੱਥੇ ਕੈਨੇਡਾ ਦੇ ਵਿੱਚ ਆਪਣੀ ਕਿਸਮ ਦਾ ਇੱਕ ਪੈਟਰੀਓਟਿਜ਼ਮ ਦਾ ਦੌਰਾ ਇਸ ਪੀਰੀਅਡ ਦੇ ਵਿੱਚ ਆਇਆ। ਅੱਜ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਉਹਨਾਂ ਦਾ ਸੈਸ਼ਨ ਸ਼ੁਰੂ ਹੋਇਆ, ਆਲਮੋਸਟ 50 ਸਾਲ ਬਾਅਦ ਕਿੰਗ ਚਾਰਲਸ, ਜਿਨ੍ਹਾਂ ਨੂੰ ਸਪੈਸ਼ਲੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਇਨਵਾਈਟ ਕੀਤਾ ਗਿਆ ਸੀ, ਉਹ ਆਲ ਦਾ ਵੇ ਯੂਕੇ ਤੋਂ ਆਏ ਔਰ ਉਹਨਾਂ ਨੇ ਜਿਹੜੀ ਹੈ ਹਾਊਸ ਦੀ ਕਾਰਵਾਈ ਜਿਹੜੀ ਹੈ ਉਸ ਹਾਲਾਂ ਯੂਜੂਅਲੀ ਕਿਉਂਕਿ ਕੈਨੇਡਾ ਇੱਕ ਡੋਮੀਨੀਅਨ ਸਟੇਟਸ ਵੀ ਰੱਖਦਾ ਹੈ, ਇਸ ਲਈ ਉਹਨਾਂ ਦੀ ਕਰੰਸੀ ਦੇ ਉੱਤੇ ਵੀ ਕਿੰਗ ਜਾਂ ਕੁਈਨ ਦੀਆਂ ਤਸਵੀਰਾਂ ਹੁੰਦੀਆਂ ਨੇ ਔਰ ਮੋਸਟਲੀ ਉਹਨਾਂ ਦਾ ਜਿਹੜਾ ਨੁਮਾਇੰਦਾ ਹੈ, ਜਿਹਨੂੰ ਗਵਰਨਰ ਜਨਰਲ ਜਾਂ ਕੋਈ ਹੋਰ ਉਸ ਦਾ ਰੈਂਕ ਹੁੰਦਾ ਹੈ, ਉਹ ਹੀ ਉਹਨੂੰ ਓਪਨ ਕਰਦਾ ਹੈ। ਲੇਕਿਨ ਇਹ ਐਸਰਟ ਕਰਨ ਦੇ ਲਈ ਕਿ ਵੀ ਕੈਨੇਡਾ ਦੀ ਆਪਣੀ ਹੋਂਦ ਹੈ ਔਰ ਕੈਨੇਡਾ ਬ੍ਰਿਟਿਸ਼ ਜਿਹੜਾ ਹੈ ਉਹ ਕਨੈਕਸ਼ਨ ਕੀ ਹੈ ਕਿੰਗ ਦੇ ਨਾਲ, ਇਸ ਵਾਰ ਇਹ ਇਨਵੀਟੇਸ਼ਨ ਸੀ। ਇਸ ਤੋਂ ਠੀਕ 50 ਸਾਲ ਪਹਿਲਾਂ ਕੁਈਨ ਐਲਿਜ਼ਾਬੈਥ ਨੇ ਜਿਹੜਾ ਇਨੋਗਰੇਟ ਕੀਤਾ ਸੀ, ਉਦੋਂ ਇਸ ਕਿਸਮ ਦਾ ਇਸ਼ੂ ਤਾਂ ਨਹੀਂ ਸੀ। ਔਰ ਜੇ ਅਸੀਂ ਅੱਜ ਕਿੰਗ ਚਾਰਲਸ ਦੀ ਸਪੀਚ ਵੀ ਸੁਣੀਏ ਤੇ ਆਲਮੋਸਟ ਸਾਰੀ ਇਸ ਤੇ ਹੀ ਫੋਕਸਡ ਹੈ, ਜਿਹਦੇ ਵਿੱਚ ਕੈਨੇਡਾ ਦੀ ਇੰਡੀਪੈਂਡੈਂਸ, ਸੋਵਰਨਿਟੀ ਔਰ ਆਪਣਾ ਇੰਡੀਪੈਂਡੈਂਟ ਕੋਰਸ। ਹਾਲਾਂ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਲੈ ਕੇ ਕੁਝ ਵੀ ਨੈਗੇਟਿਵ ਨਹੀਂ ਕਿਹਾ ਗਿਆ, ਲੇਕਿਨ ਹਰ ਇੱਕ ਨੂੰ ਪਤਾ ਹੈ ਕਿ ਵੀ ਇਹ ਸਾਰਾ ਜਿਹੜਾ ਪਾਰਟ ਹੈ ਇਹ ਉਸ ਪਾਸੇ ਵਾਲੀ ਸਿੱਧਤ ਹੈ ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਸ਼ੂ ਹੈ। ਪਰ ਸਾਡੇ ਲਈ ਕਿਉਂਕਿ ਇਹਦੇ ਬਾਵਜੂਦ ਕਿ 22 ਅਪ੍ਰੈਲ ਨੂੰ ਜੋ ਪਹਿਲਗਾਮ ਦੇ ਵਿੱਚ ਇੰਡੀਅਨ ਏਜੰਸੀਆਂ ਵੱਲੋਂ ਫਾਲਸ ਫਲੈਗ ਆਪਰੇਸ਼ਨ ਕਰਵਾਇਆ ਗਿਆ ਔਰ ਫਿਰ ਉਸ ਦੇ ਰਿਸਪੌਂਸ ਨੂੰ ਕਹਿ ਕੇ ਜਾਂ ਆਪਰੇਸ਼ਨ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਜੋ 7, 8, 9 ਮਈ ਨੂੰ ਆਲਮੋਸਟ 3 ਦਿਨ, ਉਹਨੂੰ 4 ਦਿਨ ਵੀ ਕਿਹਾ ਜਾਂਦਾ ਹੈ, ਮਿਸਾਈਲ ਔਰ ਡਰੋਨ ਵਾਰਫੇਅਰ ਹੋਈ, ਜਿਹਦੇ 'ਚ ਪਾਕਿਸਤਾਨ ਨੇ ਹਰ ਲਿਹਾਜ਼ ਨਾਲ ਆਪਣਾ ਸੁਪੀਰੀਅਰਿਟੀ ਸਾਬਤ ਕੀਤੀ। ਏਅਰ ਫੋਰਸ ਦਾ ਪਾਰਟ ਹੋਏ, ਉਹ ਉਹਨਾਂ ਦੇ ਡਰੋਨ ਸਿਸਟਮ ਰਾਹੀਂ ਜਿਹੜਾ ਭਾਰਤ ਦੇ ਦਾ ਕੀਤਾ ਗਿਆ ਨੁਕਸਾਨ ਹੋਏ। ਔਰ ਸਭ ਤੋਂ ਵੱਡੀ ਗੱਲ ਨੈਰੇਟਿਵ ਬਿਰਤਾਂਤ ਦੀ ਜੰਗ ਵੀ, ਜਿਸ ਨੂੰ ਈਵਨ ਫੋਰਨ ਇੰਟਰਨੈਸ਼ਨਲ ਮੀਡੀਆ ਨੇ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ ਸਮੇਤ ਸਰਾਇਆ। ਲੇਕਿਨ ਜੇ ਤੁਸੀਂ ਝੂਠ ਹੀ ਬੋਲਣਾ ਹੈ ਜਾਂ ਝੂਠ ਦਾ ਹੀ ਸਹਾਰਾ ਲੈਣਾ ਹੈ ਔਰ ਤੁਸੀਂ ਇੱਕ ਕਲਾਸ, ਇੱਕ ਵਰਗ ਲੰਮੇ ਸਮੇਂ ਤੋਂ ਐਸਾ ਕ੍ਰੀਏਟ ਕੀਤਾ ਹੋਇਆ ਜਿਸ ਨੂੰ ਝੂਠ ਦੀ ਗਜ਼ਾ ਹੀ ਜਿਹੜੀ ਹੈ ਉਹ ਮਾਫਕ ਬਹਿੰਦੀ ਹੈ, ਤੇ ਉਹਨਾਂ ਦਾ ਤੁਸੀਂ ਕਰ ਕੁਛ ਨਹੀਂ ਸਕਦੇ। ਔਰ ਇਸ ਵੇਲੇ ਹਾਲਾਂਕਿ ਇਲੈਕਸ਼ਨਾਂ ਤਾਂ ਬਿਹਾਰ 'ਚ ਹੋਣੀਆਂ ਨੇ, ਸਟੇਟ ਅਸੈਂਬਲੀ ਦੀਆਂ, ਔਰ ਮੋਦੀ ਨੇ ਉੱਥੇ ਵੀ ਆਪਣਾ ਰੋਡ ਸ਼ੋਅ ਦੀ ਡਰਾਮੇਬਾਜ਼ੀ ਕਰਨੀ ਹੈ, ਪਰ ਸ਼ਾਇਦ ਇਸ ਗੱਲ ਨੂੰ ਸਮਝਦੇ ਹਾਂ ਕਿ ਕਿਹਾ ਜਾਏਗਾ ਕਿ ਉੱਥੇ ਰੋਡ ਸ਼ੋਅ ਕਰਕੇ ਆਪਣਾ ਜਿਹੜਾ ਉਹ ਪ੍ਰੋਪੇਗੈਂਡਾ ਕਰਨਾ ਚਾਹਿਆ। ਉਹਨੇ ਪਹਿਲਾਂ ਹੀ ਗੁਜਰਾਤ ਦੇ ਵਿੱਚ ਜਿਹੜੇ ਰੋਡ ਸ਼ੋਅਜ਼ ਦਾ ਡਰਾਮਾ, ਉਹਦੇ 'ਚ ਵਡੋਦਰਾ ਦੇ ਵਿੱਚ, ਭੁਜ ਦੇ ਵਿੱਚ, ਅੱਜ ਗਾਂਧੀ ਨਗਰ 'ਚ ਆਲਮੋਸਟ 4 ਰੋਡ ਸ਼ੋਅ ਮੋਦੀ ਨੇ ਕੀਤੇ ਨੇ। ਔਰ ਜਿਹੜਾ ਕੱਲ੍ਹ ਦਾ ਰੋਡ ਸ਼ੋਅ ਸੀ ਉਹਦੇ 'ਚ ਬੜਾ ਯਕੀਨੀ ਬਣਾਇਆ ਗਿਆ ਕਿ ਜਿਹੜੀ ਭਾਰਤੀ ਫੌਜ ਦੀ ਕਰਨਲ ਸੋਫੀਆ, ਜਿਸ ਨੂੰ ਜਸਟ ਐਜ਼ ਏ PR ਪਰਸਨ ਉਹਨਾਂ ਨੇ ਪ੍ਰੈਸ ਕਾਨਫਰੰਸ 'ਤੇ ਬਿਠਾਇਆ ਸੀ ਕਿ ਜੀ ਕਰਨਲ ਸੋਫੀਆ ਨੇ ਡਾਇਰੈਕਟ ਕੀਤਾ ਇਹ ਜਿਹੜਾ ਆਪਰੇਸ਼ਨ ਸੰਦੂਰ, ਤੇ ਇਹ ਉਹ ਦੱਸਣ ਦੇ ਲਈ ਕਿ ਵੀ ਇਹ ਡਰਾਮੇਬਾਜ਼ੀ ਪੂਰੀ ਕਰ ਰਹੇ ਨੇ। ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਜਿਹੜੇ ਡੈਲੀਗੇਸ਼ਨ ਵੀ ਬਾਹਰ ਭੇਜੇ ਨੇ, ਹੁਣ 8 ਦੇ ਕਰੀਬ ਜਿਹੜੇ ਡੈਲੀਗੇਟ 7 ਮੁਲਕਾਂ 'ਚ ਔਰ 60 ਤੋਂ ਜ਼ਿਆਦਾ ਕੈਪੀਟਲਸ ਦੇ ਵਿੱਚ ਜਾ ਰਹੇ ਨੇ, ਉਹਨਾਂ 'ਚ ਵੀ ਉਹਨਾਂ ਨੇ ਇੱਕ ਰੈਂਟਾ ਸਿੱਖ ਤਰਨਜੀਤ ਸੰਧੂ ਜਿਹੜਾ ਬੁਰੀ ਤਰ੍ਹਾਂ ਜ਼ਮਾਨਤ ਜ਼ਬਤ ਕਰਾ ਕੇ ਹਾਰਿਆ, ਉਹਨੂੰ ਇੱਕ ਡੈਲੀਗੇਸ਼ਨ 'ਚ ਰੱਖਿਆ ਹੋਇਆ। ਔਰ ਦੂਸਰੇ ਪਾਸੇ ਹੈਦਰਾਬਾਦ ਤੋਂ ਓਵੈਸੀ
ਜਿਹਨੇ ਸਿਰ ਤੇ ਇਸਲਾਮੀ ਟੋਪੀ ਪਾਈ ਹੈ, ਦਾੜੀ ਵੀ ਰੱਖੀ ਹੋਈ ਹੈ, ਪਰ ਜਿਸ ਅੰਦਾਜ਼ ਦੇ ਵਿੱਚ ਉਹ ਪਾਕਿਸਤਾਨ ਦੀ ਖਿਲਾਫਤ ਕਰ ਰਿਹਾ ਜਾਂ ਦੂਜਾ, ਇਹਨਾਂ ਦੋਨਾਂ ਦੇ ਲਈ ਸ਼ਬਦ ਰੈਂਟਾ ਮੁਸਲਮ ਤੇ ਰੈਂਟਾ ਸਿੱਖ ਕਹਿਣਾ ਹੀ ਬਣਦਾ ਸੋ ਉਹਨਾਂ ਨੂੰ ਵੀ ਟੂ ਦਾ ਹਿਲਟ ਉਹ ਇਸਤੇਮਾਲ ਕਰ ਰਹੇ ਨੇ। ਪਰ ਇਹ ਤਾਂ ਹੁੰਦਾ ਵੀ ਤੁਸੀਂ ਸੈਕੰਡਰੀ ਪ੍ਰੋਪੇਗੈਂਡਾ ਜਾਂ ਆਪਣੇ ਮੀਡੀਆ ਦਾ ਜੋ ਉਹਨਾਂ ਦਾ ਇਹ ਸਾਰੇ ਕਨਫਲਿਕਟ ਦੇ ਦੌਰਾਨ ਮੀਡੀਆ ਦੀ ਅਸਲੀਅਤ ਵੀ ਜਗਜ਼ਾਰ ਹੋਈ, ਜਿਹੜੀ ਸਾਨੂੰ ਤਾਂ ਪਤਾ ਹੀ ਸੀ, ਬਹੁਤਿਆਂ ਨੂੰ ਪਤਾ ਸੀ, ਪਰ ਕਿਸ ਲੈਵਲ ਦਾ ਝੂਠ ਉਹਨਾਂ ਨੇ ਬੋਲੇ। ਪਰ ਜਦੋਂ ਲਗਾਤਾਰਤਾ ਨਾਲ ਉਸ ਝੂਠ ਦਾ ਪ੍ਰਗਟਾ ਫਰੋਮ ਦਾ ਹਾਰਸ ਮਾਊਥ ਜਿਹਨੂੰ ਕਿਹਾ ਜਾਂਦਾ ਹੈ, ਮੋਦੀ ਨੂੰ ਬਿਲਕੁਲ ਕੋਈ ਸੰਗ ਸੰਕੋਚ ਸ਼ਰਮ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਹੈ, ਪ੍ਰਾਈਮ ਮਿਨਿਸਟਰ ਹੈ, ਉਸ ਦੀ ਹਰ ਗੱਲ ਨੂੰ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਔਰ ਇਹ ਸਾਰੇ ਇਹਦੇ ਬਾਵਜੂਦ ਉਹਨੂੰ ਪਤਾ ਹੈ ਵੀ ਜਿਹੜੀ ਉਹਨਾਂ ਦੀ ਟਾਰਗੇਟਡ ਕਰਾਊਡ ਹੈ ਉਹਨਾਂ ਤੋਂ ਉਹਨਾਂ ਨੇ ਕੀ ਕਰਵਾਉਣਾ ਹੈ। ਨਤੀਜੇ ਦੇ ਤੌਰ ਤੇ ਅਸੀਂ ਦੇਖ ਰਹੇ ਹਾਂ ਕਿ ਲਗਾਤਾਰਤਾ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਜਿੱਤ ਹੋਈ, ਭਾਰਤ ਨੇ ਸਬਕ ਸਿਖਾ ਦਿੱਤਾ। ਕੱਲ੍ਹ ਵੀ ਅਸੀਂ ਡਿਸਕਸ ਕੀਤਾ ਸੀ ਕਿ ਉਸ ਸਭਾ ਦੇ ਵਿੱਚ ਮੋਦੀ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਕਿ ਤੁਸੀਂ ਅੱਗੇ ਆਓ, ਆਪਣੀ ਫੌਜ ਔਰ ਦੂਜਿਆਂ ਨੂੰ ਪਿੱਛੇ ਛੱਡੋ, ਨਹੀਂ ਤਾਂ ਮੇਰੀ ਗੋਲੀ ਤਾਂ ਤਿਆਰ ਹੈ। ਨਹੀਂ ਜਾਂ ਔਰ ਅੱਜ ਵੀ ਉਸਨੇ ਕਿਸੇ ਥਾਂ ਦੇ ਉੱਤੇ ਕਿਸੇ ਫਿਲਮ ਦਾ ਹੀ ਘਸਿਆ ਪਿਟਿਆ ਡਾਇਲੌਗ ਬੋਲਿਆ ਕਿ ਤੁਮ ਰੋਟੀ ਖਾਓ ਨਹੀਂ ਤਾਂ ਮੇਰੀ ਗੋਲੀ ਖਾਓ, ਪਤਾ ਨਹੀਂ ਕਿਹਦਾ ਡਾਇਲੌਗ ਹੈ। ਸੋ ਉਹ ਸਾਰੇ ਦੇ ਚੱਲਦੇ ਆ। ਹੁਣ ਕੁਦਰਤੀ ਕਿਉਂਕਿ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 27 ਮਈ ਦਾ ਦਿਨ ਹੈ ਔਰ ਉੱਥੇ ਆਲਰੇਡੀ ਪਹਿਲਾਂ ਹੋ ਚੁੱਕਾ ਹੈ ਕਿਉਂਕਿ 10-10.5 ਘੰਟੇ ਦਾ ਟਾਈਮ ਡਿਫਰੈਂਸ ਹੈ। ਤੇ 27 ਮਈ 1964 ਉਹ ਦਿਨ ਹੈ ਅੱਜ ਤੋਂ ਠੀਕ 61 ਸਾਲ ਪਹਿਲਾਂ ਜਦੋਂ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਹ ਫੌਤ ਹੋਇਆ ਸੀ, ਉਸ ਦੀ ਮੌਤ ਹੋਈ ਸੀ। ਔਰ ਜ਼ਾਹਰ ਹੈ ਕਿਉਂਕਿ ਜੋ ਵੀ ਪਾਕਿਸਤਾਨ ਔਰ ਭਾਰਤ ਦੇ ਵਿਚਾਲੇ ਜਿਸ ਸਿਚੁਏਸ਼ਨ ਦੇ ਵਿੱਚ ਅੱਜ ਦੋਨੋਂ ਮੁਲਕ ਆ ਕੇ ਖੜੇ ਨੇ, ਇਸ ਦਾ ਪਿਛੋਕੜ ਤਾਂ ਜੰਮੂ ਕਸ਼ਮੀਰ ਦੇ ਸਟੇਟਸ ਨਾਲ ਹੀ ਜੁੜਿਆ ਹੋਇਆ। ਹਾਲਾਂਕਿ ਇਹ ਨਹੀਂ ਹੈ ਕਿ ਵੀ ਸਿਰਫ ਜੰਮੂ ਕਸ਼ਮੀਰ ਦਾ ਹੀ ਮੂਲ ਮੁੱਦਾ, ਉਦੋਂ ਵੀ ਜਿਹੜੀ ਪਹਿਲੀ ਜੰਗ ਭਾਰਤ ਪਾਕਿਸਤਾਨ 'ਚ ਹੋਣ ਜਾ ਰਹੀ ਸੀ ਪਾਣੀਆਂ ਦਾ ਮੁੱਦਾ ਸੀ, ਜਿਹਦੇ ਬਾਰੇ ਅਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ ਫਿਰੋਜ਼ਪੁਰ ਹੈਡਵਰਕਸ ਔਰ ਮਾਧੋਪੁਰ ਹੈਡਵਰਕਸ, ਜਿਹੜਾ ਇੱਕ ਸਤਲੁਜ ਦੇ ਉੱਤੇ ਹੈ ਇੱਕ ਰਾਵੀ ਦੇ ਉੱਤੇ ਹੈ, ਉਹ ਬੰਦ ਕੀਤੇ ਤੇ ਪਾਕਿਸਤਾਨ ਜਿਹੜਾ ਹੈ ਉਹ ਆਪਣਾ ਉਹਦੇ ਲਈ ਤਾਂ ਵਾਟਰ ਲਾਈਫ ਲਾਈਨ ਹੈ। ਔਰ ਇਹ ਵੀ ਇੱਕ ਅਜੀਬੋ ਗਰੀਬ ਗੱਲ ਹੈ ਕਿ ਅੱਜ ਵੀ ਜਦੋਂ ਹੁਣ ਇਸ ਸੋ ਕਾਲਡ ਪਹਿਲਗਾਮ ਦਹਿਸ਼ਤਗਰਦ ਹਮਲੇ ਦੀ ਆੜ 'ਚ ਭਾਰਤ ਨੇ ਇੰਡਸ ਵਾਟਰ ਟਰੀਟੀ ਜਿਹੜੀ ਹੈ ਐਟ ਅਬੇਂਸ ਜਾਂ ਸਸਪੈਂਡ ਕੀਤੀ ਹੈ, ਤੇ ਅੱਜ ਹੀ ਮੈਂ ਕਿਸੇ ਹੋਰ ਇੰਟਰਨੈਸ਼ਨਲ ਪਰਸਨੈਲਿਟੀ ਨੂੰ ਸੁਣ ਰਿਹਾ ਸੀ, ਉਹਨੇ ਕਿਹਾ ਵੀ ਈਵਨ ਨਾਈਲਸ ਵਰਗੇ ਦਰਿਆ ਜਿਹੜੇ ਕਿੱਥੋਂ ਨਿਕਲਦੇ ਨੇ ਯੂਰਪ 'ਚੋਂ ਔਰ ਕਿੱਥੇ ਵੀ, ਇਹ ਕਿਤੇ ਨਹੀਂ ਹੋਇਆ ਕਿ ਕਿਸੇ ਅਪਰ ਰਾਈਪੇਰੀਅਨ ਨੇ ਇਹ ਕਿਹਾ ਹੋਏ ਕਿ ਜੀ ਅਸੀਂ ਰੋਕ ਲੈਣਾ ਪਾਣੀ, ਦੂਜਿਆਂ ਨੂੰ ਨਹੀਂ ਜਾਣ ਦੇਣਾ। ਇਹਦੇ ਬਾਵਜੂਦ ਮਿਡਲ ਈਸਟ ਵੀ ਕਨਫਲਿਕਟ ਹੈ, ਇਜਿਪਟ ਵੀ ਐਟ ਵਾਰ ਰਿਹਾ ਇਜ਼ਰਾਈਲ ਦੇ ਨਾਲ ਵੀ, ਜਿਹਦੀ ਮਦਦ ਦੇ ਉੱਤੇ ਯੂਰਪ ਦੇ ਮੁਲਕ ਰਹੇ ਨੇ। ਲੇਕਿਨ ਇਹ ਅਜੀਬੋ ਗਰੀਬ ਕਿਸਮ ਦੇ ਲੋਕ ਨੇ ਭਾਰਤ ਦੇ ਔਰ ਉਹਨਾਂ ਦਾ ਸਿਸਟਮ ਹੈ ਜਿਹੜਾ ਪਾਣੀ ਨੂੰ ਵੀ ਐਜ਼ ਏ ਵੈਪਨ ਇਸਤੇਮਾਲ ਕਰ ਰਿਹਾ। ਔਰ ਉਸੇ ਇੰਟਰਨੈਸ਼ਨਲ ਪਰਸਨੈਲਿਟੀ ਨੇ ਕਿਹਾ ਵੀ ਅਜੇ ਤਾਂ ਤੁਹਾਨੂੰ ਆਪਣੀ ਮਾਂ ਗੰਗਾ ਦਾ ਹੀ ਫਿਕਰ ਹੋਣਾ ਹੈ ਕਿ ਵੀ ਇਹ ਤਾਂ ਹੈ ਵੀ ਇਸ ਗੱਲ ਦਾ ਫਿਰ ਧਿਆਨ ਰੱਖੋ ਕਿ ਉਹ ਬ੍ਰਹਮਪੁੱਤਰਾ ਹੋਏ, ਉਹ ਇੰਡਸ ਹੋਏ, ਉਹ ਸਤਲੁਜ ਹੋਏ, ਉਹ ਸਾਰੇ ਆਉਂਦੇ ਕਿੱਥੋਂ ਨੇ। ਤੇ ਜੇ ਚਾਈਨਾ ਨੇ ਵੀ ਉਹੀ ਲਾਈਨ ਸ਼ੁਰੂ ਕਰ ਲਈ ਤਾਂ ਤੁਹਾਡੇ ਸਾਰੇ ਲੋਕ ਪਿਆਸੇ ਮਰ ਜਾਣਗੇ। ਪਾਕਿਸਤਾਨ ਨੂੰ ਤਾਂ ਤੁਸੀਂ ਕੀ ਮਾਰਨਾ ਹੈ। ਔਰ ਜੋ ਬਾਰ-ਬਾਰ ਹੋ ਰਿਹਾ ਜੇ ਅਸੀਂ ਪਾਣੀ ਵੀ ਰੋਕ ਦਿੱਤਾ ਪਾਕਿਸਤਾਨ ਦਾ, ਅਸੀਂ ਇਹਨਾਂ ਨੂੰ ਜਿਹੜਾ ਉਹ ਤਿਹਾਈ ਮਾਰਾਂਗੇ, ਇਹਨਾਂ ਦੇ ਸਾਹ ਰੋਕ ਕੇ ਮਾਰਾਂਗੇ, ਤੇ ਜੋ ਕੁਝ ਵੀ ਇਹਨਾਂ ਦਾ ਪ੍ਰੋਪੇਗੈਂਡਾ ਚੱਲ ਰਿਹਾ। ਹੁਣ ਨਹਿਰੂ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਜ਼ਾਹਰ ਹੈ ਕਿ RSS ਜਿਨ੍ਹਾਂ ਦੀ ਨੀਤੀ ਦੇ ਉੱਤੇ ਦੋਵੇਂ ਹੀ ਗਾਂਧੀ ਔਰ ਨਹਿਰੂ ਜਿਹੜੇ ਮੋਸਟ ਡਿਸਲਾਈਕ ਰਹੇ। ਗਾਂਧੀ ਦਾ ਤਾਂ ਮਰਡਰ ਪਹਿਲਾ ਹਾਈ ਪ੍ਰੋਫਾਈਲ ਮਰਡਰ ਜੇ ਦਹਿਸ਼ਤਗਰਦਾਂ ਦੀ ਹਿਸਟਰੀ ਕਹਿਣੀ ਹੋਏ, ਜਿਹੜਾ ਮੋਦੀ ਔਰ ਅਮਿਤ ਸ਼ਾਹ ਦੋਵੇਂ ਹੀ ਵੱਡੇ ਦਹਿਸ਼ਤਗਰਦ ਨੇ। 2002 ਦੇ ਵਿੱਚ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀ, ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਸੀ, ਔਰ ਹਜ਼ਾਰਾਂ ਦੀ ਗਿਣਤੀ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਇਹਨਾਂ ਨੇ ਕੀਤੀ। ਔਰ ਇਹ ਕੋਈ ਸਾਡੇ ਕਹਿਣ ਦੇ ਉੱਤੇ ਨਹੀਂ ਹੈ ਕਿ ਅਸੀਂ ਇਲਜ਼ਾਮ ਲਾ ਰਹੇ, ਇਹ ਈਵਨ ਅਮਰੀਕਾ ਦੇ US ਸਰਫ ਦੀ ਰਿਪੋਰਟ 'ਤੇ ਆਧਾਰਿਤ ਫਿਰ ਅਗਲੇ 12 ਸਾਲ ਜਦੋਂ ਤੱਕ 2014 'ਚ ਪ੍ਰਾਈਮ ਮਿਨਿਸਟਰ ਨਹੀਂ ਬਣਿਆ ਮੋਦੀ ਦੇ, ਅਮਰੀਕਾ, ਕੈਨੇਡਾ,
ਯੂਰਪ ਆਉਣ ਦੇ ਉੱਤੇ ਪਾਬੰਦੀ ਸੀ। ਸੋ ਜਿਹੜਾ ਅੱਜ ਬੰਦਾ ਸਭ ਤੋਂ ਜ਼ਿਆਦਾ ਜਿਹੜੀ ਜਮਾਤ ਬੀਜੇਪੀ ਦਹਿਸ਼ਤਗਰਦੀ ਦਾ ਰੌਲਾ ਪਾ ਰਹੀ ਹੈ, ਔਰ ਉਹਨਾਂ ਦੇ ਵਿੱਚ ਵੀ ਸਭ ਤੋਂ ਉੱਪਰ ਜਾ ਕੇ ਮੋਦੀ ਔਰ ਅਮਿਤ ਸ਼ਾਹ ਜਿਹੜੇ ਅੱਜ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਨੇ, ਜਿਹੜੇ ਕਦੇ ਗੁਜਰਾਤ ਦੇ ਸੀ, ਇਹਨਾਂ ਤੋਂ ਵੱਡਾ ਦਹਿਸ਼ਤਗਰਦ ਕੌਣ ਹੋ ਸਕਦਾ ਹੈ? ਬਿਲਕੁਲ। ਸੋ ਆਰਐਸਐਸ ਦਾ ਸਭ ਤੋਂ ਵੱਡਾ ਜਿਹੜਾ ਦਹਿਸ਼ਤਗਰਦ ਨਥੂਰਾਮ ਗੋਡਸੇ, ਜਿਸ ਨੇ 30 ਜਨਵਰੀ 1948 ਨੂੰ ਜਿਹੜਾ ਗਾਂਧੀ ਨੂੰ ਬਿਰਲਾ ਮੰਦਿਰ ਦਿੱਲੀ ਦੇ ਵਿੱਚ ਅਸੈਸੀਨੇਟ ਕੀਤਾ, ਔਰ ਉਸ ਵੇਲੇ ਇਸੇ ਹੀ ਆਰਐਸਐਸ ਦੇ ਦਹਿਸ਼ਤਗਰਦ ਜਮਾਤ ਦੇ ਨਾਤੇ ਹੀ ਇਹਨਾਂ ਦੇ ਉੱਤੇ ਉਦੋਂ ਵੀ ਪਾਬੰਦੀ ਲਾਈ, ਜਿਸ ਪਟੇਲ ਦੇ ਗੁਣਗਾਇਨ ਕਰਦੇ ਨੇ, ਜਿਹੜਾ ਅੱਜ ਵੀ ਮੋਦੀ ਨੇ ਆਪਣੀ ਗਾਂਧੀ ਨਗਰ ਦੇ ਉਸ ਰੋਡ ਸ਼ੋਅ 'ਚ ਕਿਹਾ ਕਿ ਜੀ ਇਹ ਤਾਂ ਪਹਿਲਾ ਦਹਿਸ਼ਤਗਰਦ ਹਮਲਾ ਤਾਂ 15 ਅਗਸਤ 1947 ਨੂੰ ਹੀ ਹੋ ਗਿਆ ਸੀ, ਜਦੋਂ ਕਿ ਉੱਥੋਂ ਜਿਹੜੇ ਕਬਾਇਲੀ ਸੀ ਉਹਨਾਂ ਨੇ ਕਸ਼ਮੀਰ ਦੇ ਉੱਤੇ ਹਮਲਾ ਕੀਤਾ। ਉਦੋਂ ਜੇ ਪਟੇਲ ਦੀ ਗੱਲ ਮੰਨ ਲਈ ਜਾਂਦੀ, ਜਿਹੜਾ ਪਟੇਲ ਫੌਜ ਨੂੰ ਰੁਕਣ ਨਹੀਂ ਸੀ ਦੇ ਰਿਹਾ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਲਿਬਰੇਟ ਕਰਾਇਆ ਹੁੰਦਾ, ਤੇ ਇਹ ਦਹਿਸ਼ਤਗਰਦੀ ਨਹੀਂ ਸੀ ਹੋਣੀ। ਵੀ ਪਾਕਿਸਤਾਨ ਤਾਂ ਉਦੋਂ ਤੋਂ ਹੀ ਦਹਿਸ਼ਤਗਰਦ ਹੈ। ਹਾਲਾਂਕਿ ਇਹ ਬਿਲਕੁਲ ਇਰਰੈਲੇਵੈਂਟ ਸਾਰਾ ਹਿੱਸਾ ਹੈ। ਹੁਣ ਜਦੋਂ ਅਸੀਂ ਬਹੁਤ ਸਾਰੇ ਪਾਰਟ ਦੇਖਦੇ ਹਾਂ ਕਿ ਈਵਨ ਇਸ 15 ਅਗਸਤ 1947 ਤੋਂ ਪਹਿਲਾਂ ਹੀ ਇੱਕ ਪਾਸੇ 1931 ਦੇ ਵਿੱਚ ਜਿਹੜੀ ਹੁਣ ਫਰੀडम ਮੂਵਮੈਂਟ ਕਸ਼ਮੀਰ ਦੀ ਡੋਗਰਾ ਰਾਜ ਤੋਂ ਸੀ, ਜਿਸ ਨੂੰ ਨੈਸ਼ਨਲ ਕਾਨਫਰੰਸ ਸ਼ੇਖ ਅਬਦੁੱਲਾ ਵੀ ਜਿਹਦਾ ਹਿੱਸਾ ਸੀ, ਦੂਸਰੇ ਵੀ ਲੀਡਰ ਸੀ, ਉਹ ਲੀਡ ਕਰ ਰਹੇ ਸੀ। ਉਹ ਤਾਂ ਪਹਿਲਾਂ ਹੀ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਸੀ। ਔਰ ਫਿਰ ਜਦੋਂ ਮੁਲਕ ਦੀ ਡਿਵੀਜ਼ਨ ਦੀ ਗੱਲ ਹੋਈ, ਬ੍ਰਿਟਿਸ਼ਰਸ ਨੇ ਜਿਹੜੀ ਟੈਰੀਟਰੀ ਡਾਇਰੈਕਟਲੀ ਬ੍ਰਿਟਿਸ਼ ਦੇ ਅੰਡਰ ਸੀ, ਉਹਨੂੰ ਇੰਡੀਆ ਪਾਕਿਸਤਾਨ ਦੇ ਵਿੱਚ ਡਿਵਾਈਡ ਕੀਤਾ। ਬਾਕੀ ਆਲਮੋਸਟ 1/3 ਇੰਡੀਆ ਜਿਹੜਾ ਸੀ ਉਹ ਤਾਂ ਰਿਆਸਤਾਂ ਸੀ, ਜਿਨ੍ਹਾਂ ਦੇ ਵਿੱਚ ਹੈਦਰਾਬਾਦ ਸਭ ਤੋਂ ਵੱਡੀ ਰਿਆਸਤ ਸੀ, ਜੰਮੂ ਕਸ਼ਮੀਰ ਵੱਡੀ ਰਿਆਸਤ ਸੀ, ਉਹ ਉਹਨਾਂ ਦੇ ਉੱਤੇ ਛੱਡ ਦਿੱਤਾ ਕਿ ਉਹਨਾਂ ਨੇ ਇੰਡੀਆ ਜਾਂ ਪਾਕਿਸਤਾਨ ਚੋਂ ਕਿਹਨੂੰ ਜੁਆਇਨ ਕਰਨਾ ਹੈ। ਹਾਲਾਂਕਿ ਉਸ ਭਾਵੇਂ ਕੋਈ ਉਹਨਾਂ ਦੇ ਇੰਡੀਪੈਂਡੈਂਟ ਰਹਿਣ ਦੀ ਕੋਈ ਕਲੌਜ਼ ਨਹੀਂ ਸੀ, ਲੇਕਿਨ ਇਹ ਜ਼ਬਾਨੀ ਕਲਾਮੀ ਕਿਹਾ ਜਾਂਦਾ ਸੀ ਕਿ ਜੇ ਉਹ ਨਹੀਂ ਵੀ ਜੁਆਇਨ ਕਰਨਾ ਚਾਹੁੰਦੇ ਉਹ ਇੰਡੀਪੈਂਡੈਂਟ ਰਹਿ ਸਕਦੇ ਨੇ। ਹਾਲਾਂਕਿ ਉਹਨਾਂ ਨੂੰ ਪਤਾ ਸੀ ਵੀ ਸਾਨੂੰ ਇਹ ਰਹਿਣ ਨਹੀਂ ਦੇਣਾ ਕਿਸੇ ਨੇ। ਇਹ ਦੋ ਵੱਡੀਆਂ ਰਿਆਸਤਾਂ ਨੇ ਭਰਮ ਪਾਲਿਆ, ਜੰਮੂ ਕਸ਼ਮੀਰ ਨੇ ਵੀ ਔਰ ਹੈਦਰਾਬਾਦ ਨੇ ਵੀ। ਔਰ ਅਸੀਂ ਅਲਟੀਮੇਟਲੀ ਦੇਖਦੇ ਹਾਂ ਕਿ ਵੀ ਜਿਹੜਾ ਸਤੰਬਰ 1948 ਦੇ ਵਿੱਚ ਹੈਦਰਾਬਾਦ ਨੂੰ ਅਨੈਕਸ ਕਰ ਲਿਆ, ਕਿਉਂਕਿ ਹੈਦਰਾਬਾਦ ਦਾ ਨੁਮਾਇੰਦਾ ਤਾਂ ਇੰਟਰਨੈਸ਼ਨਲ ਲੈਵਲ ਤੇ ਲੀਗ ਆਫ ਨੇਸ਼ਨਸ ਔਰ ਦੂਸਰਿਆਂ 'ਚ ਵੀ ਲੌਬੀ ਕਰ ਰਿਹਾ ਸੀ, ਕਿਉਂਕਿ 1 ਲੱਖ ਮੁਰੱਬਾ ਮੀਲ ਤੋਂ ਵੱਡੀ ਰਿਆਸਤ, ਔਰ ਹੈਦਰਾਬਾਦ ਦਾ ਨਵਾਬ ਉਸ ਵੇਲੇ ਦਾ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਸੀ। ਸੋਨੇ ਦੀਆਂ ਕਾਨਾਂ ਉਹਨਾਂ ਦੇ ਸੂਬੇ 'ਚ, ਔਰ ਟ੍ਰੇਨ ਵੀ ਔਰ ਦੂਜਾ ਵੀ। ਔਰ ਲੇਕਿਨ ਉਸ ਦਾ ਜਿਹੜਾ ਕੋਈ ਕਿਸੇ ਨੇ ਬਾਂਹ ਫੜੀ ਨਹੀਂ। ਐਂਡ ਇਵੈਂਚੁਅਲੀ ਇਹਦੇ ਬਾਵਜੂਦ ਲਗਭਗ 1 ਸਾਲ ਹੈਦਰਾਬਾਦ ਆਜ਼ਾਦ ਰਿਆਸਤ ਦੇ ਤੌਰ ਤੇ ਰਿਹਾ। ਸਤੰਬਰ, ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਫਾਤ ਪਾਉਂਦੇ ਨੇ, ਉਸ ਤੋਂ ਅਗਲੇ ਦਿਨ ਭਾਰਤ ਨੇ, ਪਟੇਲ ਨੇ ਜਿਹੜਾ ਉਹ ਫੌਜ ਭੇਜ ਕੇ ਜਿਹੜੀ ਹੈ ਮੁਸਲਮਾਨਾਂ ਦੀ ਨਸਲਕੁਸ਼ੀ ਵੀ ਹੈਦਰਾਬਾਦ 'ਚ ਕੀਤੀ। ਇੱਕ ਰਿਪੋਰਟ ਜਿਹੜੀ ਇਹਨਾਂ ਨੇ ਕਦੇ ਸ਼ਾਇਆ ਨਹੀਂ ਕੀਤੀ, ਜਿਹੜੀ ਨਹਿਰੂ ਨੇ ਉਸ ਵੇਲੇ ਕਮਿਸ਼ਨ ਬਣਾਇਆ ਸੀ, ਉਹਦੇ ਮੁਤਾਬਕ 30,000 ਤੋਂ ਜ਼ਿਆਦਾ ਮੁਸਲਮਾਨ ਹੈਦਰਾਬਾਦ ਦੇ ਵਿੱਚ ਮਾਰੇ ਗਏ ਸੀ, ਜਿਸ ਨੂੰ ਜਿਹੜਾ ਇਹਨਾਂ ਨੇ ਰਜ਼ਾਕਾਰ ਕਹਿ ਕੇ ਜੀ ਰਜ਼ਾਕਾਰ ਹਿੰਦੂਆਂ ਤੇ ਜ਼ੁਲਮ ਕਰ ਰਹੇ। ਸੋ ਬਲੈਟੈਂਟ ਕਿਲਿੰਗਸ ਹੋਈਆਂ। ਇਵੇਂ ਹੀ ਜੇ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਵੀ ਬੇਸ਼ੱਕ ਇਹ ਠੀਕ ਹੈ ਕਿ ਕਬਾਇਲੀ ਜਿਹੜੇ ਆਏ ਔਰ ਉਹਨਾਂ ਨੇ ਜਿਹੜਾ ਅੱਜ ਪਾਕਿਸਤਾਨ ਆਜ਼ਾਦ ਕਸ਼ਮੀਰ ਹੈ ਉਸ ਤੋਂ ਨਿਕਲਦੇ ਆ ਸ਼੍ਰੀਨਗਰ ਤੱਕ ਪਹੁੰਚ ਗਏ ਸੀ, ਪਰ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਕਬਾਇਲੀ ਕਿਉਂ ਆਏ। ਕਿਉਂਕਿ ਉਸ ਪੀਰੀਅਡ 'ਚ ਜੇ ਤੁਸੀਂ 1941 ਦੀ ਸੈਂਸਸ ਫਿਗਰਸ ਦੇਖੋ, ਜੰਮੂ ਰੀਜਨ ਦੇ ਵਿੱਚ ਵੀ ਮੁਸਲਮਾਨ ਮੈਜੋਰਿਟੀ ਸੀ, ਔਰ ਦੂਜੀ ਕਿਵੇਂ ਹਰੀ ਸਿੰਘ ਦੇ ਨਾਲ ਮਿਲ ਕੇ ਉਸ ਵੇਲੇ ਆਰਐਸਐਸ ਔਰ ਦੂਸਰੀਆਂ ਜਮਾਤਾਂ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਜੰਮੂ ਰੀਜਨ 'ਚ ਕੀਤੀ ਵੱਡੇ ਪੈਮਾਨੇ ਦੇ ਉੱਤੇ, ਔਰ ਬਹੁਤ ਸਾਰੇ ਉੱਥੋਂ ਜਿਹੜਾ ਉਹਨਾਂ ਨੂੰ ਭੱਜਣ ਤੇ ਮਜਬੂਰ ਕੀਤਾ, ਬਹੁਤ ਸਾਰਿਆਂ ਨੂੰ ਮਾਰਿਆ। ਔਰ ਇਹ ਕਿਉਂਕਿ ਡੋਗਰਾ ਰਿਆਸਤ ਸੀ ਔਰ ਇਹਨਾਂ ਡੋਗਰਿਆਂ ਦੇ ਨਾਲ ਸਿੱਖਾਂ ਨੇ ਵੀ ਆਪਣਾ ਅਕਾਊਂਟ ਸੈਟਲ ਕਰਨਾ। ਇਹ ਉਹੀ ਗੱਦਾਰ ਗੁਲਾਬ ਸਿੰਘ ਦੀ ਔਲਾਦ ਹੈ ਜਿਸ ਨੇ 1846 ਦੀ ਪਹਿਲੀ ਐਂਗਲੋ ਸਿੱਖ ਵਾਰ ਦੇ ਵੇਲੇ ਲਾਹੌਰ ਦਰਬਾਰ ਦੇ ਨਾਲ ਗੱਦਾਰੀ ਕੀਤੀ, ਅੰਗਰੇਜ਼ਾਂ ਦੇ ਟਾਊਟ ਬਣ ਕੇ। ਔਰ ਅੰਗਰੇਜ਼ਾਂ ਨੇ ਜਿਹੜਾ ਫਿਰ ਜੰਮੂ ਕਸ਼ਮੀਰ ਉਹਨੂੰ ਇੱਕ ਗੱਦਾਰੀ ਦਾ ਇਨਾਮ ਵਜੋਂ ਦਿੱਤਾ। ਡਰਾਮਾ ਇਹ ਕੀਤਾ ਗਿਆ ਜੀ 72 ਲੱਖ ਦਾ ਜੁਰਮਾਨਾ ਕੀਤਾ, ਲਾਹੌਰ ਦਰਬਾਰ ਕੋਲ ਨਹੀਂ ਸੀ ਤੇ ਗੁਲਾਬ ਸਿੰਘ ਨੇ ਦੇ ਕੇ ਰਿਆਸਤ ਨਹੀਂ, ਉਹਨਾਂ ਨੇ ਉਹਨੂੰ ਇਨਾਮ ਦਿੱਤਾ। ਗੁਲਾਬ ਸਿੰਘ, ਧਿਆਨ ਸਿੰਘ, ਸੁਚੇਤ ਸਿੰਘ,
ਇਹ ਤਾਂ ਆਮ ਡੋਗਰੇ ਮਜ਼ਦੂਰੀ ਕਰਨ ਵਾਲੇ ਲੋਕ ਸੀ, ਇਹਨਾਂ ਦੇ ਕੋਲ ਕਿਹੜੀ ਜਾਇਦਾਦ ਔਰ ਕਿਹੜਾ ਪੈਸਾ ਸੀ। ਉਹੀ ਮਹਾਰਾਣੀ ਚੰਦ ਕੌਰ ਖੜਕ ਸਿੰਘ ਦੀ ਵਾਈਫ ਔਰ ਕੰਵਰ ਨਿਹਾਲ ਸਿੰਘ ਦੀ ਮਾਂ, ਉਹਨੂੰ ਜੰਮੂ ਲਿਜਾ ਕੇ ਖਜ਼ਾਨਾ ਉਹਦੇ ਕੋਲ ਸੀ, ਬਾਅਦ 'ਚ ਉਸ ਨੂੰ ਨੌਕਰਾਣੀਆਂ ਤੋਂ ਵੱਟੇ ਮਰਵਾ ਕੇ ਮਾਰ ਦਿੱਤਾ। ਅੱਜ ਵੀ ਜੰਮੂ ਦੇ ਵਿੱਚ ਮਹਾਰਾਣੀ ਚੰਦ ਕੌਰ ਦੀ ਸਮਾਧ ਮੌਜੂਦ ਹੈ ਔਰ ਉਹ ਪੈਸੇ ਲਾਹੌਰ ਦਰਬਾਰ ਦੇ ਸੀ। ਲੇਕਿਨ ਇਹਨਾਂ ਨੇ ਜਿਸ ਕਦਰ ਜਿਹੜਾ ਹੈ ਉਹ ਜਦੋਂ ਈਵਨ ਉਹਨਾਂ ਦਾ ਅੱਡ ਜਿਹੜੇ ਉਹਨਾਂ ਦੇ ਜਨਰਲ, ਜਿਨ੍ਹਾਂ 'ਚ ਖਾਸ ਤੌਰ 'ਤੇ ਕਨਿੰਗਮ ਜਿਹੜਾ ਰੈਜ਼ੀਡੈਂਟ ਵੀ ਸੀ ਲੁਧਿਆਣੇ ਦੇ ਵਿੱਚ, ਔਰ ਉਹਨੇ ਬਾਅਦ ਦੇ ਵਿੱਚ ਹਿਸਟਰੀ ਆਫ ਦਾ ਸਿੱਖਸ ਬਾਈ ਕਨਿੰਗਮ ਵੀ ਲਿਖੀ, ਉਹਨੇ ਵੀ ਕਿਹਾ ਔਰ ਦੂਸਰਿਆਂ ਦੇ ਵੀ ਉਹਨਾਂ ਦੇ ਜਿਹੜੇ ਖੁਫੀਆ ਡਾਇਰੀਆਂ 'ਚ ਸੀ ਮੈਂਸ਼ਨ ਐਂਗਲੋ ਸਿੱਖ ਵਾਰ ਦੇ ਉੱਤੇ ਪਹਿਲੀ, ਕਿ the results of the war would have been be different if the community of the lions wouldn't had been be led by traitors। ਕਿ ਇਸ ਜੰਗ ਦੇ ਨਤੀਜੇ ਹੋਰ ਹੁੰਦੇ ਜੇ ਸ਼ੇਰਾਂ ਦੀ ਕੌਮ ਨੂੰ ਜਿਹੜੀ ਹੈ ਟ੍ਰੇਟਰ ਲੀਡ ਨਾ ਕਰ ਰਹੇ ਹੁੰਦੇ। ਔਰ ਮਹਾਰਾਣੀ ਜਿੰਦਾਂ ਦੀ ਜੇ ਸਭ ਤੋਂ ਵੱਡੀ ਕੋਈ ਗਲਤੀ ਕਹੀ ਜਾ ਸਕਦੀ ਹੈ, ਬਾਕੀ ਤਾਂ ਜੋ ਉਹ ਇੱਕ ਮਜਬੂਰ ਮਹਾਰਾਣੀ ਸੀ ਸਾਰੇ ਪਾਸਿਓਂ, ਕਿ ਉਸ ਨੇ ਇਸ ਜੰਗ ਦੀ ਕਮਾਂਡ ਦੇ ਵੇਲੇ ਉੱਥੇ ਇੱਕ ਪਾਸੇ ਤੇਜਾ ਸਿੰਘ ਸੱਦ ਕੇ ਉਹਦੇ ਹਵਾਲੇ ਕੀਤਾ ਔਰ ਸ਼ਾਮ ਸਿੰਘ ਅਟਾਰੀ ਵਾਲਾ ਵੀ ਜੂਝਿਆ। ਔਰ ਉਹ ਵੀ ਜਦੋਂ ਸ਼ਾਹ ਮੁਹੰਮਦ ਨੇ ਉਹ ਕਿੱਸਾ ਲਿਖਿਆ ਜੰਗਨਾਮਾ ਸਿੰਘਾਂ ਫਰੰਗੀਆਂ, ਤੇ ਜਦੋਂ ਉਹਨੇ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਸ ਹਾਰ ਦੇ ਲਈ ਜਿੱਥੇ ਤੇਜਾ ਸਿੰਘ ਲਾਲ ਸਿੰਘ ਜ਼ਿੰਮੇਵਾਰ ਨੇ, ਸਭ ਤੋਂ ਵੱਡੀ ਗਦਾਰੀ ਇਸ ਗੁਲਾਬ ਸਿੰਘ ਡੋਗਰੇ ਦੀ ਸੀ, ਜਿਹਦੀ ਇਹ ਔਲਾਦ ਫਿਰ ਹਰੀ ਸਿੰਘ ਜਿਹੜਾ 47 ਦੇ ਵਿੱਚ ਜਿਹਨੇ ਆਪਣੇ ਲੋਕਾਂ ਦੇ ਨਾਲ ਬਿਟਰੇ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਜਦੋਂ ਪਠਾਨ ਕਬੀਲਿਆਂ ਨੂੰ ਇਹ ਪਤਾ ਲੱਗਾ ਵੀ ਇਹ ਚੱਲ ਰਹੇ ਨੇ, ਉਹਨਾਂ ਨੇ ਮਾਰਚ ਕੀਤਾ ਸ਼੍ਰੀਨਗਰ ਵਾਲੇ। ਵੱਖਰੀ ਕਹਾਣੀ ਹੈ ਕਿ ਉਹ ਵੀ ਸ਼੍ਰੀਨਗਰ ਤੱਕ ਪਹੁੰਚਦੇ ਆ ਲੁੱਟ ਮਾਰ ਦੇ ਵਿੱਚ ਪੈ ਗਏ ਔਰ ਨਤੀਜੇ ਦੇ ਤੌਰ ਤੇ ਜਿਹੜਾ ਉਹ ਭਾਰਤ ਨੂੰ ਮੌਕਾ ਮਿਲਿਆ। ਉਹਨਾਂ ਨੇ ਪਟਿਆਲਾ ਰਿਆਸਤ ਨੂੰ ਅਪਰੋਚ ਕੀਤਾ, ਪਟੇਲ ਨੇ ਜਹਾਜ਼ ਰਾਹੀਂ ਜਿਹੜੇ ਨੇ ਉਹ ਸਿੱਖ ਫੌਜ ਪਹਿਲਾਂ ਲਿਆਂਦੀ ਗਈ, ਉੱਥੇ ਉਤਾਰੀ ਗਈ ਔਰ ਬਾਕੀ ਕਹਾਣੀ ਹੈ ਕਿ ਆਲਮੋਸਟ 1 ਸਾਲ ਉਹਦੀ ਘੇਰਾਬੰਦੀ ਰਹੀ। ਔਰ ਅੱਜ ਜਿਹੜਾ ਕਸ਼ਮੀਰ ਇੱਧਰ ਹੈ ਉਹ ਤਾਂ ਹੈ, ਜਿਹੜਾ ਬਾਕੀ ਹਿੱਸਾ ਦੂਸਰੇ ਪਾਸੇ। ਪਰ ਇਹ ਮੋਦੀ ਨੇ ਇਹ ਸਾਰੇ ਈਵਨ 27 ਮਈ ਦਾ ਦਿਨ ਜਦੋਂ ਕਿਸੇ ਦੀ ਵਫਾਤ ਹੋਈ ਹੁੰਦੀ ਹੈ ਜਾਂ ਦੂਜਾ, ਨਹਿਰੂ ਕੋਈ ਛੋਟਾ ਬੰਦਾ ਨਹੀਂ ਸੀ। ਇਹ ਤਾਂ ਜਿਸ ਕਿਸਮ ਦਾ ਅਨਪੜ੍ਹ ਗਧਾ ਔਰ ਝੂਠਾ ਬੰਦਾ ਹੈ ਨਹਿਰੂ, ਇਹਦੇ ਬਾਵਜੂਦ ਕਿ ਸਿੱਖਾਂ ਦੇ ਲਈ ਵੀ ਉਹਦੇ ਮਨ 'ਚ ਨਫ਼ਰਤ ਸੀ ਔਰ ਉਹ ਕਹਾਣੀ ਡਿਫਰੈਂਟਲੀ ਹੈ। ਬਟ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਡੈਵਲ ਹੁੰਦਾ, ਸ਼ੈਤਾਨ ਹੁੰਦਾ, ਉਹਨੂੰ ਵੀ ਜੇ ਉਹਦੇ 'ਚ ਕੋਈ ਗੁਣ ਨੇ, ਸ਼ੈਤਾਨ ਘੱਟੋ ਘੱਟ ਸਾਨੂੰ ਚੇਤਨਤਾ ਰੱਖਦਾ ਹੈ ਕਿ ਭਾਈ ਰੱਬ ਨਾਲ ਮਿਲਣਾ ਹੈ, ਇਹ ਸ਼ੈਤਾਨ ਵਿੱਚ ਰੁਕਾਵਟ ਹੈ, ਇਹਦੀਆਂ ਆਬਸਟੈਕਲਸ ਤੋਂ ਕਿਵੇਂ ਬਚਣਾ ਹੈ। ਸੋ ਨਹਿਰੂ ਨੇ ਜਿਹੜਾ ਉਹ ਭਾਰਤ ਦਾ ਜੋ ਵੀ ਬਾਅਦ ਦੇ ਵਿੱਚ ਸਾਹਮਣੇ ਆਇਆ, ਜਿਨ੍ਹਾਂ ਇੰਸਟੀਟਿਊਸ਼ਨਸ ਦੀਆਂ ਫਾਊਂਡੇਸ਼ਨਸ ਲੈ ਕੀਤੀਆਂ ਔਰ ਜਿਸ ਲੈਵਲ ਦੇ ਉੱਤੇ ਇੰਟਰਨੈਸ਼ਨਲ ਪੋਲਿਟਿਕਸ ਦੀ ਅੰਡਰਸਟੈਂਡਿੰਗ ਔਰ ਦੂਸਰਾ ਪਾਰਟਸ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅੱਜ ਪਾਕਿਸਤਾਨ ਨੂੰ ਔਰ ਇਹ ਮੋਦੀ ਨੇ ਜਿਹੜਾ ਆਪਣੀ ਲੇਟੈਸਟ ਤਕਰੀਰ ਕੀਤੀ ਹੈ ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਜਿਹੜੀ ਦਹਿਸ਼ਤਗਰਦੀ ਹੈ ਇਹ ਪਾਕਿਸਤਾਨ ਦੀ ਕੋਈ ਇੰਡੀਆ ਦੇ ਖਿਲਾਫ ਪ੍ਰੌਕਸੀ ਵਾਰ ਨਹੀਂ ਹੈ, ਇਹ ਮਿਲਟਰੀ ਸਟ੍ਰੈਟਜੀ ਹੈ। ਕਿਉਂਕਿ ਡਾਇਰੈਕਟ ਜੰਗਾਂ ਦੇ ਵਿੱਚ ਉਹ ਭਾਰਤ ਨੂੰ ਹਰਾ ਨਹੀਂ ਸਕੇ, ਉਹਨਾਂ ਨੇ ਦੀ ਸ਼ਿਕਸਤ ਹੋਈ ਔਰ ਉਹਨਾਂ ਨੇ ਪਾਕਿਸਤਾਨ ਨੇ ਇਸ ਨੂੰ ਜਿਹੜਾ ਐਜ਼ ਏ ਵਿਉਂਤਬੰਦੀ ਐਜ਼ ਏ ਸਟ੍ਰੈਟਜੀ ਇਸਤੇਮਾਲ ਕੀਤਾ। ਇਸ ਗੱਲ ਵੱਲ ਜੇ ਅਸੀਂ ਇਸ ਨੂੰ ਨਾ ਵੀ ਜਿਹੜਾ ਉਹ ਨੈਗੇਟ ਜਾਂ ਉਸ ਨੂੰ ਐਂਡੋਰਸ ਕਰੀਏ, ਪਰ ਗੱਲ ਮੁੱਢਲੇ ਤੌਰ ਤੇ ਤਾਂ ਇਹ ਹੈ ਵੀ ਮਸਲਾ ਦਹਿਸ਼ਤਗਰਦੀ ਦਾ ਨਹੀਂ ਹੈ, ਮਸਲਾ ਤਾਂ ਜੰਮੂ ਕਸ਼ਮੀਰ ਦੇ ਇਸ਼ੂ ਦਾ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਜੇ ਔਰ ਇਹ ਜਿਹੜਾ ਉਸ ਨੂੰ ਡਾਕੂਮੈਂਟ ਆਫ ਐਕਸੈਸ਼ਨ ਕਹਿੰਦੇ ਨੇ, ਹਰੀ ਸਿੰਘ ਨੇ ਜੀ ਇੰਡੀਆ ਨੂੰ ਐਕਸੀਡ, ਉਸ ਤੋਂ ਬਾਅਦ ਹਰੀ ਸਿੰਘ ਦਾ ਲੱਭਾ ਹੀ ਨਹੀਂ। ਹਰੀ ਸਿੰਘ ਨੂੰ ਕਿੱਥੇ ਕੌਣ ਲੈ ਗਿਆ, ਕੀ ਹੋਇਆ? ਕਰਨ ਸਿੰਘ ਰਾਹੀਂ ਜੋ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਜੋ ਕਰਵਾਇਆ, ਈਵਨ ਉਹ ਸ਼ੇਖ ਅਬਦੁੱਲਾ ਜਿਹੜਾ ਜਿਵੇਂ ਮਾਸਟਰ ਤਾਰਾ ਸਿੰਘ ਢਹਿ ਚੜਿਆ ਹੋਇਆ ਸੀ ਨਹਿਰੂ ਔਰ ਪਟੇਲ ਦੇ, ਔਰ ਉਹਨੇ ਸਿੱਖਾਂ ਦੀ ਜਿਹੜੀ ਆ ਉਹ ਬਰਬਾਦੀ ਦੀ ਇਬਾਰਤ ਲਿਖੀ ਜਦੋਂ ਇਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਉੱਤੇ ਭਰੋਸਾ ਪ੍ਰਗਟ ਕੀਤਾ। ਇਵੇਂ ਹੀ ਸ਼ੇਖ ਅਬਦੁੱਲਾ ਨਹਿਰੂ ਦਾ ਯਾਰ ਬਣਿਆ ਹੋਇਆ ਸੀ, ਸਮਝਦਾ ਸੀ ਵੀ ਮੈਂ ਵੀ ਨਹਿਰੂ ਵਾਲਾ ਮਟੀਰੀਅਲ ਹੈ, ਕੱਲ ਨੂੰ ਮੈਂ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ। ਔਰ ਉਹ ਸਾਰੇ ਹੀ ਜਿਹੜੇ ਨੇ ਉਵੇਂ ਜੋ ਰੋਲ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੀ ਸਲੇਵਰੀ 'ਚ ਅਦਾ ਕੀਤਾ, ਉਹੀ ਸ਼ੇਖ ਅਬਦੁੱਲਾ ਨੇ ਕੀਤਾ ਔਰ ਉਹੀ ਉਹਦੀ ਤੀਜੀ ਜਨਰੇਸ਼ਨ ਵੀ ਕਰ ਰਹੀ ਹੈ। ਭਾਵੇਂ
ਫਾਰੂਕ ਅਬਦੁੱਲਾ ਜਾਂ ਉਮਰ ਅਬਦੁੱਲਾ ਕਦੀ ਕਦਾਈ ਕਦੇ ਜਦੋਂ ਕੁਝ ਕਹਿ ਦਿੰਦੇ ਨੇ, ਬਹੁਤਿਆਂ ਨੂੰ ਲੱਗਦਾ ਦੇਖੋ ਜੀ ਉਹ ਕਸ਼ਮੀਰੀਅਨ ਨਹੀਂ, ਉਹਨਾਂ ਨੂੰ ਜਿਹੜਾ ਅਲਟੀਮੇਟਲੀ ਸ਼ੇਖ ਅਬਦੁੱਲੇ ਦੇ ਨਾਲ ਵੀ, ਇਹਦੇ ਬਾਵਜੂਦ ਕਿ ਸ਼ੇਖ ਅਬਦੁੱਲੇ ਨੇ ਇਹਨਾਂ ਦੇ ਨਾਲ ਜਿਹੜਾ ਸਮਝੌਤੇ 'ਚ ਆਰਟੀਕਲ 370 ਆਪਣਾ ਅੱਡ ਝੰਡਾ, ਆਪਣਾ ਕਸ਼ਮੀਰੀ ਗੀਤ ਔਰ ਡੋਮਿਸਾਈਲ ਔਰ ਇਹ ਸਾਰੇ ਲਏ, ਅੱਜ ਕਿੱਥੇ ਨੇ ਉਹ ਸਾਰੇ। ਔਰ ਕੁਝ ਅਰਸੇ ਬਾਅਦ ਹੀ ਅਬਦੁੱਲਾ ਨੂੰ, ਸ਼ੇਖ ਅਬਦੁੱਲਾ ਨੂੰ ਕਰਨ ਸਿੰਘ ਔਰ ਨਹਿਰੂ ਨੇ ਕਹਿ ਕੇ ਕਿ ਜੀ ਅਮਰੀਕਾ ਨਾਲ ਸਾਜ਼ਬਾਜ਼ ਕਰ ਰਿਹਾ ਜੰਮੂ ਕਸ਼ਮੀਰ ਨੂੰ ਦੀ ਆਜ਼ਾਦੀ ਦੇ ਲਈ, ਔਰ ਉਹਨੂੰ ਜਿਹੜਾ ਉਹ ਨਜ਼ਰਬੰਦ ਕਰ ਦਿੱਤਾ ਸੀ। ਕਿੰਨੇ ਸਾਲ ਰਿਹਾ, 12-13 ਸਾਲ, ਇੱਕ ਵਾਰ ਫੇਰ ਰਿਹਾ। ਔਰ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਉਸ ਜ਼ਮਾਨੇ 'ਚ ਬਣੀ, ਪਹਿਲਾ ਉਹਨਾਂ ਦਾ ਜਿਹੜਾ ਪ੍ਰਿਜ਼ਨਰ ਆਫ ਕੌਂਸ਼ੀਅੰਸ ਸੀ ਉਹ ਸ਼ੇਖ ਅਬਦੁੱਲਾ ਸੀ ਜੀ। ਸੋ ਜ਼ਾਹਰ ਹੈ ਵੀ ਇਹ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਹੈ ਉਹ ਦਹਿਸ਼ਤਗਰਦ ਮੁੱਦਾ ਨਹੀਂ ਹੈ, ਨਾ ਹੀ ਦਹਿਸ਼ਤਗਰਦੀ ਜਿਹੜੀ ਆ ਉਹ ਜਿਹੜੇ ਕਬਾਇਲੀ ਆਏ ਜਾਂ ਦੂਜੇ ਆਏ, ਇਹ ਤਾਂ ਉਦੋਂ ਵੀ, ਹਾਲਾਂ ਇਹਦੇ ਲਈ ਬਹੁਤ ਵੱਡਾ ਜੇ ਜ਼ਿੰਮੇਵਾਰੀ ਹੈ। ਅੱਜ ਵੀ ਜਿਹੜੀ ਸਾਡੇ ਵੀਰ ਨੇ ਪਾਕਿਸਤਾਨੀ, ਉਹਨਾਂ ਦੇ ਨਾਲ ਗੁਫ਼ਤਗੂ ਹੋ ਰਹੀ ਸੀ, ਤੇ ਜਿਹੜੇ ਬ੍ਰਿਟਿਸ਼ਰਸ ਜਿਨ੍ਹਾਂ ਨੇ ਇੱਕ ਕਲੋਨੀਅਲ ਮੈਪ ਮੇਕਿੰਗ ਕੀਤੀ, ਸਾਨੂੰ ਵੀ ਫਸਾਇਆ, ਕਸ਼ਮੀਰੀਆਂ ਨੂੰ ਵੀ ਫਸਾਇਆ। ਇਕੱਲਾ ਇਹ ਨਹੀਂ, ਆ ਜੋ ਫਲਸਤੀਨ 'ਚ ਚੱਲ ਰਿਹਾ ਹੈ, ਜੋ ਬਹੁਤ ਸਾਰੇ ਅਫਰੀਕਨ ਮੁਲਕਾਂ 'ਚ ਹੈ, ਕੌਣ ਹੈ ਇਹਦੇ ਲਈ, ਕੌਣ ਜ਼ਿੰਮੇਵਾਰ ਨੇ? ਇਹੀ ਯੂਰਪੀਅਨ ਕਲੋਨੀਅਲ ਜਿਨ੍ਹਾਂ ਨੇ ਮੈਪ ਮੇਕਿੰਗ ਕੀਤੀ। ਔਰ ਇੱਕ ਵੀ ਗੋਰੇ ਦੇ ਕਿਸੇ ਨੇ ਚਪੇੜ ਨਹੀਂ ਮਾਰੀ 15 ਅਗਸਤ 1947 ਨੂੰ। ਇਧਰ ਉਸ ਕਿਸਮ ਦੀ ਖੁੰਖਾਰ ਸਿਵਲ ਵਾਰ, 1.5 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ, ਕਿੰਨੇ ਕਰੋੜ ਬੇਘਰ ਹੋਏ। ਔਰ ਅੱਜ ਵੀ ਉਹ ਮੁੱਦਾ, ਅੱਜ ਉਹ ਭਾਵੇਂ ਸਿੱਖ ਇਸ਼ੂ ਹੈ ਇੰਡੀਅਨ ਆਕੂਪਾਈਡ ਪੰਜਾਬ ਦਾ ਜਾਂ ਇੰਡੀਅਨ ਆਕੂਪਾਈਡ ਜੰਮੂ ਕਸ਼ਮੀਰ ਦਾ, ਹੈ ਇਹ ਕਲੋਨੀਅਲ ਮੈਪ ਮੇਕਿੰਗ ਦਾ ਨਤੀਜਾ ਹੀ ਹੈ। ਸੋ ਇਸ ਸਾਰੇ ਦੇ ਚੱਲਦਿਆਂ ਜਦੋਂ ਇਹ ਕਨਫਲਿਕਟ ਦੋਨੋਂ ਪਾਸੇ ਫੌਜ ਵੀ ਜਿਹੜੀ ਆਈ, ਤੇ ਨਹਿਰੂ ਹੀ ਸੀ ਜਿਹੜਾ ਜੰਮੂ ਕਸ਼ਮੀਰ ਦੇ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ। ਔਰ UN ਸਿਕਿਉਰਿਟੀ ਕਾਉਂਸਲ 'ਚ ਜਦੋਂ ਇਹ ਮਤਾ ਆਇਆ, ਔਰ ਜ਼ਾਹਰ ਹੈ ਕਿ ਜਿਹੜਾ ਸਭ ਤੋਂ ਅੱਜ ਤੱਕ ਜਿਹੜਾ ਜੇ ਕਿਹਾ ਜਾਏ ਕਿ ਜਦੋਂ ਦੀ ਯੂਨਾਈਟਿਡ ਨੇਸ਼ਨਸ ਬਣੀ ਹੈ ਉਦੋਂ ਤੋਂ ਹੁਣ ਤੱਕ ਜਿਹੜਾ ਅਨਰਿਜ਼ੋਲਵਡ ਜੇ ਕੋਈ ਇੱਕ ਇਸ਼ੂ ਕਹਿਣਾ ਹੋਵੇ, ਫਲਸਤੀਨ ਤਾਂ ਉਸ ਤੋਂ ਬਾਅਦ 'ਚ ਆਉਂਦਾ ਹੈ, ਤੇ ਉਹ ਜੰਮੂ ਕਸ਼ਮੀਰ ਦਾ। ਔਰ ਉਹ ਸਿਕਿਉਰਿਟੀ ਕਾਉਂਸਲ ਦੇ ਉਸ ਤੋਂ ਬਾਅਦ 14-15 ਰੈਜ਼ੋਲੂਸ਼ਨ ਹੋਏ ਕਿ ਭਾਈ ਇੱਥੇ ਜਿਹੜਾ ਤੁਸੀਂ ਜਿਹੜਾ ਉਹ ਪਲੇਬਿਸਾਈਡ ਕਰਾ ਲਓ, ਜਿਹਨੂੰ ਅੱਜ ਰਾਏਸ਼ੁਮਾਰੀ ਕਿਹਾ ਜਾਂਦਾ ਜਾਂ ਰੈਫਰੈਂਡਮ ਲਫ਼ਜ਼ ਜ਼ਿਆਦਾ ਕਾਮਨ ਹੋ ਗਿਆ, ਉਦੋਂ ਪਲੇਬਿਸਾਈਡ ਲਫ਼ਜ਼ ਸੀ ਕਿ ਵੀ ਜੰਮੂ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ ਕਿ ਵੀ ਉਹ ਇੰਡੀਆ ਜੁਆਇਨ ਕਰਨਾ ਚਾਹੁੰਦੇ ਨੇ ਜਾਂ ਪਾਕਿਸਤਾਨ ਜੁਆਇਨ ਕਰਨਾ ਚਾਹੁੰਦੇ ਨੇ। ਔਰ ਉਹਦਾ ਕੋਈ ਨਾ ਕੋਈ ਮੈਕੈਨਿਜ਼ਮ ਹੋਣਾ ਸੀ ਕਿ ਦੋਨੋਂ ਭਾਰਤ ਪਾਕਿਸਤਾਨ ਆਪਣੀਆਂ ਫੌਜਾਂ ਬਾਹਰ ਕੱਢਣ, ਪਿੱਛੇ ਲਿਜਾਣ। ਔਰ ਉਹ ਪਰ ਕਿਉਂਕਿ ਭਾਰਤ ਨੂੰ ਪਤਾ ਹੈ ਵੀ ਉਹ ਤਾਂ ਬਿਲਕੁਲ ਵਿਦ ਆਰਮੀ ਜੈਕ ਬੂਟ ਜਿਹੜਾ ਉਹਨਾਂ ਨੇ ਕਸ਼ਮੀਰੀਆਂ ਦੇ ਧੌਣ ਦੇ ਉੱਤੇ ਜਾਂ ਕਸ਼ਮੀਰੀਆਂ ਦੀ ਛਾਤੀ ਦੇ ਉੱਤੇ ਰੱਖਿਆ ਹੋਇਆ, ਉਹਦੇ ਥੱਲੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ। ਇਸ ਲਈ ਭਾਰਤ ਨੇ ਲਗਾਤਾਰਤਾ ਦੇ ਨਾਲ ਉੱਥੇ ਉਹ ਇੱਕ ਸ਼ੈਮ ਇਲੈਕਸ਼ਨਸ ਕਰਵਾਉਂਦੇ ਨੇ। ਹੁਣ ਤਾਂ ਜੰਮੂ ਕਸ਼ਮੀਰ ਦਾ ਸੂਬੇ ਦਾ ਰੁਤਬਾ ਵੀ ਖਤਮ ਕਰ ਦਿੱਤਾ, ਲਦਾਖ ਨੂੰ ਵੈਸੇ ਯੂਨੀਅਨ ਟੈਰੀਟਰੀ ਬਣਾ ਦਿੱਤਾ, ਜੰਮੂ ਕਸ਼ਮੀਰ ਔਰ ਉਹਦੀ ਡੈਮੋਗ੍ਰਾਫੀ ਔਰ ਦੂਸਰੀ ਬਦਲ ਰਹੇ ਨੇ। ਹੁਣ ਇਸ ਸਭ ਦੇ ਬਾਵਜੂਦ ਇਹ ਜਿਹੜਾ ਮੋਦੀ ਹੈ ਇਹ ਕਹਿਣ ਦੀ ਹਿੰਮਤ ਰੱਖਦਾ ਹੈ ਕਿ ਜੀ ਦੇਖੋ ਇਹ ਤਾਂ 47 ਦੇ ਵਿੱਚ ਗੁਲਾਮੀ ਮੁੱਕਣੀ ਸੀ, ਪਰ ਇਹਨਾਂ ਨੇ ਤਾਂ ਜਿਹੜਾ ਹੈ ਉਹ ਭਾਰਤ ਮਾਤਾ ਨੂੰ ਉਸ ਦੀਆਂ ਹੀ ਬਾਹਾਂ ਕੱਢ ਦਿੱਤੀਆਂ। ਉਹ ਕਹਿੰਦਾ ਦਾ ਚੇਨਸ ਆਫ ਸਰਵਿਚੂਡ ਸ਼ੁੱਡ ਹੈਵ ਬੀਨ ਕੱਟ, but it was her arms that were chopped off instead. The country was divided into 3 parts, and on the same night the first terrorist attack took place on the soil of Kashmir, Mr. Modi said. ਉਹ ਕਹਿੰਦਾ ਜੀ ਪਹਿਲਾ ਦਹਿਸ਼ਤਗਰਦ ਹਮਲਾ 15 ਅਗਸਤ 1947 ਜਦੋਂ ਭਾਰਤ ਮਾਤਾ ਦੀਆਂ ਬਾਹਾਂ ਕੱਟ ਦਿੱਤੀਆਂ। ਚਲੋ ਟੁੰਡੇ ਤਾਂ ਮੰਨ ਲਿਆ ਉਹਨਾਂ ਨੇ ਵੀ ਤੁਸੀਂ ਟੁੰਡੇ ਹੋ, ਇਸ ਲਈ ਜਿਹੜਾ ਤੁਹਾਨੂੰ ਮੁਬਾਰਕ ਟੁੰਡਾ ਹੋਣਾ ਤੁਹਾਡਾ। ਪਰ ਤੁਸੀਂ ਦੇਖੋ ਝੂਠਾ ਨੈਰੇਟਿਵ ਕਿਵੇਂ ਸਿਰਜ ਰਿਹਾ। ਹੁਣ ਕੱਲੀ ਗੱਲ ਇਹ ਨਹੀਂ ਹੈ ਕਿ ਵੀ ਉਹ ਨਹਿਰੂ ਨੂੰ ਜਿਹੜਾ ਉਹ ਮਲਾਈਨ ਕਰਨ ਦੀ ਲਾਈਨ ਹੈ, ਸਾਰੇ ਜੰਮੂ ਕਸ਼ਮੀਰ ਦੇ ਇਸ਼ੂ ਨੂੰ ਹੀ ਜਿਹੜਾ ਉਹ ਉਸ ਬਰਨਰ ਤੋਂ ਹੀ ਲਾ ਦੇਣ ਦਾ ਕਿ ਜੀ ਇਹ ਤਾਂ ਇਸ਼ੂ ਹੀ ਕੋਈ ਨਹੀਂ, ਇਹ ਤਾਂ ਜਿਹੜੀ ਰਿਵੋਲਟ ਵੀ ਸੀ ਉਦੋਂ ਜਾਂ ਦੂਜਾ ਉਹ ਵੀ ਦਹਿਸ਼ਤਗਰਦੀ ਸੀ। ਤੇ ਜੇ ਏਡੀ ਦਹਿਸ਼ਤਗਰਦੀ ਸੀ ਤਾਂ ਤੁਸੀਂ ਲੈ ਕੇ ਕਿਉਂ ਗਏ ਸੀ UN ਸਿਕਿਉਰਿਟੀ ਕਾਉਂਸਲ? ਫਿਰ ਕਹਿੰਦੇ ਨਾ ਉਹ ਪਟੇਲ ਦੀ ਗੱਲ ਨਹੀਂ ਮੰਨੀ। ਉਦੋਂ ਪਟੇਲ ਇਹ ਕਹਿੰਦਾ ਸੀ ਸਫਾਈ ਕਰ ਦਿਓ। ਉਸੇ ਪਟੇਲ ਨੇ ਤੁਹਾਡੀ ਜਥੇਬੰਦੀ ਨੂੰ RSS ਨੂੰ ਗਾਂਧੀ ਦੇ ਮਰਡਰ 'ਚ ਮੁਲਵਸ ਹੋਣ ਕਰਕੇ ਦਹਿਸ਼ਤਗਰਦ ਜਮਾਤ ਬਣਾਇਆ। ਫਿਰ ਐਮਰਜੈਂਸੀ ਦੇ ਵੇਲੇ ਤੁਹਾਨੂੰ ਦਹਿਸ਼ਤਗਰਦ ਬਣਾਇਆ। ਫਿਰ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਉਦੋਂ ਤੁਹਾਨੂੰ ਦਹਿਸ਼ਤਗਰਦ ਬਣਾਇਆ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਹੈ ਉਹ ਹੁਣ ਜਦੋਂ ਅਸੀਂ ਇਹ ਦੇਖ ਰਹੇ ਹਾਂ
ਕਿ ਫਿਰ ਇਹਦੀ ਉਦਾਹਰਣ ਇਹ ਦੇ ਰਿਹਾ ਕਿ ਜੀ ਪਾਕਿਸਤਾਨ ਦੀ ਮਿਲਟਰੀ ਸਟ੍ਰੈਟਜੀ ਦੇਖੋ, ਜਿਨ੍ਹਾਂ ਨੂੰ ਅਸੀਂ ਮਾਰਿਆ 7-8 ਮਈ ਵਾਲਿਆਂ ਨੂੰ, ਉਹਨਾਂ ਨੂੰ ਪਾਕਿਸਤਾਨੀ ਨੈਸ਼ਨਲ ਝੰਡਿਆਂ ਦੇ ਵਿੱਚ ਲਪੇਟ ਕੇ ਔਰ ਉਹਨਾਂ ਨੂੰ ਆਨਰੇਬਲ ਢੰਗ ਦੇ ਨਾਲ ਜਿਹੜਾ ਉਹ ਉਹਨਾਂ ਦੀ ਬਰੀਅਲ ਕੀਤੀ ਗਈ। ਤੁਸੀਂ ਬੇਗੁਨਾਹ ਔਰਤਾਂ ਦੇ ਬੱਚਿਆਂ ਦੇ ਉੱਤੇ ਹਮਲਾ ਕੀਤਾ, ਉਹ ਪਾਕਿਸਤਾਨੀ ਸ਼ਹਿਰੀ ਨੇ, ਕਿਉਂ ਨਾ ਉਹਨਾਂ ਨੂੰ ਆਨਰ ਕਰਨ। ਲੇਕਿਨ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਭਾਈ ਇਹ ਜਿਹੜਾ ਉਹ ਝੂਠਾ ਨੈਰੇਟਿਵ ਸਿਰਜਣ ਦੀ ਇਹਨਾਂ ਦੀ ਕੋਸ਼ਿਸ਼ ਹੈ, ਔਰ ਇਹ ਸਾਰੇ ਨੈਰੇਟਿਵ ਦੇ ਚੱਲਦੇ ਆ ਨਾਲ ਦੀ ਨਾਲ ਇਹਨਾਂ ਨੇ ਕਿਵੇਂ ਸੱਚ ਦੀ ਆਵਾਜ਼ ਨੂੰ ਦਬਾਇਆ। ਜਿਉਂ ਹੀ ਇਹ ਸਾਰੀ ਸ਼ੁਰੂਆਤ ਹੁੰਦੀ ਹੈ 7-8-9 ਮਈ ਵਾਲਾ 6-8 ਹਜ਼ਾਰ ਤੋਂ ਜ਼ਿਆਦਾ ਜਿਹੜੇ YouTube ਅਕਾਊਂਟ ਸੀ, ਐਕਸ ਅਕਾਊਂਟ ਸੀ, ਉਹ ਭਾਰਤ ਨੇ ਬੰਦ ਕਰ ਦਿੱਤੇ, ਉਹਨਾਂ ਨੂੰ ਬਲੌਕ ਕਰਤਾ। ਹੁਣ ਆ ਰਿਹਾ ਜੀ ਕਿ ਕੁਛ, ਔਰ ਜਿਨ੍ਹਾਂ ਨੂੰ ਬੰਦ ਕੀਤਾ ਉਹਨਾਂ 'ਚ BBC ਦੀ ਉਰਦੂ ਸਰਵਿਸ ਵੀ ਸ਼ਾਮਲ ਸੀ, ਹੋਰ ਪ੍ਰੋਮੀਨੈਂਟ ਯੂਟਿਊਬਰ ਵੀ ਸ਼ਾਮਲ ਸੀ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਵੀ ਇਹਨਾਂ ਦਾ ਝੂਠ ਦਾ ਸੌਦਾ ਨਹੀਂ ਵਿਕਣਾ। ਜਿਹੜਾ ਹੁਣ ਮੋਦੀ ਲਗਾਤਾਰਤਾ ਨਾਲ ਇਹ ਕਹਿ ਕੇ ਜੀ ਇਹ ਸੰਦੂਰ ਆਪਰੇਸ਼ਨ ਤੇ ਫਲਾਣਾ, ਮੇਰੇ ਰਗਾਂ 'ਚ ਵੀ ਜਿਹੜਾ ਉਹ ਸੰਦੂਰ ਜਿਹੜਾ ਉਹ ਉਹਦੀ ਗਰਮੀ ਫੈਲੀ ਹੋਈ ਹੈ, ਔਰ ਉਹ ਸਾਰੇ ਦਾ। ਔਰ ਇਸ ਕੱਲਾ ਇਹੀ ਨਹੀਂ, ਜੇ ਤੁਸੀਂ ਪ੍ਰੋਪੇਗੈਂਡੇ ਦੇ ਲਿਹਾਜ਼ ਨਾਲ ਦੇਖੋ ਕਿ BSF ਨੂੰ ਬੜੀ ਟ੍ਰਿਬਿਊਟ ਦਿੱਤੀ ਅੱਜ, ਕਿ BSF ਨੇ ਪਾਕਿਸਤਾਨ ਦੀਆਂ 70 ਪੋਸਟਾਂ ਜਿਹੜੀਆਂ ਸੀ ਜੰਗੀ ਪੋਸਟਾਂ, ਉਹਨਾਂ ਨੂੰ ਜਿਹੜਾ ਉਹ ਉਡਾ ਦਿੱਤਾ ਉਹਨਾਂ ਨੇ। 3 ਟੈਰਰ ਲਾਂਚ ਪੈਡ ਜਿਹੜੇ ਨੇ ਆਪਰੇਸ਼ਨ ਸੰਦੂਰ ਦੇ ਦੌਰਾਨ ਉਡਾਏ। ਔਰ ਈਵਨ ਇਸ ਹੱਦ ਤੱਕ ਝੂਠ ਹੈ ਕਿ ਚਾਈਨਾ ਦੀ ਗਲੋਬਲ ਟਾਈਮਜ਼ ਨੇ ਪਿਛਲੇ ਦਿਨਾਂ 'ਚ ਐਡੀਟੋਰੀਅਲ ਲਿਖਿਆ, ਹੋਪ ਸਮ ਇੰਡੀਅਨ ਮੀਡੀਆ ਆਊਟਲੈਟਸ ਰਿਟਰਨ ਟੂ ਰੈਸ਼ਨੈਲਿਟੀ ਐਂਡ ਫੈਕਟਸ, ਕਿ ਵੀ ਤੁਸੀਂ ਇੰਨਾ ਹੀ ਝੂਠ ਦੇ ਉੱਤੇ ਸਾਰਾ ਕੁਝ ਖੜਾ ਕਰ ਰਹੇ ਹੋ, ਅਕਲ ਦੀ ਦਵਾਈ ਖਾਓ, ਵਾਪਸ ਮੁੜੋ, ਕੁਛ ਤਾਂ ਰੈਸ਼ਨੈਲਿਟੀ ਔਰ ਦੂਸਰਾ ਦਿਖਾਓ। ਔਰ ਇੱਕ ਪਾਸੇ ਉਹਨਾਂ ਨੇ ਇਹ ਲਾਈਨ ਰੱਖੀ ਹੋਈ ਹੈ, ਦੂਜੇ ਪਾਸੇ ਜਿਵੇਂ ਅਸੀਂ ਕਿਹਾ ਕਿ ਭਾਈ ਉਹ ਰੈਂਟਾ ਸਿੱਖ ਤਰਨਜੀਤ ਸੰਧੂ ਜਿਹੜਾ ਐਂਬੈਸਡਰ ਹੈ ਅਮਰੀਕਾ ਦੇ ਵਿੱਚ ਇੰਡੀਆ ਦਾ, ਜਿਹਦੇ ਹੁੰਦਿਆਂ ਗੁਰਪਤਵੰਤ ਪੰਨੂ ਮਰਡਰ ਪਲਾਟ ਹੋਣ ਜਾ ਰਿਹਾ ਸੀ, ਜਿਹਨੂੰ ਫਾਈਲ ਕੀਤਾ ਅਮਰੀਕਨ ਏਜੰਸੀਆਂ ਨੇ, ਜਿਹਦੇ ਦੌਰਾਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਉਹ ਹੁਣ ਔਰ ਜ਼ਮਾਨਤ ਜ਼ਬਤ ਹੋਈ ਹੈ ਉਹਦੀ, ਉਹਨੂੰ ਅੱਗੇ ਕੀਤਾ ਹੋਇਆ। ਔਰ ਉਹ ਕਹਿ ਰਿਹਾ ਜੀ ਅਸੀਂ ਜਿਹੜਾ ਉਹ ਫਲਾਣੇ ਗਿਆਨਾ ਮੁਲਕ ਦੇ ਵਿੱਚ ਉਹ ਬੜੀ ਸਪੋਰਟ ਹੈ ਸਾਨੂੰ, ਗਿਆਨਾ ਤੇ ਪਨਾਮਾ, ਇਹ ਉਹਦੀ ਸਪੋਰਟ ਕਰ ਰਹੇ। ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਵੀ ਜਿਹੜੇ ਨੇ ਉਹ ਤੁਰਕੀ ਵੀ, ਅਜ਼ਰਬਾਈਜਾਨ, ਤਾਜ਼ਿਕਸਤਾਨ ਔਰ ਈਰਾਨ, ਇਹਨਾਂ 4 ਮੁਲਕਾਂ ਦੇ ਦੌਰੇ ਤੇ ਨਿਕਲੇ ਨੇ। ਭਾਰਤ ਦੇ ਵਿੱਚ ਤਾਂ ਤੁਰਕੀ ਦੇ ਲਈ ਤੁਰਕੀਆ ਉਹਦਾ ਹੁਣ ਨਵਾਂ ਨਾਂ ਹੈ, ਬੜੀ ਨਫ਼ਰਤ ਫੈਲਾਈ ਹੋਈ ਹੈ। ਲੇਕਿਨ ਸ਼ਹਬਾਜ਼ ਸ਼ਰੀਫ ਨੇ ਸ਼ੁਕਰੀਆ ਵੀ ਅਦਾ ਕੀਤਾ ਟਰਕੀ ਦਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਟਰਕੀ ਦੇ ਬਣੇ ਹੋਏ ਜਿਹੜੇ ਡਰੋਨ ਨੇ ਉਹਨਾਂ ਨੇ ਇਸ ਦੇ ਵਿੱਚ ਬੜੀ ਡਿਸਾਈਸਿਵ ਭੂਮਿਕਾ ਨਿਭਾਈ ਹੈ। ਔਰ ਇਸੇ ਤਰ੍ਹਾਂ ਹੁਣ ਈਰਾਨ ਦੇ ਨਾਲ ਵੀ, ਔਰ ਈਰਾਨ ਦਾ ਵੀ ਥੈਂਕ ਯੂ ਕੀਤਾ ਪਾਕਿਸਤਾਨ ਨੇ। ਅਜ਼ਰਬਾਈਜਾਨ ਬਹੁਤ ਖੁੱਲ੍ਹ ਕੇ ਪਾਕਿਸਤਾਨ ਦੇ ਨਾਲ ਆਇਆ, ਔਰ ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਕਿ ਵੀ ਜਦੋਂ ਅਜ਼ਰਬਾਈਜਾਨ ਔਰ ਅਰਮੀਨੀਆ ਦੇ ਵਿੱਚ, ਅਰਮੀਨੀਆ ਨੂੰ ਤਾਂ ਪਾਕਿਸਤਾਨ ਨੇ ਰੈਕਗਨਾਈਜ਼ ਹੀ ਨਹੀਂ ਕੀਤਾ ਹੋਇਆ, ਤੇ ਅਜ਼ਰਬਾਈਜਾਨ ਦੀ ਵੀ ਮਦਦ ਖੁੱਲ੍ਹ ਕੇ ਟਰਕੀ ਨੇ ਵੀ ਕੀਤੀ ਸੀ, ਪਾਕਿਸਤਾਨ ਨੇ ਵੀ ਕੀਤੀ ਸੀ। ਔਰ ਇਹ ਜਿਹੜੇ ਡਰੋਨ ਨੇ ਜਿਹੜੇ ਇਸਤੇਮਾਲ ਹੁਣ ਹੋਏ ਨੇ ਪਾਕਿਸਤਾਨ ਵੱਲੋਂ, ਟਰਕੀ ਮੇਡ ਔਰ ਬੜੇ ਇਕਨੋਮਿਕਲ ਨੇ, ਬੜੇ ਘੱਟ ਕੀਮਤ ਦੇ, ਇਹ ਅਜ਼ਰਬਾਈਜਾਨ ਨੂੰ ਵੀ ਪ੍ਰੋਵਾਈਡ ਕੀਤੇ ਗਏ ਸੀ। ਔਰ ਇਸੇ ਤਰ੍ਹਾਂ ਤਾਜ਼ਿਕਸਤਾਨ ਵੀ। ਹੁਣ ਪਾਕਿਸਤਾਨ ਨੇ ਘੱਟੋ ਘੱਟ ਇਹਨਾਂ 3-4 ਗੁਆਂਢੀ ਮੁਲਕਾਂ ਦੀ ਜਿਹੜੀ ਹੈ ਉਹ ਮਦਦ ਜਾਂ ਉਹਨਾਂ ਦੀ ਹਮਾਇਤ ਤਾਂ ਉਹਨਾਂ ਨੂੰ ਮਿਲੀ ਹੈ, ਕਿਉਂਕਿ ਕਿਸੇ ਨੇ ਵੀ ਇੰਡੀਅਨ ਵਰਜਨ ਨੂੰ ਜਿਹੜਾ ਅੱਗੇ ਨਹੀਂ ਤੋਰਿਆ। ਦੂਸਰੇ ਪਾਸੇ ਭਾਰਤ ਦੀ ਮਦਦ ਦੇ ਉੱਤੇ ਸਿਰਫ ਤਾਲਿਬਾਨ ਹਕੂਮਤ ਅਫਗਾਨਿਸਤਾਨ ਦੀ ਆਈ। ਈਵਨ ਉਸ ਦਾ ਜਿਹੜਾ ਸਾਰਾ ਪਾਰਟ ਜਿਹੜਾ ਰਸ਼ੀਆ ਦੇ ਉੱਤੇ ਡਿਪੈਂਡੈਂਟ, ਕੋਈ ਵੀ ਖੁੱਲ੍ਹ ਕੇ ਨਹੀਂ ਆਇਆ ਇਹਨਾਂ ਦੀ ਮਦਦ ਦੇ ਉੱਤੇ। ਔਰ ਉਸ ਨੂੰ ਹੀ ਸ਼ਾਇਦ ਜਿਹੜੀ ਇਹਨਾਂ ਨੂੰ ਇਹ ਝਟਕਾ ਲੱਗਾ, ਇਹ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਜਿਸ ਕਿਸਮ ਦੀ ਲੌਬੀ ਕਰ ਰਹੇ ਨੇ, ਇਹਦੇ ਦੋਵੇਂ ਹੀ ਰੀਜ਼ਨ ਹੋ, ਜਾਂ ਤਾਂ ਪਾਕਿਸਤਾਨ ਨੂੰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਸਾਹਮਣੇ ਘੜੀਸਣਾ ਚਾਹੁੰਦੇ ਨੇ, ਉਦੋਂ ਇਹਨਾਂ ਨੂੰ ਇਹਨਾਂ ਮੁਲਕਾਂ ਦੀ ਲੌਬੀ ਜਿਹੜੀ ਆ ਉਹ ਸਮਝਦੇ ਨੇ ਵੀ ਹੈਲਪਫੁਲ ਹੋ ਸਕਦੀ ਹੈ, ਤੇ ਜਾਂ ਇਸ ਬਿਲਕੁਲ ਹਤਾਸ਼ ਹੋਇਆ ਜਿਸ ਲੈਵਲ ਦੇ ਉੱਤੇ ਇਹਨਾਂ ਦਾ ਜਲੂਸ ਨਿਕਲਿਆ, ਇਹ ਦੁਬਾਰਾ ਵੀ ਕੋਈ ਦਿਲਵਦੀ ਕਰ ਸਕਦੇ ਨੇ। ਸੋ ਅਸੀਂ ਤਾਂ ਇਹ ਵਿਸ਼ ਹੀ ਕਰਦੇ ਹਾਂ ਕਿ ਭਾਈ ਇਹਨਾਂ ਨੂੰ ਜਿਹੜਾ ਉਹ ਇਸ ਸਾਰੇ ਦਾ ਆਲਰੇਡੀ ਇਹਨਾਂ ਨੇ ਸਵਾਦ ਚੱਖਿਆ, ਪਰ ਸਾਡਾ ਕੰਸਰਨ ਇਹ ਹੈ ਕਿ ਜੇ ਕੋਈ ਵੀ ਇਹਨਾਂ ਨੇ ਮੁੜ ਕੇ ਦਿਲਵਦੀ ਕੀਤੀ ਤਾਂ ਫਿਰ ਸ਼ਾਇਦ ਗੱਲ ਇੱਕ ਥਾਂ ਤੱਕ ਨਾ ਰੁਕੇ,
ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਉਹਨੇ ਇੰਟਰਵੀਨ ਕਰਕੇ ਜਿਹੜਾ ਹੈ ਉਹ ਦੂਸਰਾ ਪਾਸਾ ਉਹਨੇ ਕਿਹਾ ਨਹੀਂ ਤਾਂ ਮਿਲੀਅਨਸ ਮਰਨੇ ਸੀ, ਮੈਂ ਰੋਕਿਆ। ਸੋ ਜ਼ਾਹਰ ਹੈ ਉਹ ਨਿਊਕਲੀਅਰ ਵਾਰਫੇਅਰ ਦੀ ਗੱਲ ਕਰਦਾ। ਅਸੀਂ ਇਹ ਜਿਹੜਾ ਹੈ ਉਹ ਅਰਦਾਸ ਹੀ ਕਰ ਸਕਦੇ ਹਾਂ ਕਿ ਭਾਈ ਇਹਨਾਂ ਜੰਗਬਾਜ਼ਾਂ ਦੇ ਦਿਮਾਗਾਂ 'ਚ ਜਿਹੜਾ ਇਸ ਵੇਲੇ ਭੂਤਰੇ ਹੋਏ ਹਿੰਦੂ ਤਵੀ ਨੇ, ਇਹ ਕੋਈ ਅਕਲ ਦੀ ਦਵਾਈ ਖਾਣ ਔਰ ਆਪਣੀ ਔਕਾਤ ਪਛਾਣਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸੁਣ ਰਾਹੀਆ ਰਾਹੇ ਜਾਂਦਿਆ ਤੂੰ ਲਿਖ ਰੱਖੀਏ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ ਔੜਕ ਮੁੱਕੇਗੀ ਇਹ ਰਾਤ। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ DC ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 72 ਘੰਟੇ ਚੱਲੀ ਡਰੋਨ ਤੇ ਮਿਜ਼ਾਈਲ ਜੰਗ ਦੇ ਨਤੀਜਿਆਂ ਨੂੰ ਲੈ ਕੇ ਭਾਰਤੀ ਪ੍ਰੋਪੇਗੈਂਡਾ ਆਪਣੀ ਹਾਰ ਨੂੰ ਵੀ ਜਿੱਤ ਦੱਸਣ ਦੇ ਆਰ ਵਿੱਚ ਹੈ। ਸੋ ਇਸ ਟਕਰਾਅ ਤੇ ਇੱਕ ਵਾਰ ਫਿਰ ਪੰਛੀ ਝਾਤ ਮਾਰਦੇ ਹਾਂ ਕਿ ਕਿਸ ਨੇ ਕੀ ਖੱਟਿਆ ਤੇ ਕਿਸ ਨੇ ਕੀ ਖਵਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਵੀ ਇਸ ਵੇਲੇ ਭਾਰਤ ਵੱਲੋਂ ਬਹੁਤ ਜ਼ੋਰਦਾਰ ਢੰਗ ਦੇ ਨਾਲ ਇਹ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਪਛਾੜ ਦਿੱਤਾ, ਪਾਕਿਸਤਾਨ ਦਾ ਜਿਹੜਾ ਹੈ ਉਹ ਭਾਰੀ ਨੁਕਸਾਨ ਕੀਤਾ, ਪਾਕਿਸਤਾਨ ਲਈ ਇੱਕ ਵੱਡਾ ਡੈਟਰੈਂਟ ਅਸੀਂ ਖੜਾ ਕਰ ਦਿੱਤਾ ਹੈ ਔਰ ਉਹਨਾਂ ਨੂੰ ਅਸੀਂ ਸਬਕ ਸਿਖਾ ਦਿੱਤਾ ਹੈ। ਔਰ ਇਕੱਲਾ ਇਹੀ ਨਹੀਂ, ਜਿਹੜੇ ਪਾਰਲੀਮੈਂਟਰੀ ਡੈਲੀਗੇਸ਼ਨ ਜਿਹਦੇ 'ਚ ਕਾਫੀ ਮੈਂਬਰ ਆਫ ਪਾਰਲੀਮੈਂਟ ਨੇ, ਦੂਸਰੇ ਵੀ ਲੋਕ ਨੇ, ਜਿਹੜੇ 7 ਇਹਨਾਂ ਦੇ ਡੈਲੀਗੇਟ ਦੁਨੀਆ ਦੇ 60 ਤੋਂ ਜ਼ਿਆਦਾ ਮੁਲਕਾਂ 'ਚ ਰਾਜਧਾਨੀਆਂ 'ਚ ਜਾ ਰਹੇ ਨੇ, ਉਹਨਾਂ 'ਚ ਖਾਸ ਤੌਰ 'ਤੇ ਓਵੈਸੀ ਜਿਹੜਾ ਇੱਕ ਬਿਲਕੁਲ ਉਵੇਂ ਹੀ ਜਿਵੇਂ ਪਾਕਿਸਤਾਨ ਦਾ ਵਿਰੋਧ ਕਰਾਉਣ ਦੇ ਲਈ ਮੌਲਾਨਾ ਅਬੁਲ ਕਲਾਮ ਆਜ਼ਾਦ, ਜਿਸ ਨੂੰ ਈਵਨ ਉਸ ਪੀਰੀਅਡ 47 ਪੀਰੀਅਡ 'ਚ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਗਾਂਧੀ ਨਹਿਰੂ ਵੱਲੋਂ, ਔਰ ਉਸ ਨੂੰ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਕਾਂਗਰਸ ਸ਼ੋ ਬॉय ਕਹਿੰਦੇ ਸੀ, ਉਸ ਨਾਲ ਉਹ ਹੱਥ ਵੀ ਨਹੀਂ ਸੀ ਮਿਲਾਉਂਦੇ। ਔਰ ਇਹਦੇ ਬਾਵਜੂਦ ਕਿ ਅੱਜ ਇਹਨਾਂ 77 ਸਾਲਾਂ ਦੇ ਵਿੱਚ ਭਾਰਤ ਦੇ ਮੁਸਲਮਾਨ ਕਿਸ ਨੀਵੀਂ ਪੱਧਰ 'ਤੇ ਆ ਕੇ ਖੜੇ ਹੋ ਗਏ ਨੇ ਕਿ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ
ਕਿ ਵੀ ਤੁਹਾਡੇ ਨਾਲ ਤੁਹਾਡੇ ਤਾਂ ਉਹਨਾਂ ਨੇ ਕਬਰਸਤਾਨਾਂ ਦੀ ਤੁਹਾਡੇ ਪੁਰਖਿਆਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਹਥਿਆ ਲਈਆਂ ਨੇ, ਔਰ ਇੱਕ ਪਾਸੇ ਤੁਸੀਂ ਉੱਤੇ ਚੀਕਾਂ ਮਾਰਦੇ ਹੋ, ਮੌਬ ਲਿੰਚਿੰਗ ਹੋ ਰਹੀਆਂ, ਤੁਸੀਂ ਖਾਣਾ ਕੀ ਹੈ ਪਹਿਨਣਾ ਕੀ ਹੈ ਇਹ ਹਕੂਮਤ ਡਿਸਾਈਡ ਕਰਦੀ ਹੈ, ਪਰ ਤੁਹਾਨੂੰ ਸ਼ਰਮ ਨਹੀਂ ਆਉਂਦੀ। ਔਰ ਮੈਨੂੰ ਈਵਨ ਇਹੀ ਕਮੈਂਟ ਮੈਂ ਇਸਲਾਮਿਕ ਮੁਲਕਾਂ ਬਾਰੇ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਇਹਨਾਂ ਡੈਲੀਗੇਸ਼ਨਾਂ ਦੇ ਨਾਲ ਬਹਿ ਕੇ 2-2 ਘੰਟੇ ਇਹਨਾਂ ਨੂੰ ਸੁਣਦੇ ਨੇ, ਇਹਨਾਂ ਨੇ ਉਹਨੂੰ ਇਹ ਨਹੀਂ ਪੁੱਛਦੇ ਹੈ ਕਿ ਭਾਈ ਤੁਸੀਂ ਬਾਬਰੀ ਮਸਜਿਦ ਨਾਲ ਕੀ ਕੀਤਾ ਹੈ, ਤੁਸੀਂ ਹੁਣ ਬਨਾਰਸ ਦੀ ਮਸਜਿਦ ਨਾਲ ਕੀ ਕਰ ਰਹੇ ਹੋ, ਤੁਸੀਂ ਭਾਰਤ ਦੇ ਮੁਸਲਮਾਨਾਂ ਦਾ ਦੱਸੋ ਕਿ ਭਾਈ ਉਹਨਾਂ ਦੇ ਨਾਲ ਕਿਹੜਾ ਸਲੂਕ ਤੁਸੀਂ ਕਰ ਰਹੇ ਹੋ, ਉਹਨਾਂ ਦੀ ਕਿੰਨੀਆਂ ਮੌਬ ਲਿੰਚਿੰਗਸ ਹੋਈਆਂ ਨੇ, ਕਿੰਨੀਆਂ ਥਾਵਾਂ ਦੇ ਉੱਤੇ। ਹੁਣ ਆਦਿੱਤਿਆਨਾਥ ਯੋਗੀ ਬੜੇ ਪ੍ਰਾਈਡ ਨਾਲ ਲਖਨਊ ਅਸੈਂਬਲੀ 'ਚ ਖਲੋ ਕੇ ਕਹਿੰਦਾ ਹੁਣ ਤੁਹਾਨੂੰ ਬਾਹਰ ਕੋਈ ਜਿਹੜਾ ਉਹ ਨਮਾਜ਼ ਪੜ੍ਹਦਾ ਨਜ਼ਰ ਨਹੀਂ ਆਏਗਾ, ਔਰ ਉਹ ਲਫ਼ਜ਼ ਹੀ ਕੱਠ ਮੁੱਲਾ ਇਸਤੇਮਾਲ ਕਰਦਾ ਜਿਹੜਾ ਇੱਕ ਸਟੇਟ ਦਾ ਚੀਫ ਮਿਨਿਸਟਰ ਹੈ। ਅੱਛਾ, ਸੋ ਇਹ ਓਵੈਸੀ ਵਰਗਾ ਬੰਦਾ ਹੁਣ ਓਵੈਸੀ ਇੱਕ ਥਾਂ ਤੇ ਇੱਕ ਤੋਂ ਦੂਸਰੇ ਮੁਲਕਾਂ ਸਭ ਤੋਂ ਅੱਗੇ ਭੌਂਕਣ ਤੇ ਇਹਨੂੰ ਲਾਇਆ ਹੋਇਆ। ਔਰ ਸਾਦੁਦੀਨ ਓਵੈਸੀ ਕਾਲਸ ਪਾਕਿਸਤਾਨ a failed state during interaction in Bahrain, says India exercised maximum restraint। ਹੁਣ ਬਹਿਰੀਨ ਮੁਸਲਮਾਨੀ ਰਿਆਸਤ ਹੈ, ਉੱਥੇ ਜਾ ਕੇ ਕਹਿ ਰਿਹਾ ਜੀ ਪਾਕਿਸਤਾਨ ਫੇਲਡ ਸਟੇਟ ਹੈ, ਭਾਰਤ ਨੇ ਜਿਹੜਾ ਇਹ ਬੜਾ ਜਿਹੜਾ ਉਸਨੇ ਰੈਸਟ੍ਰੇਨ ਦਿਖਾਇਆ, ਬੜਾ ਸਬਰ ਦਿਖਾਇਆ, ਨਹੀਂ ਤਾਂ ਅਸੀਂ ਬਹੁਤ ਤਬਾਹੀ ਕਰਨੀ ਸੀ। ਫਿਰ ਕੱਲਾ ਇੱਥੇ ਹੀ ਨਹੀਂ ਰੁਕਿਆ, ਹੋਰ ਥਾਂ ਕੁਵੈਤ 'ਚ ਜਾਂਦਾ ਹੈ। ਪਾਕਿਸਤਾਨ ਹੈਜ਼ ਟੂ ਬੀ ਬ੍ਰੌਟ ਬੈਕ ਇਨਟੂ FATF ਗ੍ਰੇ ਲਿਸਟ। ਹੁਣ ਇਹਨਾਂ ਨੂੰ ਇਹ ਵੀ ਤਕਲੀਫ ਹੈ ਇੰਡੀਆ ਨੂੰ ਕਿ ਵਰਲਡ ਬੈਂਕ ਨੇ ਪਾਕਿਸਤਾਨ ਨੂੰ ਜਿਹੜਾ ਪਹਿਲਾਂ ਹੀ ਅਪਰੂਵ ਕੀਤਾ ਹੋਇਆ ਸੀ ਲੋਨ, ਉਹ ਹਾਲਾਂਕਿਸ਼ਤਾਨ ਦੇ ਉੱਤੇ ਵਾਪਸ ਵਿਦ ਇੰਟਰਸਟ ਮੋੜਨਾ, ਉਹ ਕਿਵੇਂ ਦੇ ਦਿੱਤਾ। ਔਰ ਇਹ ਕਹਿੰਦਾ ਜੀ ਅਸੀਂ ਇਹ ਓਵੈਸੀ ਕਹਿ ਰਿਹਾ ਕਿ ਅਸੀਂ ਇਹ ਮੰਗ ਕਰਦੇ ਹਾਂ ਕੁਵੈਤ ਸਾਡੀ ਮਦਦ ਕਰੇ ਕਿ ਪਾਕਿਸਤਾਨ ਨੂੰ ਵਾਪਸ ਜਿਹੜਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਗ੍ਰੇ ਲਿਸਟ ਦੇ ਵਿੱਚ ਸ਼ਾਮਲ ਕੀਤਾ ਜਾਏ। ਸੋ ਇਵੇਂ ਹੀ ਇੱਕ ਜਿਹੜਾ ਰੈਂਟਾ ਸਿੱਖ ਹੈ ਤਰਨਜੀਤ ਸੰਧੂ, ਉਹ ਜਾ ਕੇ ਉੱਥੇ ਸ਼ਸ਼ੀ ਥਰੂਰ ਦੇ ਨਾਲ ਗਿਆਨਾ ਔਰ ਦੂਸਰੀਆਂ ਥਾਵਾਂ ਤੇ ਇਸ ਕਿਸਮ ਦੇ ਯੱਕੜ ਮਾਰ ਰਿਹਾ। ਹੁਣ ਇਹਨਾਂ ਨੇ ਮੁਸਲਮਾਨ ਦੇਸ਼ਾਂ ਨੂੰ ਟਾਰਗੇਟ ਕੀਤਾ ਹੋਇਆ ਖਾਸ ਤੌਰ ਤੇ, ਔਰ ਇਹ ਸਾਰੇ ਜਿਹੜੇ ਰੈਂਟਾ ਮੁਸਲਮ ਓਵੈਸੀ ਔਰ ਇਸੇ ਤਰ੍ਹਾਂ ਸਲਮਾਨ ਹੈਦਰ ਵੀ ਜਿਹੜਾ UN ਐਂਬੈਸਡਰ ਹੈ, ਇੱਕ ਉਹਨੂੰ ਵੀ ਜੰਮੂ ਕਸ਼ਮੀਰ ਵਾਲਿਆਂ ਨੂੰ ਵੀ ਭੇਜਿਆ ਹੋਇਆ ਸੀ, ਅਬਦੁਲ ਗਨੀ ਆਜ਼ਾਦ, ਉਹਨੂੰ ਤਾਂ ਪਤਾ ਨਹੀਂ ਬਿਮਾਰੀ ਜਿਹੀ ਕੋਈ ਹੋਈ ਹੈ, ਉਹ ਅੱਗੇ ਨਹੀਂ ਗਿਆ, ਰਾਹ 'ਚ ਵੀ ਮੁੜ ਆਇਆ। ਲੇਕਿਨ ਇੱਕ ਪਾਸਾ ਤਾਂ ਇਹ ਚੱਲ ਰਿਹਾ, ਔਰ ਦੂਸਰੇ ਪਾਸੇ ਜਦੋਂ ਤੁਸੀਂ ਖਾਸ ਤੌਰ ਤੇ ਵਿਦਨ ਇੰਡੀਆ ਜਿਹੜੇ ਲੋਕ ਆਪਣੇ ਆਪ ਨੂੰ ਬੜੇ ਅਵੇਅਰ ਵੀ ਕਹਿੰਦੇ ਨੇ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹੋ ਤੇ ਉਹਨਾਂ ਨੂੰ ਵੀ ਪਿਕਚਰ ਕਲੀਅਰ ਨਹੀਂ ਹੈ ਵੀ ਉਹ ਇਹ ਤਾਂ ਉਹਨਾਂ 'ਚੋਂ ਜਿਹੜੇ ਥੋੜ੍ਹੇ ਬਹੁਤ ਸਿਆਣੇ ਨੇ ਉਹ ਤਾਂ ਇਹ ਸਮਝਦੇ ਨੇ ਵੀ ਭਾਰਤ ਨੇ ਜਿਵੇਂ ਪਾਕਿਸਤਾਨ ਨੇ ਰੈਗੂਲਰਲੀ ਉਹਨਾਂ ਦੇ ਜਿਹੜੇ DG ਨੇ ਔਰ ਹਾਇਰ ਲੈਵਲ 에ਅਰ ਫੋਰਸ ਉਹਨਾਂ ਨੇ ਪ੍ਰੈਸ ਕਾਨਫਰੰਸਿਸ ਕਰਕੇ ਆਪਣੀ ਪੋਜੀਸ਼ਨ ਦਿੱਤੀ ਹੈ। ਤੇ ਜੇ ਇੰਡੀਆ ਦੀ ਇੰਨੀ ਵਿਕਟਰੀ ਹੋਈ ਹੈ ਕਿ ਜੀ ਉਹਨਾਂ ਨੇ ਇੰਨੇ ਉਹਨਾਂ ਦਾ ਤਬਾਹ ਕਰਤੇ ਨੇ 에ਅਰ ਬੇਸ, ਇੰਨੇ ਹਜ਼ਾਰਾਂ ਮਾਰਤੇ ਨੇ, ਕੋਈ ਵੀਡੀਓ ਪਿਕਚਰ ਕੋਈ ਦੂਜਾ ਸੈਟੇਲਾਈਟ ਤਾਂ ਇੰਡੀਆ ਦੀ ਘੁੰਮ ਰਹੀ ਆ ਉੱਥੇ, ਵੀ ਕੁਛ ਤਾਂ ਦਿਖਾਓ ਕੀ ਹੈ ਤੁਹਾਡਾ। ਇਸ ਦੇ ਉਲਟ ਜਿਹੜੇ ਈਵਨ ਇੰਡੀਪੈਂਡੈਂਟ ਮਾਈਂਡਡ ਜਿਹੜੇ ਇੰਡੀਅਨ ਨੇ ਆਊਟਸਾਈਡ ਹੀ ਭਾਵੇਂ ਰਹਿਣ ਵਾਲੇ, ਉਹਨਾਂ ਦਾ ਵੀ ਜਿਵੇਂ ਫੋਰਬਸ ਦਾ ਜਿਹੜਾ ਕਰਨਲ ਪ੍ਰਵੀਨ ਸਾਹਨੀ, ਉਹਦਾ ਵੀ ਬਲੌਕ ਕਰ ਦਿੱਤਾ YouTube ਚੈਨਲ। ਉਹ ਬੜੀ ਜਿਹੜਾ ਉਹ ਧੜੱਲੇ ਦੇ ਨਾਲ ਉਹ ਐਨਾਲਾਈਜ਼ ਕਰਦਾ। ਇਸੇ ਤਰ੍ਹਾਂ ਮੈਂ ਹੋਰ ਵੀ ਐਨਾਲਿਸਿਸ, ਔਰ ਸਾਡੇ ਕੁਝ ਵੀਰਾਂ ਨੇ ਸਾਨੂੰ ਸੁਜੈਸਟ ਕੀਤਾ ਸੀ ਕਿ ਬੇਸ਼ੱਕ ਤੁਸੀਂ ਇਨੀਸ਼ੀਅਲ ਆਪਣੇ ਪ੍ਰੋਗਰਾਮਾਂ 'ਚ ਇਸ ਦਾ ਜ਼ਿਕਰ ਕੀਤਾ ਸੀ, ਪਰ ਇਹ ਬਿਹਤਰ ਹੋਏਗਾ ਵੀ ਇਸ ਦੇ ਉੱਤੇ ਤੁਸੀਂ ਇੱਕ ਵਾਰੀ ਫੇਰ ਪੰਛੀ ਝਾਤ ਪਵਾਓ ਕਿ ਬਈ ਇਹ ਜਿਹੜਾ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਸੰਦੂਰ ਤੇ ਇਹਦਾ ਆਫਟਰਮੈਥ ਕੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਕਹਿੰਦੇ ਨੇ ਜੀ ਕਿ ਪਾਕਿਸਤਾਨ ਨੂੰ ਅਸੀਂ ਡੈਟਰ ਕਰ ਦਿੱਤਾ ਹੈ। ਫਿਰ S ਜੈ ਸ਼ੰਕਰ ਨੇ ਇਹ ਵੀ ਮੰਨਿਆ ਕਿ ਜੀ ਅਸੀਂ ਪਾਕਿਸਤਾਨ ਨੂੰ ਇਨਫੋਰਮ ਕੀਤਾ ਸੀ ਕਿ ਜੀ ਅਸੀਂ ਤੁਹਾਡੇ ਨਾਨ ਮਿਲਟਰੀ ਸਾਈਟਸ ਦੇ ਉੱਤੇ ਜਿਹੜਾ ਉਹ ਕਰ ਰਹੇ ਆ ਔਰ ਤੁਸੀਂ ਨਾ ਕੁਝ ਵੀ ਕਰਨਾ। ਸੋ ਇਸ ਦੇ ਉੱਤੇ ਇਹਨਾਂ ਦਾ ਕ੍ਰਿਟਿਸਿਜ਼ਮ ਹੋਇਆ। ਹਾਲਾਂਕਿ ਕਈਆਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਨਹੀਂ, ਦੋਨੋਂ ਨਿਊਕਲੀਅਰ ਪਾਵਰਸ ਨੇ ਇਹਨਾਂ ਦਾ ਇਹ ਸਮਝੌਤਾ ਹੋਇਆ ਸੀ ਕਿ ਕੋਈ ਵੀ ਕਿਸੇ ਨੂੰ ਇਹ ਭੁਲੇਖਾ ਨਾ ਲੱਗੇ ਕਿ ਨਿਊਕਲੀਅਰ ਮਿਸਾਈਲ ਛੱਡਤੀ। ਬਿਲਕੁਲ ਝੂਠ, ਕਿਉਂਕਿ ਇਹ ਸਿਰਫ ਇਸ ਮਾਮਲੇ 'ਚ ਹੈ ਵੀ ਜਦੋਂ ਦੋਨਾਂ ਮੁਲਕਾਂ ਦੇ ਬਾਰਡਰ ਦੇ ਨੇੜੇ ਮਿਲਟਰੀ ਐਕਸਰਸਾਈਜ਼ਸ ਕੀਤੀਆਂ ਜਾਂਦੀਆਂ ਨੇ ਕਿ ਤੁਸੀਂ ਦੂਸਰੇ ਮੁਲਕ ਨੂੰ ਇਨਫੋਰਮ ਕਰਨਾ ਹੈ ਕਿ ਵੀ ਤੁਸੀਂ ਜਿਹੜਾ ਮਿਲਟਰੀ ਐਕਸਰਸਾਈਜ਼ ਕਰ ਰਹੇ ਹੋ, ਨਾ ਕਿ ਬਾਰਡਰ ਦੇ ਉੱਤੇ ਤੁਸੀਂ ਫੌਜ ਲਿਆਂਦੀ ਹੈ ਤੇ ਤੁਸੀਂ ਹਮਲੇ ਦੀ ਤਿਆਰੀ ਕਰ ਰਹੇ ਹੋ। ਇਸ ਲੈਵਲ ਦਾ ਇਹ ਪਾਰਟ ਹੈ। ਔਰ ਇਹ ਜਿਹੜਾ ਰਾਦਰ ਇਸ ਦੇ ਉਲਟ
ਇਸ ਜਿਹੜੀ ਇਹ 72 ਘੰਟੇ ਦੀ ਮਿਸਲ ਔਰ ਡਰੋਨ ਵਾਰਫੇਅਰ ਹੈ, ਇਹਦੇ 'ਚ ਚਾਈਨਾ ਪਾਕਿਸਤਾਨ ਐਕਸਿਸ ਬਹੁਤ ਮਜ਼ਬੂਤੀ ਨਾਲ ਸਾਹਮਣੇ ਆਇਆ। ਇਹਨਾਂ ਦੇ ਰਾਫੇਲ ਡਿੱਗਣ ਦੀ ਕਹਾਣੀ ਹੁਣ ਬਾਰ-ਬਾਰ ਅਸੀਂ ਰਿਪੀਟ ਨਹੀਂ ਕਰ ਸਕਦੇ, ਉਹ ਤਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੇ ਉਹਦੇ ਸ਼ੇਅਰ ਡਿੱਗੇ। ਚਾਈਨੀਜ਼ ਜਿਹੜਾ ਪਲੇਨ ਨੇ ਉਹਨਾਂ ਦੇ ਸ਼ੇਅਰ ਕਿੰਨੇ ਅਪ ਗਏ, ਔਰ ਇਹਨੇ ਇਹ ਦੱਸ ਦਿੱਤਾ ਕਿ ਚਾਈਨੀਜ਼ ਟੈਕਨੋਲੋਜੀ ਜਿਹੜੀ ਹੈ ਉਹ ਵੈਸਟਰਨ ਨਾਲੋਂ ਸੁਪੀਰੀਅਰ ਹੈ। ਔਰ ਇਸ ਦੇ ਨਾਲ ਨਾਲ ਜਿਹੜਾ ਭਾਰਤ ਦੀ 에ਅਰ ਪਾਵਰ ਕਿੰਨੀ ਵੀਕ ਹੈ ਇਹ ਵੀ ਹੋਈ ਕਿ ਭਾਈ ਭਾਰਤ ਦੇ ਕੋਲ ਇਲੈਕਟ੍ਰੋਨਿਕ ਵਾਰਫੇਅਰ ਕੈਪੇਬਿਲਿਟੀਜ਼ ਨਹੀਂ ਹੈ, ਕਿਉਂਕਿ 2019 ਦੇ ਵਿੱਚ ਵੀ ਜਦੋਂ ਬਾਲਾਕੋਟ ਸਟ੍ਰਾਈਕ ਹੋਇਆ ਸੀ ਉਦੋਂ ਵੀ ਜਿਹੜਾ ਪਾਕਿਸਤਾਨ ਨੇ ਪ੍ਰੂਵ ਕੀਤਾ ਸੀ ਕਿ ਉਹਦੀ ਸੁਪੀਰੀਅਰ ਇਲੈਕਟ੍ਰੋਨਿਕ ਵਾਰਫੇਅਰ ਹੈ। ਔਰ ਇਸ ਵਾਰ ਚਾਈਨਾ ਦੀ ਸਪੋਰਟ ਨਾਲ ਉਸ ਨੂੰ ਨੈਕਸਟ ਲੈਵਲ ਤੇ ਪਾਕਿਸਤਾਨ ਲੈ ਗਿਆ। ਲਾਸਟ ਟਾਈਮ ਵੀ ਉਹਨਾਂ ਦਾ ਮਿਗ ਸੁੱਟਿਆ ਸੀ, ਅਭਿਨੰਦਨ ਨੂੰ ਅਰੈਸਟ ਕਰਕੇ ਬਾਅਦ ਦੇ ਵਿੱਚ ਹਵਾਲੇ ਕੀਤਾ ਗਿਆ ਸੀ। ਔਰ ਇਸ ਵਾਰ ਜਿਹੜਾ ਖੁੱਲ੍ਹ ਕੇ ਸਾਹਮਣੇ ਆਇਆ ਕਿ ਚੀਨ ਔਰ ਪਾਕਿਸਤਾਨ ਦੀ ਜਿਹੜੀ ਐਕਸਟੈਂਸਿਵ ਟੈਕਨੋਲੋਜੀਕਲ ਤੇ ਆਪਰੇਸ਼ਨਲ ਸਪੋਰਟ ਹੈ ਉਹ ਟੁਗੈਦਰ ਹੈ। ਹੁਣ ਜਦੋਂ ਵੀ ਕੋਈ ਭਵਿੱਖ ਦਾ ਵੀ ਜੇ ਇਹਨਾਂ ਨੇ ਇੰਡੀਆ ਨੇ ਕੋਈ ਦਿਲਵਦੀ ਕੀਤੀ ਤੇ ਉਹ ਇਕੱਲੀ ਪਾਕਿਸਤਾਨ ਦੇ ਨਾਲ ਲੜਾਈ ਨਹੀਂ ਹੈ, ਚਾਈਨਾ ਦੇ ਔਰ ਪਾਕਿਸਤਾਨ ਦੀ ਟੁਗੈਦਰਨੈਸ ਹੈ। ਔਰ ਇਸ ਦੇ ਉੱਤੇ ਚਾਈਨਾ ਦੀ ਜਿਹੜੀ ਅਸਿਸਟੈਂਸ ਸੀ ਉਸ ਹਾਈ ਐਂਡ 에ਅਰਕ੍ਰਾਫਟ ਜਿਨ੍ਹਾਂ 'ਚ J-10 ਸੀਜ਼ ਔਰ ਉਸ ਤੋਂ ਵੀ ਬਿਯੋਂਡ ਉਹਨਾਂ ਦੀਆਂ ਐਡਵਾਂਸਡ ਮਿਸਲਸ PL ਸੀਰੀਜ਼, ਫਿਰ ਸੈਟੇਲਾਈਟ ਉਹਨਾਂ ਦੇ ਚਾਈਨਾ ਦੇ ਰੀਅਲ ਟਾਈਮ ਇੰਟੈਲੀਜੈਂਸ ਦੇ, ਔਰ ਕਟਿੰਗ ਐਜ ਇਲੈਕਟ੍ਰੋਨਿਕ ਵਾਰਫੇਅਰ ਸਿਸਟਮ। ਸੋ ਇਹ ਜਿਹੜਾ ਇਹਦਾ ਨੈਟ ਇਫੈਕਟ ਜੇ ਇਸ ਨੂੰ ਡਿਜੀਟਲ ਐਕੋਸਿਸਟਮ ਕਹਿੰਦੇ ਨੇ ਪਾਕਿਸਤਾਨ ਦੀ 에ਅਰ ਫੋਰਸ ਲਈ, ਇਹ ਮਲਟੀ ਡੋਮੇਨ ਆਪਰੇਸ਼ਨਸ ਦੇ ਵਿੱਚ ਜਿਸ ਦੇ ਵਿੱਚ 에ਅਰਕ੍ਰਾਫਟ, ਡਰੋਨਸ, ਸੈਟੇਲਾਈਟ, ਗਰਾਊਂਡ ਸਿਸਟਮ, ਇਹ ਸਾਰੇ ਇੱਕੋ ਹੀ ਇਲੈਕਟ੍ਰੋਮੈਗਨੈਟਿਕ ਡੋਮੀਨੈਂਸ ਦੇ ਨਾਲ ਜੁੜੇ ਹੋਏ ਸੀ। ਸੋ ਉਹਨਾਂ ਦੀ ਬੜੀ ਕੈਲਕੂਲੇਟਡ, ਪ੍ਰੀਸਾਈਜ਼, ਰਿਜ਼ਲਟ ਓਰੀਐਂਟਡ ਜਿਹੜੀ ਹੈ ਆਊਟਪੁੱਟ ਪਾਕਿਸਤਾਨ ਨੇ ਜਿਹੜੀ ਹੈ ਉਸ 'ਚੋਂ ਦਿਖਾਈ। ਔਰ ਇਸ 'ਚੋਂ ਇਹ ਠੀਕ ਹੈ ਕਿ ਵੀ ਇੰਡੀਆ ਨੇ ਅਜੇ ਵੀ ਇਹ ਨਹੀਂ ਕਿਹਾ ਹੈ ਕਿ ਜੀ ਉਹਨਾਂ ਦਾ ਆਪਰੇਸ਼ਨ, ਉਹਨਾਂ ਨੇ ਪੌਜ਼ ਦੀ ਗੱਲ ਕੀਤੀ ਹੈ। ਪਰ ਜੇ ਇਹ ਨਾ ਵੀ ਕਰੇ, ਹੁਣ ਪਾਕਿਸਤਾਨ ਕੋਲ ਕੌਨਫੀਡੈਂਸ ਹੈ, ਰਾਦਰ ਜੇ ਇਹਨਾਂ ਨੇ ਇਸ ਕਿਸਮ ਦੀ ਇੰਟਰਨੈਸ਼ਨਲ ਸ਼ਰਾਰਤ ਕਰਨੋਂ ਨਾ ਹਟੇ ਤੇ ਜੇ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਮੁੱਦੇ ਦੇ ਉੱਤੇ ਇਹ ਠਾਣ ਲਿਆ, ਜਿਵੇਂ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਕੈਂਸਲ ਕੀਤੀ ਹੈ, ਤੇ ਜੇ ਹੁਣ ਤਾਂ ਇਹਨਾਂ ਨੇ ਹਮਲਾ ਕਰਕੇ ਪਾਕਿਸਤਾਨ ਨੇ ਤਾਂ ਪਹਿਲਾਂ ਤਾਂ ਇਹਨਾਂ ਦੇ ਹਮਲੇ ਨੂੰ ਹੀ ਇਹਨਾਂ ਦੀ ਟੈਰੀਟਰੀ ਤੇ ਪਛਾੜਿਆ, ਜਿਹੜੇ ਰਾਫੇਲ ਸੁੱਟੇ ਉਹ ਇਹਨਾਂ ਦੇ, ਫਿਰ ਪਾਕਿਸਤਾਨ ਨੇ ਕਿਹਾ ਵੀ ਹੁਣ ਅਸੀਂ ਰਿਸਪੌਂਡ ਕਰਾਂਗੇ। ਔਰ ਉਹਨਾਂ ਦੇ ਰਿਸਪੌਂਡ ਨੇ ਪੰਜਾਬ ਤੋਂ ਲੈ ਕੇ ਤੇ ਗੁਜਰਾਤ ਤੱਕ 30 ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਟਿਕਾਣੇ ਸੀ ਉਹਨਾਂ ਨੂੰ ਜਿਹੜਾ ਦੱਸ ਦਿੱਤਾ ਕਿ ਪਾਕਿਸਤਾਨ ਦੀ ਕੈਪੇਬਿਲਿਟੀ ਕੀ ਹੈ। ਹੁਣ ਰਾਦਰ ਚਾਈਨਾ ਪਾਕਿਸਤਾਨ ਐਕਸੈਸ ਵਾਲਾ ਪਾਕਿਸਤਾਨ ਮਜ਼ਬੂਤੀ ਨਾਲ ਇੰਡੀਆ ਨੂੰ ਕਹਿ ਸਕਦਾ ਵੀ ਹਵਾਲੇ ਕਰੋ ਸਾਡੇ ਜੰਮੂ ਕਸ਼ਮੀਰ, ਜਿਹੜਾ ਤੁਸੀਂ ਯੂਨੀਅਨ ਟੈਰੀਟਰੀ ਬਣਾ ਕੇ ਜਿਹੜਾ ਹੈ ਉਹ ਕੀਤਾ, ਅਦਰਵਾਈਜ਼ ਕਰ ਲਓ, ਕਿਉਂਕਿ ਪਾਕਿਸਤਾਨ ਜਿਹੜਾ ਇਸ ਲੈਵਲ ਤੇ ਵੀ ਜਾ ਸਕਦਾ ਹੈ। ਔਰ ਫਿਰ ਇਹ ਜਿਹੜੀ ਹੈ ਇੱਕ ਹੌਟ ਵਾਰ ਦੇ ਵਿੱਚ ਵੀ ਇਹ ਕਨਵਰਟ ਹੋ ਸਕਦਾ ਹੈ। ਔਰ ਇਹ ਜਿਹੜਾ ਇੰਡੀਆ ਪਾਕਿਸਤਾਨ ਦੇ ਜਿਹੜੀ ਹੈ ਇਹ ਹੌਟ ਵਾਰ ਦੇ ਨੇੜੇ ਪਹੁੰਚਣਾ ਹੈ, ਇਹ ਪਹਿਲੀ ਵਾਰ ਹੈ ਕਿ ਇਹ 에ਅਰ ਔਰ ਮਿਸਲ ਡਿਫੈਂਸ ਦੀ ਇੰਟੈਗ੍ਰੇਸ਼ਨ ਹੋਈ ਹੈ। ਔਰ ਹੁਣ ਜਿਹੜੀ ਪਾਕਿਸਤਾਨ ਦੀ ਸਟ੍ਰੈਟਜੀ ਹੈ, ਜਿੰਨਾ ਮੈਂ ਇਹ ਸਾਰੇ ਪੀਰੀਅਡ 'ਚ ਬਹੁਤ ਸਾਰੇ ਅੱਡ-ਅੱਡ ਥਾਵਾਂ ਤੋਂ ਦੇਖ ਕੇ ਇਹ ਕਨਕਲੂਡ ਕੀਤਾ ਕਿ ਪਾਕਿਸਤਾਨ ਅਨਬ੍ਰੇਕੇਬਲ ਵਾਲ ਜਿਹੜਾ ਉਹ ਬਣਾ ਰਿਹਾ ਹੈ ਅਲੋਂਗ ਇਟਸ ਬਾਰਡਰ, ਜਿਸ ਦੇ ਵਿੱਚ ਰਡਾਰ, 에ਅਰ ਡਿਫੈਂਸ ਸਿਸਟਮ ਔਰ ਮਿਸਲ ਟੈਕਨੋਲੋਜੀ ਔਰ ਮਾਈਕ੍ਰੋਵੇਵ ਬੇਸਡ ਵੈਪਨਸ ਵੀ ਜਿਹੜੇ ਨੇ ਉਹ ਡਿਪਲਾਏ। ਹੁਣ ਉਹ ਗਏ ਜ਼ਮਾਨੇ ਕਿ ਜੀ ਤੁਸੀਂ ਬਹਾਦਰੀ ਦੇ ਸਿਰ ਤੇ ਤੁਸੀਂ ਮੋਰਚਾ ਖੋਦਿਆ ਹੋਇਆ, ਟ੍ਰੈਂਚ ਦੇ ਵਿੱਚ ਤੁਸੀਂ ਬੜੇ ਹੋ, ਤੁਸੀਂ ਹਵਾਈ ਜਹਾਜ਼ ਜੀ ਤੁਹਾਡੇ ਰਡਾਰ ਤੇ ਆ ਗਏ ਤੇ ਫਲਾਣੇ ਨੇ ਇੰਨੇ ਸੁੱਟ ਲਏ ਤੇ ਫਲਾਣੇ ਨੇ ਨਹੀਂ। ਇਹ ਹੁਣ ਸਾਰਾ ਜਿਹੜਾ ਚਾਈਨਾ ਦੀ ਐਂਟਰੀ ਨੇ ਜਿਹੜਾ ਸਾਰਾ ਲੌਜਿਸਟਿਕ ਪਾਰਟ ਹੈ ਜਿਹਦੇ 'ਚ ਇਹ ਸਾਰਾ ਕੁਝ ਜੁੜਿਆ ਹੋਇਆ ਹੈ, ਇਸ ਨੂੰ ਜਿਹੜਾ ਪਾਕਿਸਤਾਨ ਦੀ ਰੀਚ ਦੇ ਉੱਤੇ ਕਰ ਦਿੱਤਾ ਹੈ। ਔਰ ਇਹ ਸੈਕੰਡ ਪਾਰਟ ਅਸੀਂ ਦੇਖਦੇ ਹਾਂ ਵੀ ਬੇਸ਼ੱਕ ਭਾਰਤ ਨੂੰ ਹੁਣ ਕਿਉਂ ਇਹ ਜਿਹੜੇ ਉਹਨਾਂ ਨੇ ਡੈਲੀਗੇਟ ਡਿਸਪੈਚ ਕੀਤੇ ਨੇ ਜਾਂ ਰੋਜ਼ ਝੂਠ ਬੋਲ ਰਿਹਾ, ਕਿਉਂਕਿ ਇਸ ਵਾਰ ਨੈਰੇਟਿਵ ਦੇ ਮਾਮਲੇ 'ਚ ਵੀ ਪਾਕਿਸਤਾਨ ਨੇ ਅਪਰ ਐਜ ਲਿਆ। ਨਤੀਜੇ ਦੇ ਉਹਨਾਂ ਦੇ ਤਾਂ ਆਰਮੀ ਆਫੀਸਰ ਦੂਜੇ ਪ੍ਰੈਸ ਕਾਨਫਰੰਸ ਇੰਟਰਨੈਸ਼ਨਲ ਮੀਡੀਆ ਨੂੰ ਵੀ ਬਰੀਫ ਕਰ ਰਹੇ ਸੀ। ਇਹੀ ਕਾਰਨ ਹੈ ਕਿ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, ਬਲੂਮਬਰਗ, ਗਾਰਡੀਅਨ, ਟੈਲੀਗ੍ਰਾਫ ਉਹਨਾਂ ਨੇ ਭਾਰਤ ਦੀ ਫੱਟੀ ਪੋਝ ਦਿੱਤੀ ਪਹਿਲੀ ਸਟੇਜ ਤੇ। ਨਹੀਂ ਤਾਂ ਹੁੰਦਾ ਇਹ ਹੈ ਵੀ ਭਾਰਤ ਪਹਿਲਾਂ ਹੀ ਰੌਲਾ ਪਾ ਦਿੰਦਾ, ਝੂਠ ਬਰੀਫ। ਇਸ ਵਾਰ ਅਜੇ ਤੱਕ ਵੀ
ਪੋਸਟਮਾਰਟਮ ਦਾ ਬਾਅਦ ਦੀ ਗੱਲ ਹੈ ਵੀ ਇਹਨਾਂ ਨੇ ਐਕਸ਼ਨ ਦਾ ਕੀ ਕਰਨਾ ਹੈ। ਜਦੋਂ ਉਹਨਾਂ ਦੇ ਫੌਜੀ ਜਿਹੜਾ ਉਹਨਾਂ ਦਾ ਇੱਕ ਲੈਫਟੀਨੈਂਟ ਜਨਰਲ ਆਂਦਾ ਹੈ 에ਅਰ ਫੋਰਸ ਦਾ ਕਰਨ ਕਿ ਜੀ ਇਹ ਕਿਹਾ ਜਾ ਰਿਹਾ ਹੈ ਵੈਸਟਰਨ ਮੀਡੀਆ 'ਚ ਵੀ ਕਿ ਬਈ 3 ਰਾਫੇਲ ਸੁੱਟੇ ਨੇ, ਤੇ ਉਹਦਾ ਜਵਾਬ ਸੀ ਕਿ ਜੀ ਸਾਡੇ ਪਾਇਲਟ ਸਾਰੇ ਸੁਰੱਖਿਅਤ ਨੇ। ਹੁਣ ਤੁਸੀਂ ਕਈ ਵਾਰੀ ਹੁੰਦਾ ਹੈ ਕਿ ਵਾਟ ਇਜ਼ ਸੈਡ ਵਾਟ ਇਜ਼ ਨਾਟ ਸੈਡ, ਇਹਦੇ 'ਚੋਂ ਇਹ ਗੱਲ ਸਾਬਤ ਹੋਈ ਕਿ ਵੀ ਪਾਇਲਟ ਸੁਰੱਖਿਅਤ ਨੇ ਤਾਂ ਮਤਲਬ ਜਹਾਜ਼ ਡਿੱਗੇ ਨੇ, ਕਿਉਂਕਿ ਰਾਫੇਲ ਦਾ ਇੱਕ ਮੈਕੈਨਿਜ਼ਮ ਤਾਂ ਹੈ ਕਿ ਵੀ ਉਹ ਸੀਟ ਇਜੈਕਟ ਹੋ ਜਾਂਦੀ ਹੈ ਜਾਂ ਜਿਹੜਾ ਉਹ ਪਾਇਲਟ ਸੇਫ ਹੋ ਸਕਦਾ। ਸੋ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਬਿਨਾਂ ਇਹਨਾਂ ਦੀ ਬਰੀਫਿੰਗ ਤੋਂ ਇਹ ਸਾਬਤ ਹੋਇਆ। ਔਰ ਰਾਫੇਲ ਦਾ ਡਿੱਗਣਾ ਸੁੱਟਣਾ ਤਾਂ ਬਹੁਤ ਵੱਡੀ ਗੱਲ, ਕਿਉਂਕਿ ਮੈਂ ਕੱਲ ਵੀ ਕਿਹਾ ਸੀ ਕਿ ਮੋਦੀ ਨੇ ਬਾਲਾਕੋਟ ਤੋਂ ਬਾਅਦ ਫਰਵਰੀ ਦੇ ਵਿੱਚ ਜਦੋਂ ਉਹਨੇ ਜਿਹੜਾ ਫਰਵਰੀ ਐਂਡ ਮਾਰਚ ਪਾਰਲੀਮੈਂਟ 'ਚ ਕਿਹਾ ਸੀ ਕਾਸ਼ ਸਾਡੇ ਕੋਲ ਰਾਫੇਲ ਹੁੰਦੇ ਤਾਂ ਫਿਰ ਅਸੀਂ ਆਹ ਕਰ ਦਿੰਦੇ ਜਾਂ ਉਹ ਕਰ ਦਿੰਦੇ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀਆਂ ਨੇ ਔਰ ਇਹੀ ਜਿਹੜਾ ਪਾਕਿਸਤਾਨ ਦਾ ਨੈਰੇਟਿਵ ਹੈ ਉਹ ਨਿਊਯਾਰਕ ਟਾਈਮਸ ਤੋਂ ਲੈ ਕੇ ਜਿਹੜੀਆਂ ਬਾਹਰ ਦੀਆਂ ਸਾਰੀਆਂ ਹੀ ਵੱਡੇ ਮੀਡੀਆ ਨੈਟਵਰਕ ਨੇ ਉਹਨਾਂ ਨੇ ਪਾਕਿਸਤਾਨ ਦੇ ਨੈਰੇਟਿਵ ਨੂੰ ਹੀ ਦਿੱਤਾ। ਔਰ ਇਸ ਸਾਰੇ 'ਚੋਂ ਜਿਹੜਾ ਇਹ ਅਸੀਂ ਹੁਣ ਇਹ ਟੈਕਨੋਲੋਜੀ ਵੀ ਸੁਪੀਰੀਅਰ ਹੈ, ਦੂਜਾ ਵੀ ਹਾਂ ਤੁਰਕੀ ਤੋਂ ਭਾਰਤ ਇੰਨਾ ਖਫਾ ਕਿਉਂ ਹੈ ਔਰ ਇਸ ਦੇ ਉੱਤੇ ਬੜਾ ਰੌਲਾ ਪਾਇਆ ਜਾ ਰਿਹਾ। ਮੈਂ ਅੱਜ ਹੀ ਦੇਖ ਰਿਹਾ ਸੀ BBC ਨੇ ਬਰੀਫ ਕੀਤਾ ਕਿ ਜਿਹੜੇ ਤੁਰਕੀ ਦੇ ਸੋਨਗਾਰ ਡਰੋਨ ਨੇ ਉਹਨਾਂ ਦੀ ਖਾਸੀਅਤ ਕੀ ਹੈ ਕਿ ਬਈ ਉਹਦੇ 'ਚ ਜਿਹੜੇ ਡਰੋਨ ਨੇ ਉਹਨਾਂ 'ਚ ਕੋਈ ਪਾਇਲਟ ਤਾਂ ਹੁੰਦਾ ਨਹੀਂ, ਉਹਨੂੰ ਮਾਨਵ ਰਹਿਤ ਹੀ ਕਹਿੰਦੇ ਨੇ। ਉਸ ਦੇ ਵਿੱਚ ਡਰੋਨ 'ਚ ਹਥਿਆਰ ਲਿਜਾਣ ਦੀ ਸਮਰੱਥਾ ਵੀ ਹੈ। ਇਹ ਨਹੀਂ ਹੈ ਕਿ ਬਈ ਉਹਨੇ ਇੱਕ ਥਾਂ ਤੇ ਜਾ ਕੇ ਵੱਜਣਾ, ਔਰ ਉਸ ਦੇ ਵਿੱਚ ਹੀ ਉਹ ਡਾਟਾ ਫੀਡ ਹੈ ਕਿ ਜਿਹਦੇ 'ਚ ਉਹ ਟਾਰਗੇਟ ਨੂੰ ਪਛਾਣਦਾ ਵੀ ਹੈ ਔਰ ਉਹਨੂੰ ਡਿਸਟਰੋਏ ਕਰਨ ਦੀ ਕੈਪੇਬਿਲਿਟੀ ਵੀ ਰੱਖਦਾ। ਔਰ ਇਸ ਨੂੰ ਬਾਰਡਰ ਤੇ ਕ੍ਰਾਸ ਬਾਰਡਰ ਜਿਹੜੇ ਫੌਜੀ ਔਰ ਅਜ਼ਰਬਾਈਜਾਨ ਨੇ ਜਿਹੜੀ ਡਿਸਾਈਸਿਵ ਵਿਕਟਰੀ ਲਈ ਸੀ ਅਰਮੀਨੀਆ ਤੋਂ ਔਰ ਇਵੈਂਚੁਅਲੀ ਆਪਣੀ ਟੈਰੀਟਰੀ ਫਰੀ, ਉਹਦੇ 'ਚ ਇਹ ਜਿਹੜੇ ਉਹਨਾਂ ਦੇ ਸੋਨਗਾਰ ਡਰੋਨ ਨੇ ਇਹਨਾਂ ਦਾ ਬਹੁਤ ਵੱਡਾ ਰੋਲ ਸੀ। ਔਰ ਉਹਦੀ ਰੇਂਜ ਜਿਹੜੀ ਹੈ 5 ਤੋਂ 10 ਕਿਲੋਮੀਟਰ ਔਰ ਉਹਦੇ 'ਚ ਡਰੋਨ ਦੇ ਵਿੱਚ ਕੈਮਰੇ ਵੀ ਤੇ ਆਟੋਮੈਟਿਕ ਮਸ਼ੀਨ ਗਨ ਵੀ ਹੈ ਕਿ ਵੀ ਉਹ ਫਾਇਰ ਵੀ ਕਰਦਾ ਹੈ, ਕੈਮਰਿਆਂ 'ਚ ਬਾਹਰ ਇਨਫੋਰਮੇਸ਼ਨ ਵੀ ਭੇਜ ਰਿਹਾ ਹੈ। ਔਰ ਜੇ ਉਹ ਕਮਿਊਨੀਕੇਸ਼ਨ 'ਚ ਉਹਨੂੰ ਬਲੌਕ ਕਰਤਾ ਦੂਸਰੇ ਪਾਸੇ ਨੇ ਜਾਂ ਉਹਨਾਂ ਦੇ ਫੀਲਡ ਦੇ ਵਿੱਚ ਤਾਂ ਫਿਰ ਉਹ ਡਰੋਨ ਵਾਪਸ ਵੀ ਆ ਜਾਂਦਾ। ਇਹ ਸਾਰੇ ਉਹਦੇ ਟ੍ਰੇਟ ਨੇ। ਔਰ ਇਸ ਤੋਂ ਇਲਾਵਾ ਅਸਾਲਟ ਰਾਈਫਲ, ਗ੍ਰਨੇਡ ਲਾਂਚਰ, ਡਰਮ ਗ੍ਰਨੇਡ ਲਾਂਚਰ, ਮੋਰਟਰ ਗ੍ਰਿਪਰ ਤੇ ਟੀਅਰ ਗੈਸ ਦੇ ਗੋਲਿਆਂ ਨਾਲ ਵੀ ਜਿਹੜਾ ਡਰੋਨ ਹੈ ਉਹ ਲੈਸ ਹੋ ਸਕਦਾ। ਸੋ ਇਹ ਪਾਕਿਸਤਾਨ ਨੇ ਜਿਹੜਾ ਪੂਰੀ ਛਾਂ ਕਰ ਦਿੱਤੀ। 400 ਦੇ ਕਰੀਬ ਡਰੋਨ ਜਿਹੜੇ ਨੇ ਐਨ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਔਰ ਉਹਨਾਂ ਨੂੰ ਜਿਹੜੀ ਹੈ ਉਹ ਭੁੱਲ ਹੀ ਗਿਆ ਕਿ ਬਈ ਇਹ ਸਮਝ ਉਹ ਉਹਨਾਂ ਨੇ ਕੈਲਕੂਲੇਟ ਕੀ ਕੀਤਾ ਹੋਇਆ ਸੀ ਤਾਂ ਉਹਨਾਂ ਦੇ ਨਾਲ ਬਣਿਆ ਕੀ। ਸੋ ਮੈਂ ਸਮਝਦਾ ਵੀ ਜੇ ਇਹ ਸਾਰੇ ਜਿਹੜੇ ਫੈਕਟ ਨੇ ਜਿਨ੍ਹਾਂ ਨੂੰ ਉਹਨਾਂ ਦੇ ਕਿਸੇ ਐਕਸਪਰਟ ਨੇ ਆ ਕੇ ਕਾਊਂਟਰ ਨਹੀਂ ਕੀਤਾ, ਕਿਸੇ ਨੇ ਨੈਗੇਟ ਨਹੀਂ ਕੀਤਾ, ਜੇ ਇਹਦੇ ਬਾਵਜੂਦ ਵੀ ਉਹਨਾਂ ਨੂੰ ਲੱਗਦਾ ਕਿ ਉਹ ਜਿੱਤੇ ਨੇ, ਫਿਰ ਤਾਂ ਇਹ ਚੰਗੀ ਗੱਲ ਹੈ ਕਿ ਵੀ ਆਪਣੇ ਝੂਠ ਤੇ ਉਹ ਯਕੀਨ ਕਰਨ। ਔਰ ਫਿਰ ਇਸ ਕਿਸਮ ਦੇ ਜਿਹੜੇ ਝੂਠ ਤੇ ਯਕੀਨ ਕਰਨ ਵਾਲੇ ਹੁੰਦੇ ਨੇ ਉਹ ਅਲਟੀਮੇਟਲੀ ਉਹਨਾਂ ਦਾ ਐਂਡ ਹੁੰਦਾ ਹੈ ਔਰ ਇਹ ਇਹਨਾਂ ਦਾ ਆਲਰੇਡੀ ਬਿਗਨਿੰਗ ਆਫ ਐਨ ਐਂਡ ਹੈ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। सुन राहिया राहे जांदिया तू लिख रखिए बात, मेरा डुबिया सूरज चढ़ेगा औड़क मुक्केगी ये रात। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪਾਪ ਕਮਾਉਂਦੇ
ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ ਡੀਸੀ ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਅਤੇ ਸਕਾਟਲੈਂਡ ਬੇਸ ਸਿੱਖ ਜਥੇਬੰਦੀ ਕੇਸਰੀ ਲਹਿਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮਰੀਮ ਨਵਾਜ਼ ਦੀ ਵਜ਼ਾਰਤ ਵਿੱਚ ਵਜ਼ੀਰ ਸਰਦਾਰ ਰਮੇਸ਼ ਸਿੰਘ ਅਰੋੜਾ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਰੈਫਰੈਂਡਮ ਦੇ ਮੁੱਦੇ ਨੂੰ UN ਸਿਕਿਉਰਿਟੀ ਕੌਂਸਲ ਵਿੱਚ ਉਠਾਉਣ ਲਈ ਪਾਕਿਸਤਾਨ ਸਰਕਾਰ ਨਾਲ ਲੌਬੀ ਕਰਨ। ਯਾਦ ਰਹੇ ਇਸ ਵੇਲੇ ਪਾਕਿਸਤਾਨ 2 ਸਾਲ ਲਈ UN ਸਿਕਿਉਰਿਟੀ ਕੌਂਸਲ ਦਾ ਨੌਨ ਵੀਟੋ ਜਿਹੜਾ ਮੈਂਬਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੀ ਇੱਕ ਇਸ ਸਾਰੇ ਕਨਫਲਿਕਟ ਚੋਂ ਇੰਡੀਆ ਪਾਕਿਸਤਾਨ ਦੇ ਡਰੋਨ ਔਰ ਮਿਸਲ ਵਾਰ ਚੋਂ ਪੋਜ਼ਿਟਿਵਿਟੀ ਨਿਕਲੀ ਕਿ ਸਿੱਖ ਕੌਮ ਐਜ਼ ਏ ਥਰਡ ਫੈਕਟਰ, ਜਿਨ੍ਹਾਂ ਨੇ ਪੰਜਾਬ ਦੇ ਸਿੱਖਾਂ ਨੇ ਕੋਈ ਅੱਗੇ ਵੱਧ ਕੇ ਭਾਰਤ ਦੀ ਹਮਾਇਤ ਨਹੀਂ ਕੀਤੀ, ਡਾਇਸਪੋਰਾ ਸਿੱਖਾਂ ਨੇ ਖੁੱਲ੍ਹ ਕੇ ਭਾਰਤ ਦਾ ਵਿਰੋਧ ਕੀਤਾ ਹੈ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਸਿੱਖਾਂ ਦੀ ਇੱਕ ਅਡਰੀ ਹੋਂਦ ਦੀ ਗੱਲ ਔਰ ਐਜ਼ ਏ ਪੋਲੀਟੀਕਲ ਫੈਕਟਰ ਵੀ ਐਜ਼ ਏ ਬਫਰ ਬਿਟਵੀਨ ਦਾ ਟੂ, ਇਹ ਵੀ ਫੈਕਟ ਸਾਹਮਣੇ ਆਇਆ। ਔਰ ਹਾਲਾਂ ਭਾਰਤ ਨੇ ਇਸ ਸਾਰੇ ਚੋਂ ਘਬਰਾ ਕੇ ਇਹ ਸਟੋਰੀ ਆਪਣੇ ਮਿਲਟਰੀ ਲੈਫਟੀਨੈਂਟ ਜਨਰਲਾਂ ਰਾਹੀਂ ਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਪਾਕਿਸਤਾਨ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀ, ਉਹ ਇਸ ਲਈ ਉੱਥੇ ਜਿਹੜਾ ਉਹ ਪ੍ਰੋਟੈਕਟਿਵ ਗਨ ਲਾਈ ਗਈ ਔਰ ਜਿਹੜਾ ਬਾਅਦ ਝੂਠੀ ਨਿਕਲੀ ਔਰ ਉਹਨਾਂ ਨੂੰ ਸ਼ਰਮਿੰਦਗੀ ਦੇ ਨਾਲ ਉਹ ਬਿਆਨ ਵਾਪਸ ਲੈਣਾ ਪਿਆ। ਪਰ ਇਹ ਵੀ ਇਹਦਾ ਹੀ ਹਿੱਸਾ ਸੀ। ਔਰ ਉਹ ਸਾਰੇ ਪੀਰੀਅਡ 'ਚ ਜਿਹੜੇ ਪਾਕਿਸਤਾਨ ਦੇ ਜਿਹੜੇ ਡਾਇਰੈਕਟਰ ਜਨਰਲ ਜਿਹੜੇ ISPR ਨੂੰ ਸ਼ਾਇਦ ਕਹਿੰਦੇ ਨੇ, ਇੰਟਰ ਸਰਵਿਸ ਪਬਲਿਕ ਰਿਲੇਸ਼ਨ, ਉਹਨਾਂ ਦੀ ਇੱਕ ਬਰੀਫ ਕਲਿੱਪ ਜਿਹੜੀ ਸਾਨੂੰ ਸਾਡੇ ਵੀਰ ਨਵਾਜ਼ ਚੌਧਰੀ ਜੀ ਨੇ ਔਰ ਇੱਕ ਹੋਰ ਵੀਰ ਨੇ ਵੀ, ਨਜ਼ਾਕਤ ਅਲੀ ਜੀ ਨੇ ਵੀ ਭੇਜੀ ਸੀ। ਹਾਲਾਂ ਮੈਂ ਉਹਨੂੰ ਦਿਖਾਉਣਾ ਚਾਹੁੰਦਾ ਸੀ ਲੇਕਿਨ ਕੱਲ ਮੈਂ ਦੇਖਿਆ ਕਿ ਉਹਨੂੰ ਪ੍ਰਾਈਵੇਟ ਕਰ ਦਿੱਤਾ ਗਿਆ। ਉਹਨਾਂ ਦੀ ਪ੍ਰੋਪਰ ਪ੍ਰੈਸ ਕਾਨਫਰੰਸ ਦਾ ਹਿੱਸਾ ਸੀ, ਜਿਸ ਜਦੋਂ ਇਹ ਪੁੱਛਿਆ ਗਿਆ ਕਿ ਜੀ ਇਹ ਕੀ ਇਸ ਕਿਸਮ ਦਾ, ਉਹਨਾਂ ਨੇ ਕਿਹਾ ਜੀ ਸਿੱਖਾਂ ਨਾਲ ਸਾਡੇ ਬੜੇ ਜ਼ਬਰਦਸਤ ਰਾਬਤੇ ਨੇ, ਸਿੱਖਾਂ ਦੀ ਇੱਥੇ ਬੜੀ ਇੱਜ਼ਤ ਹੈ ਔਰ ਤੁਸੀਂ ਦੇਖਦੇ ਹੋ ਵੀ ਜਦੋਂ ਸਿੱਖ ਜ਼ਿਆਰਤ ਲਈ ਆਉਂਦੇ ਨੇ ਉਹਨਾਂ ਨੂੰ ਕਿਵੇਂ ਮੁਹੱਬਤ ਦੇ ਨਾਲ ਪਾਕਿਸਤਾਨੀ ਲੋਕ ਕਰਦੇ ਨੇ, ਉਹਨਾਂ ਨਾਲ ਸਾਡਾ ਇੱਕ ਖਾਸ ਰਿਸ਼ਤਾ ਔਰ ਇਸ ਕਿਸਮ ਦਾ ਸੋਚਿਆ ਵੀ ਨਹੀਂ ਜਾ ਸਕਦਾ। ਇਹ ਇਹਨਾਂ ਦਾ ਪ੍ਰੋਪੇਗੈਂਡਾ ਹੈ। ਹੁਣ ਜਦੋਂ ਕਿ ਐਟ ਵਾਰ ਹੋਵੋ ਉਸ ਵੇਲੇ ਈਵਨ ਇਸ ਲੈਵਲ ਦੇ ਦੀ ਸ਼ਖਸੀਅਤ ਦਾ ਇਹ ਪ੍ਰਗਟਾਵਾ ਇਹ ਇਹਨਾਂ ਨੂੰ ਬਹੁਤ ਤਕਲੀਫ ਦਿੰਦਾ। ਔਰ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਈਵਨ ਇਹ ਸਾਰੇ ਦੇ ਚੱਲਦੇ ਹਾਂ ਵੀ ਕਰਤਾਰਪੁਰ ਕੋਰੀਡੋਰ ਨਹੀਂ ਬੰਦ ਕੀਤਾ, ਉਹੀ ਨਹੀਂ ਆਉਣ ਦਿੰਦੇ। ਸੋ ਇਹ ਆਪਣੇ ਆਪ ਦੇ ਵਿੱਚ ਉਹਨਾਂ ਦਾ ਝੂਠ ਐਕਸਪੋਜ਼ ਹੋਇਆ। ਔਰ ਇਸੇ ਪੀਰੀਅਡ 'ਚ ਇਹ ਮੰਗ ਵੀ ਉੱਠੀ ਕਿਉਂਕਿ ਪਾਕਿਸਤਾਨ ਇਸ ਵੇਲੇ ਜਦੋਂ ਅਸੀਂ UN ਸਿਕਿਉਰਿਟੀ ਕੌਂਸਲ ਦੀ ਗੱਲ ਕਰਦੇ ਹਾਂ 15 ਮੈਂਬਰ ਨੇ ਉਸ ਦੇ, 5 ਉਹਦੇ ਵੀਟੋ ਵਿਲਡਿੰਗ ਮੈਂਬਰ ਨੇ ਜਿਨ੍ਹਾਂ ਦੇ ਕੋਲ ਵੀਟੋ ਪਾਵਰ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਅਮਰੀਕਾ, UK, ਫਰਾਂਸ, ਚਾਈਨਾ, ਰਸ਼ੀਆ ਇਹ ਸ਼ਾਮਲ ਨੇ। 10 ਜਿਹੜੇ ਨੇ ਉਹ ਬਾਕੀ UN ਸਿਕਿਉਰਿਟੀ UN ਜਨਰਲ ਅਸੈਂਬਲੀ ਦੇ ਕੁੱਲ 193 ਮੈਂਬਰ ਨੇ, ਉਹਨਾਂ 'ਚੋਂ ਚੁਣੇ ਜਾਂਦੇ ਨੇ 2-2 ਸਾਲ ਦੇ ਲਈ ਔਰ ਵੀਟੋ ਪਾਵਰ ਨਹੀਂ ਹੁੰਦੀ ਉਹਨਾਂ ਕੋਲ, ਪਰ ਕਿਸੇ ਵੀ ਗੱਲ ਦੇ ਉੱਤੇ ਰੌਲਾ ਗੌਲਾ ਤਾਂ ਉਹ ਪਾ ਸਕਦੇ ਨੇ। ਸੋ ਪਾਕਿਸਤਾਨ ਇਸ ਵੇਲੇ ਨੌਨ ਵੀਟੋ ਵੀਲਡਿੰਗ ਮੈਂਬਰ ਹੈ UN ਸਿਕਿਉਰਿਟੀ ਕੌਂਸਲ ਦਾ। ਸੋ ਉਸ ਪੀਰੀਅਡ 'ਚ ਵੀ ਜਦੋਂ ਇਹ ਮਈ 7, 8, 9 ਨੂੰ ਔਰ ਪਹਿਲਗਾਮ 22 ਅਪ੍ਰੈਲ ਤੋਂ ਬਾਅਦ ਇਹ ਸਾਰਾ ਚੱਲ ਰਿਹਾ ਸੀ, ਇਹ ਮੰਗ ਉੱਠੀ ਕਿ ਪਾਕਿਸਤਾਨ ਦੇ ਲਈ ਜੇ ਹੁਣ ਇੰਡੀਆ ਨੇ ਬਿਲਕੁਲ ਹੀ ਇਹ ਧਾਰੀ ਹੋਈ ਹੈ ਵੀ ਉਹਨੇ ਪਾਕਿਸਤਾਨ ਦੀ ਸਰਵਾਈਵਲ ਦੇ ਉੱਤੇ ਹੀ ਸਵਾਲੀਆ ਨਿਸ਼ਾਨ ਲਾਇਆ ਹੋਇਆ, ਤੇ ਪਾਕਿਸਤਾਨ ਖੁੱਲ੍ਹ ਕੇ ਜਿੱਥੇ ਸਿੱਖ ਫੈਕਟਰ ਹੈ ਜਿਹੜਾ ਇੱਕ ਐਜ਼ ਏ ਬਫਰ ਜ਼ੋਨ ਦੀ ਗੱਲ ਅਸੀਂ ਕਰਦੇ ਵੀ ਉਹ UN ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜਾ ਇਸ ਮੁੱਦੇ ਨੂੰ, ਸਿੱਖਾਂ ਦੇ ਇਸ਼ੂ ਨੂੰ, ਖਾਲਿਸਤਾਨ ਦੇ ਇਸ਼ੂ ਨੂੰ ਚੁੱਕੇ। ਹਾਲਾਂ ਇਸ ਦੇ ਉੱਤੇ ਅਸੀਂ ਹਮੇਸ਼ਾ ਹੀ, ਮੈਂ ਸ਼ਾਇਦ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਸ਼ਾਇਦ ਅਫਜ਼ਲ ਹੈਦਰ ਜਿਹੜੇ ਲਾਅ ਮਿਨਿਸਟਰ ਹੈ ਪਰਵੇਜ਼ ਮੁਸ਼ਰਫ ਦੀ ਕੈਬਨਿਟ ਦੇ ਵੇਲੇ ਵੀ, ਹੁਣ ਤਾਂ ਉਹ ਇਸ ਦੁਨੀਆ 'ਚ ਨਹੀਂ ਨੇ,
ਉਹ ਅਮਰੀਕਾ ਆਏ ਔਰ ਮੈਨੂੰ ਵੀ ਉਹਨਾਂ ਦੇ ਨਾਲ ਮਿਲਣ ਦਾ ਸਬਬ ਹੋਇਆ 2-3 ਥਾਵਾਂ ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਜੇ ਤੁਸੀਂ ਜਿਹੜਾ ਹੈ ਸੱਚਮੁੱਚ ਸਮਝਦੇ ਹੋ ਵੀ ਪਾਕਿਸਤਾਨ ਦੀ ਸਿਕਿਉਰਿਟੀ, ਮੈਂ ਕਿਹਾ ਜੀ ਇੰਡੀਆ ਨੇ ਔਰ ਹਿੰਦੂਆਂ ਨੇ ਤਾਂ ਕਦੇ ਪਾਕਿਸਤਾਨ ਦੀ ਹੋਂਦ ਨੂੰ ਜਿਹੜਾ ਉਹ ਤਸਲੀਮ ਹੀ ਨਹੀਂ ਕੀਤਾ। ਉਹ ਔਰ ਉਹਨਾਂ ਦੇ ਲਗਾਤਾਰਤਾ ਨਾਲ ਤੁਸੀਂ ਉਹਨਾਂ ਦੇ ਜ਼ਿਹਨ 'ਚ ਇਹ ਜਿਹੜਾ ਸੋ ਕਾਲਡ ਅਖੰਡ ਭਾਰਤ ਹੈ ਇਹ ਵੜਿਆ ਹੋਇਆ। ਤੇ ਮੈਂ ਕਿਹਾ ਕਿ ਬੇਸ਼ੱਕ ਨਿਊਕਲੀਅਰ ਨੇ ਤੁਹਾਨੂੰ ਥੋੜਾ ਸੇਫ ਕੀਤਾ, ਪਰ ਤੁਹਾਡੀ ਸੇਫਟੀ ਬਹੁਤ ਵੱਡੀ ਸਿੱਖ ਫੈਕਟਰ ਬਹੁਤ ਪਾਵਰਫੁਲ ਫੈਕਟਰ ਹੈ। ਔਰ ਜੇ ਤੁਸੀਂ ਘੱਟੋ ਘੱਟ ਥੋੜਾ ਬਹੁਤ ਸਿੱਖਾਂ ਨੂੰ ਠੁੰਮਣਾ ਦਿਓ ਤੇ ਇਹ ਜਿਹੜਾ ਅਸੀਂ ਤਾਂ ਜੋ ਕਰ ਸਕਾਂਗੇ ਕਰਾਂਗੇ ਹੀ, ਲੇਕਿਨ ਇਹ ਇੰਡੀਆ ਦੇ ਮੂੰਹ ਤੇ ਵੀ ਚਪੇੜ ਵੱਜਦੀ ਹੈ। ਤਾਂ ਉਹਨਾਂ ਨੇ ਕਿਹਾ ਜੀ ਗੱਲ ਤੁਹਾਡੀ ਠੀਕ ਹੈ, ਮੈਂ ਜੇ ਨਿੱਜੀ ਮੇਰੇ ਹੋਏ ਬਸ, ਪਰ ਉਹਨਾਂ ਨੇ ਕਿਹਾ ਜੀ ਜਦੋਂ ਹੀ ਅਸੀਂ ਜੇ ਇਹ ਗੱਲ ਕੀਤੀ ਤਾਂ ਉਹਨਾਂ ਨੇ ਬਲੋਚਿਸਤਾਨ ਦਾ ਇਸ਼ੂ ਚੁੱਕ ਲੈਣਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੈਦਰ ਸਾਹਿਬ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਚੁੱਕਿਆ ਹੋਇਆ, ਉਸ ਇਹ ਹਾਲਾਂ ਮੋਦੀ ਦੇ ਆਉਣ ਤੋਂ ਪਹਿਲਾਂ ਦੀ ਗੱਲ ਹੈ 2014 ਤੋਂ। ਤੇ ਇਹ ਅਸੀਂ ਦੇਖ ਹੀ ਰਹੇ ਹਾਂ ਕਿ ਬਲੋਚਿਸਤਾਨ 'ਚ ਤਾਂ ਉਹਨਾਂ ਨੇ ਕਿਸ ਹੱਦ ਤੱਕ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਇਕਵਿਪ ਕੀਤਾ ਜਾਂ ਦੂਸਰਾ ਕੀਤਾ। ਸੋ ਇਹ ਪਾਕਿਸਤਾਨ ਦੇ ਨੀਤੀ ਘਾੜਿਆਂ ਨੇ ਦੇਖਣਾ ਵੀ ਉਹਨਾਂ ਨੇ ਕੀ ਕੋਰਸ ਲੈਣਾ, ਪਰ ਅਸੀਂ ਇਹ ਸਮਝਦੇ ਹਾਂ ਵੀ ਉਹ ਆਪਣੀ ਜਿਹੜੀ ਹੈ ਜੇ ਇਸ ਫੈਕਟਰ ਨੂੰ ਜਿਹੜਾ ਮੈਨੂੰ ਲੱਗਦਾ ਵੀ ਇਸ ਕਨਫਲਿਕਟ 'ਚ ਇਸ ਗੱਲ ਦੀ ਹੋਰ ਸਮਝ ਆਈ ਹੈ, ਇਸ ਵਾਰ ਪਾਕਿਸਤਾਨੀ ਮੀਡੀਆ ਨੇ ਵੀ ਸਿੱਖ ਫੈਕਟਰ ਨੂੰ ਕਾਫੀ ਕਵਰ ਕੀਤਾ ਹੈ। ਪਰ ਕਿਉਂਕਿ ਅਸੀਂ ਜੋ ਵੀ ਮੀਡੀਆ ਨਿਊਜ਼ ਨੇ ਜਾਂ ਉਹਨਾਂ 'ਤੇ ਸਾਡੀ ਕਾਮੈਂਟਰੀ ਹੁੰਦੀ ਹੈ, ਔਰ ਅੱਜ ਮੈਂ ਇਹ ਸਟੇਟਮੈਂਟ ਸਾਡੇ ਤੱਕ ਪਹੁੰਚਾਈ ਹੈ। ਕੇਸਰੀ ਲਹਿਰ ਇਹ ਸਿੱਖ ਆਰਗੇਨਾਈਜੇਸ਼ਨ ਯੂਕੇ ਔਰ ਸਕਾਟਲੈਂਡ ਉਹ ਬੇਸਡ ਹੈ, ਉਹਨਾਂ ਨੇ ਪਾਕਿਸਤਾਨ ਨੂੰ ਇਹ ਅਰਜ਼ ਕੀਤਾ ਕਿ ਵੀ ਉਹ UN ਰੈਫਰੈਂਡਮ ਜਿਹੜਾ ਪੰਜਾਬ ਦੇ ਵਿੱਚ ਕਰਵਾਉਣ ਦੀ, ਪੰਜਾਬ ਦੀ ਆਜ਼ਾਦੀ ਦਾ, ਇਸ ਨੂੰ ਹਮਾਇਤ ਕਰਨ। ਔਰ ਉਹਨਾਂ ਨੇ ਬੈਟਰ ਅਪਰੋਚ ਲਈ ਹੈ। ਉਹਨਾਂ ਨੇ ਇਹ ਓਪਨ ਲੈਟਰ ਰਾਦਰ ਸਰਦਾਰ ਰਮੇਸ਼ ਸਿੰਘ ਅਰੋੜਾ ਜਿਹੜਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੈਜ਼ੀਡੈਂਟ ਵੀ ਹੈ ਔਰ ਮਰੀਮ ਨਵਾਜ਼ ਦੀ ਕੈਬਨਿਟ ਦੇ ਵਿੱਚ ਮਾਈਨੋਰਟੀ ਮਿਨਿਸਟਰ ਵੀ ਹੈ, ਉਹਨਾਂ ਨੂੰ ਇਹ ਐਡਰੈਸ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਰਜ਼ ਕੀਤਾ ਉਹਨਾਂ ਨੂੰ ਕਿ ਟੂ ਯੂਜ਼ ਹਿਸ ਪੋਜੀਸ਼ਨ ਟੂ ਰਿਕੁਐਸਟ that the government of Pakistan formally support a United Nations led binding referendum on the independence of Indian occupied Punjab. ਸੋ ਮੈਨੂੰ ਲੱਗਦਾ ਵੀ ਇਹ ਅਪਰੋਚ ਜ਼ਿਆਦਾ ਬਿਹਤਰ ਹੈ, ਕਿਉਂਕਿ ਚਲੋ ਇੰਟਰਨੈਸ਼ਨਲੀ ਸਿੱਖ ਕਮਿਊਨਿਟੀ ਪਾਕਿਸਤਾਨ ਵੱਲ ਹਮਦਰਦੀ ਨਾਲ ਦੇਖਦੀ ਹੈ। ਸਾਡੇ ਗੁਰਧਾਮ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਉਹਨਾਂ ਦੀ ਬਹੁਤ ਚੰਗੇ ਢੰਗ ਨਾਲ ਔਰ ਬਾਕੀ ਗੁਰਦੁਆਰਿਆਂ ਦੀ ਦੇਖਭਾਲ ਹੋ ਰਹੀ ਹੈ। ਪਰ ਜੇ ਇਹ ਮੰਗ ਪਾਕਿਸਤਾਨ ਦੇ ਸਿੱਖਾਂ ਵੱਲੋਂ ਆਉਂਦੀ ਹੈ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਜਾਂ ਉਹਨਾਂ ਵੱਲੋਂ ਆਉਂਦੀ ਹੈ ਤਾਂ ਸ਼ਾਇਦ ਇਸ ਦੇ ਵਿੱਚ ਜ਼ਿਆਦਾ ਵੇਟ ਹੋਏਗਾ ਕਿ ਉਹ ਐਜ਼ ਏ ਪਾਕਿਸਤਾਨੀ ਸਿੱਖ ਮਹਿਸੂਸ ਕਰਦੇ ਨੇ ਕਿ ਭਾਈ ਉਹਨਾਂ ਦੇ ਗੁਰਧਾਮ ਜਿਹੜੇ ਨੇ ਉਹ ਸੇਫ ਨਹੀਂ ਨੇ। ਦੂਸਰੇ ਪਾਸੇ ਦਰਬਾਰ ਸਾਹਿਬ ਔਰ ਦੂਸਰੇ ਜਿਵੇਂ ਕਰ ਰਹੇ ਨੇ, ਔਰ ਸਿੱਖ ਕਿਉਂਕਿ ਬਤੌਰੇ ਸਿੱਖ ਉਹ ਆਪਣੀ ਹਕੂਮਤ ਨੂੰ ਕਹਿ ਸਕਦੇ ਨੇ ਕਿ ਭਾਈ ਤੁਸੀਂ ਜਿਹੜਾ ਹੈ ਉਹ ਇਸ ਸਾਰੇ ਦੀ ਖੁੱਲ੍ਹ ਕੇ ਜਿਹੜਾ ਉਹ ਹਮਾਇਤ ਕਰੋ। ਔਰ ਉਹਨਾਂ ਨੇ ਇਸ ਲੈਟਰ ਦੇ ਵਿੱਚ ਇਹ ਕਿਹਾ ਕਿ ਵੀ ਅਸੀਂ ਜਿਹੜਾ ਸੈਲਫ ਡਿਟਰਮੀਨੇਸ਼ਨ ਫॉर ਪੰਜਾਬ ਜਿਹੜਾ ਇਸ ਦੀ ਮੰਗ ਕਰਦੇ ਹਾਂ ਔਰ ਇਹ ਅੰਡਰ ਇੰਟਰਨੈਸ਼ਨਲ ਲਾਅ ਸੱਚ ਇਹ ਰੈਫਰੈਂਡਮ ਉਹਦੇ 'ਚ ਉਹਨਾਂ ਨੇ ਕਿਹਾ ਵੀ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਇਹ ਸਿਰਫ ਸਿੱਖਾਂ ਦੇ ਲਈ ਹੈ, ਜਿਹੜੇ ਵੀ ਪੰਜਾਬ ਦੇ ਰੈਜ਼ੀਡੈਂਟ ਨੇ ਰਿਗਾਰਡਲੈਸ ਆਫ ਰਿਲੀਜਨ ਐਂਡ ਬੈਕਗਰਾਊਂਡ ਉਹ ਇਸ ਰੈਫਰੈਂਡਮ ਦਾ ਹਿੱਸਾ ਹੋ ਸਕਦੇ ਨੇ। UN ਸਪਾਂਸਰਡ ਹੋਏ ਪੰਜਾਬ ਦੇ ਵਿੱਚ ਕਰਵਾਇਆ ਜਾਏ। ਫਿਰ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਚੁੱਕਿਆ ਹੈ ਸਿੱਖ ਐਕਟਿਵਿਸਟ ਦੇ ਖਿਲਾਫ, ਜਿਹਦੇ ਥੱਲੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਕੈਨੇਡਾ 'ਚ ਹੁੰਦੀ ਹੈ, ਅਵਤਾਰ ਸਿੰਘ ਖੰਡਾ ਦੀ ਯੂਨਾਈਟਿਡ ਕਿੰਗਡਮ 'ਚ ਹੁੰਦੀ ਹੈ 2023 'ਚ, ਔਰ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ 'ਚ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਵੀ these assassinations have caused deep alarm within the Sikh and Punjabi communities globally, ਔਰ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਗਵਰਨਮੈਂਟ ਆਫ ਪਾਕਿਸਤਾਨ ਤੋਂ ਕਿ ਪਬਲਿਕਲੀ ਬੈਕ ਏ UN ਫੈਸਿਲੀਟੇਟਡ ਰੈਫਰੈਂਡਮ ਔਨ ਪੰਜਾਬਸ ਫਿਊਚਰ, ਇਸ ਨੂੰ ਦੀ ਤੁਸੀਂ ਹਮਾਇਤ ਕਰੋ। ਡਿਮਾਂਡ ਇੰਟਰਨੈਸ਼ਨਲ ਇਨਵੈਸਟੀਗੇਸ਼ਨਸ ਇਨਟੂ ਦ ਕਿਲਿੰਗ ਆਫ ਸਿੱਖ ਐਕਟਿਵਿਸਟ, ਇਹ ਵੀ ਮੰਗ ਕੀਤੀ ਜਾ ਸਕਦੀ ਹੈ ਕਿ ਭਾਈ ਪੋਲੀਟੀਕਲੀ ਜਿਹੜਾ ਉਹ ਜਿਹੜੇ ਸ਼ਾਂਤਮਈ ਢੰਗ ਨਾਲ ਆਪਣੀ ਮੰਗ ਕਹਿਣ ਦਾ ਉਹ ਤਾਂ UN ਚਾਰਟਰ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇੰਟਰਨੈਸ਼ਨਲ ਲਾਅ ਵੀ ਤੁਹਾਨੂੰ ਹੱਕ ਦਿੰਦਾ ਹੈ। ਪ੍ਰੋਟੈਕਟ ਦੋਜ਼ ਐਂਗੇਜਿੰਗ ਇਨ ਪੀਸਫੁਲ ਪੋਲੀਟੀਕਲ ਐਕਟੀਵਿਟੀ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਕੇਸਰੀ ਲਹਿਰ UK, ਕੇਸਰੀ ਲਹਿਰ ਸਕਾਟਲੈਂਡ ਸਟੈਂਡ ਰੈਡੀ ਟੂ ਵਰਕ ਵਿਦ ਗਲੋਬਲ ਪਾਰਟਨਰਸ to ensure that the voices of the Punjabi people are heard through democratic and lawful means. So ਅਸੀਂ ਇਹ ਪਾਕਿਸਤਾਨੀ ਹਕੂਮਤ ਔਰ
ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਵੀ ਜੁੜੇ ਹੋਏ ਨੇ। ਬਿਲਕੁਲ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ ਸਾਨੂੰ ਹੌਸਲਾ ਵੀ ਦਿੰਦੇ ਨੇ। ਪਰ ਮੈਂ ਸਮਝਦਾ ਵੀ ਕੁਝ ਮੌਕੇ ਹੁੰਦੇ ਨੇ ਜਿਹਦੇ 'ਚ ਭਾਵੇਂ ਦੇਖਣ ਨੂੰ ਇਹ ਜਿਹੜਾ ਉਹ ਟਫ ਲੱਗਦਾ ਹੋਏ, ਲੇਕਿਨ ਕਈ ਵਾਰ ਕੋਈ ਲਿਆ ਗਿਆ ਫੈਸਲਾ ਲੌਂਗ ਟਰਮ ਜਿਹੜਾ ਉਹਦੇ ਫਾਇਦੇ ਹੀ ਹੁੰਦੇ ਨੇ। ਸੋ ਇਹ ਪਾਕਿਸਤਾਨੀ ਹਕੂਮਤ ਜਾਂ ਉਹਨਾਂ ਦੇ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰ, ਖਾਸ ਤੌਰ ਤੇ ਐਸਟੈਬਲਿਸ਼ਮੈਂਟ ਪਾਕਿਸਤਾਨੀ ਫੌਜ ਇਹ ਜ਼ਰੂਰ ਦੇਖੇ ਕਿ ਭਾਈ ਆਲਰੇਡੀ ਇੰਡੀਆ ਤਾਂ ਜਿਹਨੂੰ ਕਹਿੰਦੇ ਨੇ ਚਾਰੋਂ ਚੌਂਟੇ ਚੁੱਕ ਕੇ ਪਾਕਿਸਤਾਨ ਦੇ ਪਿੱਛੇ ਪਿਆ ਹੋਇਆ। ਦਹਿਸ਼ਤਗਰਦੀ ਵੀ ਕਰਵਾ ਰਹੇ ਨੇ, ਬਲੋਚਿਸਤਾਨ 'ਚ ਵੀ ਦਹਿਸ਼ਤਗਰਦੀ, ਖੈਬਰ ਪਖਤੂਨਖਵਾ 'ਚ ਵੀ, ਵਿਦਨ ਵੀ, ਇੰਟਰਨੈਸ਼ਨਲੀ ਜਿਹੜਾ ਉਹ ਵਰਲਡ ਬੈਂਕ ਦਾ ਲੋਨ ਮਿਲਦਾ ਤਾਂ ਇੰਡੀਆ ਦਾ ਜ਼ੋਰ ਲੱਗਾ ਹੋਇਆ ਕਿ ਵਾਪਸ ਗ੍ਰੇ ਲਿਸਟ ਪਾਕਿਸਤਾਨ ਨੂੰ ਲਿਆਂਦਾ ਜਾਏ। ਮੁਸਲਮਾਨ ਮੁਲਕਾਂ 'ਚ ਜਾ ਕੇ ਜਿਹੜੇ ਨੇ ਉਹ ਰੈਂਟਾ ਮੁਸਲਮਾਨਾਂ ਤੋਂ ਕਿਸ ਕਿਸਮ ਦਾ ਓਵੈਸੀ ਵਰਗਿਆਂ ਤੋਂ ਕਰਵਾ ਰਹੇ ਨੇ। ਅੱਛਾ। ਸੋ ਸਿੱਖ ਜੇ ਔਰ ਅਸੀਂ ਸਮਝਦੇ ਹਾਂ ਵੀ DGI SPR ਉਹਨਾਂ ਦੀ ਬੜੀ ਵੈਲਕਮ ਹੈ ਸਟੇਟਮੈਂਟ ਕਿ ਵੀ ਜਿੱਥੇ ਸਿੱਖਾਂ ਲਈ ਇੱਕ ਖਾਸ ਰੁਤਬਾ ਹੈ, ਇਵੇਂ ਹੀ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਭਾਈ ਠੀਕ ਹੈ 47 ਦੇ ਦੌਰ ਦੀ ਲੀਡਰਸ਼ਿਪ ਨੇ ਉਸ ਵੇਲੇ ਕੀ ਫੈਸਲਾ ਲਿਆ, ਪਰ ਇਸ 77 ਸਾਲ ਦੇ ਤਜਰਬੇ ਤੋਂ ਬਾਅਦ ਘੱਟੋ ਘੱਟ ਉਸ ਤਬਕੇ ਦੇ ਸਿੱਖਾਂ ਨੂੰ ਵੀ ਅਹਿਸਾਸ ਹੋ ਗਿਆ ਕਿ ਭਾਈ ਕਿਹਨਾਂ ਨਾਲ ਸਾਡਾ ਵਾਹ ਪਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਰਾਜੇ ਪਾਪ ਕਮਾਉਂਦੇ। ਆਓ ਘੱਲੂਘਾਰਾ 1984 ਦੀ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਦੇ ਜ਼ੁਲਮਾਂ ਅਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਿਲਾਫ ਆਵਾਜ਼ ਬੁਲੰਦ ਕਰੀਏ। ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਵਾਸ਼ਿੰਗਟਨ DC ਸਥਿਤ ਇੰਡੀਅਨ ਅੰਬੈਸੀ ਸਾਹਮਣੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਮੂਹ ਜਥੇਬੰਦੀਆਂ ਵੱਲੋਂ ਮੈਟਰੋਪੋਲੀਟਨ ਏਰੀਆ ਦੀ ਸਿੱਖ ਸੰਗਤ ਨੂੰ ਇਸ ਰੋਸ ਵਿਖਾਵੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਰਾਜੇ ਪਾਪ ਕਮਾਉਂਦੇ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਪੰਜਾਬ ਦੇ ਵਾਲਿਆਂ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਦਾ ਹਾਲ ਤਰਸਯੋਗ ਹੈ, ਕਿਉਂਕਿ ਉਹਨਾਂ ਨੂੰ ਪੰਜਾਬ ਦੇ ਮਸਲਿਆਂ ਵਿੱਚ ਨਾਲ ਕੋਈ ਜਿਹੜਾ ਹੈ ਸਰੋਕਾਰ ਨਹੀਂ ਹੈ। ਔਰ ਸਿੱਖਾਂ ਦੀਆਂ ਧਾਰਮਿਕ ਤੇ ਸਿਆਸੀ ਜਮਾਤਾਂ ਨੂੰ ਵੀ ਭਾਰਤੀ ਏਜੰਸੀਆਂ ਨੇ ਪੂਰੀ ਤਰ੍ਹਾਂ ਰੋਲ ਦਿੱਤਾ ਔਰ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਮਾੜੀ ਹੈ। ਸੋ ਲੱਦਾਖ ਅਤੇ ਮਨੀਪੁਰ ਵਰਗੀਆਂ ਜਿਹੜੀ ਛੋਟੀਆਂ ਸਟੇਟਾਂ ਆਪਣੇ ਹੱਕਾਂ ਲਈ ਜਿਹੜੀਆਂ ਨੇ ਉਹ ਡਟੀਆਂ ਹੋਈਆਂ ਨੇ, ਜਦੋਂ ਕਿ ਪੰਜਾਬ ਹਾਲੋ ਬੇਹਾਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੂਸਰਾ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹ ਰਹੇ? ਦੇਖੋ, ਪਿਛਲੇ ਦਿਨਾਂ 'ਚ ਵੀ ਸਾਡੇ ਕੁਝ ਵੀਰਾਂ ਨੇ ਕਿਹਾ ਕਿ ਤੁਸੀਂ ਇੰਟਰਨੈਸ਼ਨਲ ਪੋਲਿਟਿਕਸ ਦੇ ਜਾਂ ਇੰਡੋ ਪਾਕ ਕਨਫਲਿਕਟ ਬਾਰੇ ਗੱਲ ਕਰਦੇ ਹੋ, ਤੁਸੀਂ ਪੰਜਾਬ ਬਾਰੇ ਵੀ ਗੱਲ ਕਰੋ। ਹਾਲਾਂਕਿ ਮੇਰਾ ਕਹਿਣਾ ਹੁੰਦਾ ਹੈ ਕਿ ਭਾਈ ਅਸੀਂ ਤਾਂ ਹੁਣ ਵੱਡੇ ਉਸ ਦਾਇਰਾਕਾਰ ਨੂੰ ਦੇਖਦੇ ਹਾਂ ਜਿਹਦੇ 'ਚ ਕਿ ਨਵੇਂ ਵਰਲਡ ਆਰਡਰ 'ਚ ਨਿਊ ਮੈਪ ਮੇਕਿੰਗ 'ਚ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਉਹ ਕਿਵੇਂ ਰਡਾਰ ਸਕਰੀਨ ਤੇ ਆਏ। ਬਾਕੀ ਮੈਂ ਕਿਹਾ ਵੀ ਜਦੋਂ ਪੰਜਾਬ ਦੀਆਂ ਲੋਕਲ ਧਿਰਾਂ, ਉਹ ਭਾਵੇਂ ਤੁਹਾਡੇ ਧਾਰਮਿਕ ਅਦਾਰੇ ਹੋਣ, ਜਿਵੇਂ ਇਹਨਾਂ ਨੇ ਜਥੇਦਾਰਾਂ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਕੀਤਾ ਹੈ, ਜਿਵੇਂ ਸ਼੍ਰੋਮਣੀ ਕਮੇਟੀ ਨੇ ਜਿਸ ਤੇਜ਼ੀ ਨਾਲ ਜਥੇਦਾਰ ਲਾਏ, ਉਹ ਤਾਂ ਇੱਥੇ ਵੀ ਜਿਹੜੇ ਭਾਵੇਂ ਕਿਸੇ ਨੇ 2 ਮਹੀਨੇ ਤੁਹਾਡੇ ਕੋਲ ਨੌਕਰੀ ਕੀਤੀ ਹੋਏ, ਉਹਨੂੰ ਵੀ ਕੱਢਣ ਤੋਂ ਪਹਿਲਾਂ 2 ਹਫ਼ਤੇ ਦਾ ਨੋਟਿਸ ਦਿੱਤਾ ਜਾਂਦਾ ਹੈ। ਉੱਥੇ ਤਾਂ ਉਹਨਾਂ ਨੇ ਬਿਲਕੁਲ ਜੋਕ ਬਣਾ ਕੇ ਰੱਖ ਦਿੱਤਾ ਹੈ ਕਿ ਭਾਈ ਉਹਨਾਂ ਨੇ ਪਟਨਾ ਸਾਹਿਬ ਵਾਲਿਆਂ ਨੇ ਉਹਨਾਂ ਨੂੰ ਤਨਖਾਹੀਆ ਬਣਾ ਦਿੱਤਾ। ਉਹ ਮਾਫੀ ਜਿਹੜਾ ਹੈ ਉਹ ਮਾਫੀਆਂ ਦੀ ਸੇਲ ਲਾਈ ਹੋਈ ਹੈ। ਜਥੇਦਾਰ ਗੜਗਾਜਨ ਹੈ, ਉਹ ਵੀ ਮਾਫ, ਉਹ ਵੀ ਮਾਫ, ਉਹ ਵੀ ਮਾਫ। ਹਾਂਜੀ, ਸੋ ਉਹ ਇੱਕ ਵੱਖਰੀ ਕਹਾਣੀ ਹੈ। ਹਾਲਾਂ ਪੰਜਾਬ ਦੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜੋ ਕੁਛ ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਕੀਤਾ, ਪੰਜਾਬ ਦੇ ਵਿੱਚ ਪਹਿਲਾਂ ਤੋਂ ਕਰ ਰਹੇ ਸੀ, ਹੁਣ ਜੰਮੂ ਕਸ਼ਮੀਰ 'ਚ ਪਹਿਲਾਂ ਕਰ ਨਹੀਂ ਪਾਏ ਸੀ ਕਿਉਂਕਿ ਆਰਟੀਕਲ 370 ਦੇ ਥੱਲੇ ਡੋਮਿਸਾਈਲ ਦਾ ਕਲੌਜ਼ ਸੀ, ਜਿਹੜਾ ਕੋਈ ਵੀ ਗੈਰ ਕਸ਼ਮੀਰੀ ਜੰਮੂ ਕਸ਼ਮੀਰ 'ਚ ਜ਼ਮੀਨ ਨਹੀਂ ਸੀ ਲੈ ਸਕਦਾ। ਔਰ ਇਹਦੇ ਨਾਲ ਉਹਨਾਂ ਦਾ ਇਹ ਨਹੀਂ ਸੀ ਕਿ ਵੀ ਤੁਸੀਂ ਡੈਮੋਗ੍ਰਾਫੀ ਬਦਲ ਦਿਓ, ਆਬਾਦੀ ਦਾ ਤਵਾਜ਼ਨ ਬਦਲ ਦਿਓ। ਪਰ ਹੁਣ ਉਹਨਾਂ ਨੇ ਜਿਵੇਂ ਉਸ ਨੂੰ ਤੋੜਿਆ, ਲੱਦਾਖ ਨੂੰ ਵੀ ਅੱਡ ਯੂਨੀਅਨ ਟੈਰੀਟਰੀ ਬਣਾਇਆ। ਹੁਣ ਲੱਦਾਖ ਦੇ ਵਿੱਚ 2 ਵੱਡੇ ਰੀਜਨ ਨੇ,
ਇੱਕ ਲੇਹ ਹੈ, ਇੱਕ ਕਾਰਗਿਲ ਹੈ। ਹਾਲਾਂ ਉਹਦੀ ਟੈਰੀਟਰੀ ਬਹੁਤ ਲੰਬੀ ਚੌੜੀ ਹੈ, ਪਰ ਉਹਨਾਂ ਦੀ ਆਬਾਦੀ ਬਹੁਤੀ ਨਹੀਂ ਹੈ ਕਿਉਂਕਿ ਉਸ ਕਿਸਮ ਦਾ ਹੀ ਉਹਨਾਂ ਦਾ ਵੈਦਰ ਹੈ। ਔਰ ਲੇਹ ਦੇ ਵਿੱਚ ਬੁੱਧਿਸਟ ਮੈਜੋਰਿਟੀ ਹੈ, ਜਦੋਂ ਕਿ ਕਾਰਗਿਲ ਦੇ ਵਿੱਚ ਮੁਸਲਮਾਨਾਂ ਦੀ ਮੈਜੋਰਿਟੀ ਹੈ। ਹੁਣ ਜਦੋਂ ਜੰਮੂ ਕਸ਼ਮੀਰ ਦਾ ਹਿੱਸਾ ਸੀ ਲਦਾਖ, ਜ਼ਾਹਰ ਹੈ ਕਿ ਜੰਮੂ ਕਸ਼ਮੀਰ 'ਚ ਆਰਟੀਕਲ 370 35A ਹੋਣ ਕਰਕੇ ਉਹਨਾਂ ਦੇ ਹੱਕ ਵੀ ਮਹਿਫੂਜ਼ ਸੀ। ਉੱਥੇ ਕੋਈ ਗੈਰ ਆ ਕੇ ਉਹਨਾਂ ਦਾ ਜਿਹੜਾ ਐਕੋਸਿਸਟਮ ਜਿਹੜਾ ਉਹਨਾਂ ਦੀ ਇਕੋਲੋਜੀ ਨੂੰ ਕੋਈ ਖਰਾਬ ਨਹੀਂ ਸੀ ਕਰਦਾ। ਜੌਬਸ ਜਿਹੜੀਆਂ ਨੇ, ਹੁਣ ਜਿਹੜਾ ਭਾਰਤ ਦੇ ਕਨਸਟੀਟਿਊਸ਼ਨ ਦਾ ਆਰਟੀਕਲ 5 ਕੇ ਕੀ ਹੈਗਾ ਜਿਹਦੇ ਥੱਲੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀਆਂ 80% ਜਿਹੜੀ ਹੈ ਉਹ ਟਰਾਈਬਲ ਰਿਜ਼ਰਵੇਸ਼ਨ ਹੈ ਉਹਨਾਂ ਨੂੰ। ਲੇਕਿਨ ਜਦੋਂ ਦਾ ਯੂਨੀਅਨ ਟੈਰੀਟਰੀ ਬਣਿਆ ਉਹਨਾਂ ਨੇ ਖੋਲ੍ਹ ਦਿੱਤਾ। ਉਹਨਾਂ ਨੇ ਦੇਖਿਆ ਕਿ ਅੰਬਾਨੀ ਅਡਾਨੀ ਆ ਕੇ ਤਾਂ ਆਪਣੀ ਐਕਸਪਲੋਰਿੰਗ ਔਰ ਦੂਜੀ ਲਾਈਨ ਕਰ ਰਹੇ ਨੇ ਵੀ ਸਾਡੀ ਤਾਂ ਆਬਾਦੀ ਬਦਲ ਜਾਏਗੀ ਔਰ ਨੌਕਰੀਆਂ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਸਾਨੂੰ ਰਿਜ਼ਰਵੇਸ਼ਨ ਦਿੱਤੀ ਹੋਈ ਸੀ ਉਹ ਵੀ ਸਫਰ ਕਰੇਗੀ। ਸੋ ਉੱਥੇ ਇੱਕ ਵੱਡੇ ਬੰਦੇ ਨੇ ਜਿਹੜਾ ਇੰਟਰਨੈਸ਼ਨਲੀ ਨੋਨ ਹੈ, ਉਹਨੇ ਪ੍ਰੋਟੈਸਟ ਸ਼ੁਰੂ ਕੀਤਾ, ਭੁੱਖ ਹੜਤਾਲ ਕੀਤੀ, ਦਿੱਲੀ ਤੱਕ ਮਾਰਚ ਵੀ ਕੀਤਾ। ਹੁਣ ਗੱਲ ਮੁੱਕਦੀ ਕਿ ਅੱਜ ਜਿਹੜੀ ਮੇਨ ਖਬਰ ਸੀ ਕਿ ਵੀ ਉਹਨਾਂ ਨੇ ਡੋਮਿਸਾਈਲ ਹੁੰਦਾ ਤੁਹਾਡਾ ਰਿਹਾਇਸ਼ੀ ਹੋਣਾ। ਯੂਜੂਅਲੀ ਕਿਵੇਂ ਅਸੀਂ ਜਿਵੇਂ ਪੰਜਾਬ 'ਚ ਦੇਖਦੇ ਹਾਂ, ਸਿਰਫ ਇੱਕ ਸੁਖਪਾਲ ਖਹਿਰਾ ਹੈ ਜਿਹੜਾ ਸਿਟਿੰਗ MLA ਕਾਂਗਰਸ ਦਾ ਹੈ, ਜਿਹੜਾ ਬਾਰ-ਬਾਰ ਇਹ ਮੰਗ ਕਰਦਾ ਹੈ ਕਿ ਪੰਜਾਬ ਅਸੈਂਬਲੀ ਦੇ ਵਿੱਚ ਇਹ ਮਤਾ ਪਾਸ ਕਰੋ ਸਾਰੇ ਰਲ ਕੇ ਕਿ ਕੋਈ ਵੀ ਨਾਨ ਪੰਜਾਬੀ ਜਿਹੜਾ ਹੈ ਉਹ ਪੰਜਾਬ ਦੀ ਜ਼ਮੀਨ ਨਹੀਂ ਖਰੀਦ ਸਕਦਾ ਜਾਂ ਇੱਥੇ ਵੋਟ ਦਾ ਹੱਕ ਨਹੀਂ ਰੱਖਦਾ ਜਾਂ ਇੱਥੋਂ ਦਾ ਸ਼ਹਿਰੀ ਸੌਖਾ ਨਹੀਂ ਬਣ ਸਕਦਾ। ਕੰਮ ਕਰੇ ਉਹਦੇ ਲਈ ਕੋਈ ਕੰਡੀਸ਼ਨਸ ਹੋਣ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦਾ ਜ਼ੋਰ ਲੋਕ ਸਿੱਖ ਤੋਂ ਬਾਹਰ ਨਿਕਲ ਰਹੇ ਨੇ ਔਰ ਤੇਜ਼ੀ ਦੇ ਨਾਲ ਭਈਆਂ ਨੂੰ ਪਹਿਲਾਂ ਤਾਂ ਇਲੀਗਲ ਕਾਲੋਨੀਆਂ ਬਣਾ ਲੈਂਦੇ ਨੇ, ਉਹਨਾਂ ਨੂੰ ਫਿਰ ਰੈਗੂਲਰ ਕਰ ਦਿੰਦੀ ਹੈ ਸਰਕਾਰ। ਉਹਨਾਂ ਦਾ ਵੋਟਿੰਗ ਕਾਰਡ ਵੀ ਬਣ ਜਾਂਦਾ ਹੈ, ਆਧਾਰ ਕਾਰਡ ਵੀ ਬਣ ਜਾਂਦਾ ਹੈ। ਸੋ ਹੁਣ ਜਦੋਂ ਅਸੀਂ ਰੈਫਰੈਂਡਮ ਜਾਂ ਦੂਸਰੇ ਦੀ ਮੰਗ ਵੀ ਕਰਦੇ ਹਾਂ ਕਿ ਇੰਡੀਅਨ ਆਕੂਪਾਈਡ ਪੰਜਾਬ 'ਚ ਕਰਵਾਓ, ਕੱਲ ਨੂੰ ਹੋਰ ਜਿਸ ਤੇਜ਼ੀ ਨਾਲ ਉਹ ਡੈਮੋਗ੍ਰਾਫੀ ਬਦਲ ਰਹੇ ਨੇ ਉਹ ਕਹਿਣਗੇ ਜੀ ਆ ਕੇ ਕਰਵਾ ਲਓ। ਉੱਥੇ ਤੁਹਾਡੀ ਸਿੱਖ ਪੋਪੂਲੇਸ਼ਨ ਜਿਹੜੀ ਹੈ ਉਹਨਾਂ ਨੇ ਮਾਈਨੋਰਿਟੀ 'ਚ ਕਰਨ ਵੱਲ ਵੱਧ ਰਹੇ ਨੇ। ਆਲਮੋਸਟ ਕਿੰਨੇ % ਆ ਗਏ ਕਿੰਨੇ ਨਹੀਂ, ਅਜੇ ਜਿਹੜੀ ਲੇਟੈਸਟ ਸੈਂਸਸ ਹੈ ਉਹ ਹੋਣੀ ਹੈ, ਪਰ ਕਾਫੀ ਸਾਡੀ ਪਰਸੈਂਟੇਜ ਜਿਹੜੀ 60% ਤੋਂ ਜ਼ਿਆਦਾ ਆਬਾਦੀ ਸੀ ਉਹ ਕਾਫੀ ਤੇਜ਼ੀ ਨਾਲ ਡਾਊਨ ਆਣੀ ਸ਼ੁਰੂ ਹੋਈ। ਹੁਣ ਲਦਾਖ ਵਾਲਿਆਂ ਨੂੰ ਵੀ ਇਹ ਫਿਰ ਮਨੀਪੁਰ ਵਾਲਿਆਂ ਨੇ ਵੀ ਆਪਣੇ ਹੱਕਾਂ ਦੇ ਲਈ ਮਨੀਪੁਰ ਤਾਂ ਮੋਰਚੇ ਲੱਗੇ ਹੋਏ ਨੇ ਪੂਰੇ। ਈਵਨ ਜਿਹੜਾ ਗਵਰਨਰ ਮਨੀਪੁਰ ਦਾ, ਸਰਕਾਰ ਤਾਂ ਉਹਨਾਂ ਦੀ ਬਰਖਾਸਤ ਤੋਂ 7 ਮੀਲ ਹੈ, ਉਹਨੇ ਜਾਣਾ ਸੀ ਰਾਜ ਭਵਨ 'ਚ, ਹੈਲੀਕਾਪਟਰ ਰਾਹੀਂ ਜਾਣਾ ਪਿਆ। ਉਹਨਾਂ ਨੇ ਬਲੌਕ ਕੀਤਾ ਹੋਇਆ ਸਾਰਾ ਕਿਉਂਕਿ ਜਿਹੜੇ ਉਹਨਾਂ ਦੇ ਕ੍ਰਿਸਚਨ ਕਬੀਲੇ ਨੇ, ਕੁਕੀ ਕਬੀਲੇ, ਉਹਨਾਂ ਨੇ ਅੱਡ ਮੋਰਚੇ ਲਾਏ ਹੋਏ ਨੇ। ਸੋ ਮਨੀਪੁਰ ਬਿਲਕੁਲ ਸਟ੍ਰਾਈਫ 'ਚ। ਔਰ ਇਹ ਜਿਹੜੀ ਲਦਾਖ ਦੇ ਹਵਾਲੇ ਨਾਲ ਖਬਰ ਹੈ ਕਿ 15 ਸਾਲ ਕੰਟੀਨਿਊਸ ਸਟੇ ਜਿਹੜਾ 2019 ਤੋਂ 2019 ਕਿਉਂਕਿ ਕਸ਼ਮੀਰ ਦਾ ਸਟੇਟਸ ਬਦਲ ਕੇ ਜਿਹੜਾ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਨੂੰ ਬਣਾਇਆ ਔਰ ਲਦਾਖ ਨੂੰ ਵੀ ਯੂਨੀਅਨ ਟੈਰੀਟਰੀ ਬਣਾਇਆ। ਉਹਨਾਂ ਨੇ ਕਿਹਾ ਜੀ 2019 ਤੋਂ ਲੈ ਕੇ ਜਿਹੜਾ ਅਗਲੇ 15 ਸਾਲ ਕੰਟੀਨਿਊਸ ਰਹੇਗਾ ਲਦਾਖ ਦੇ ਵਿੱਚ, 15 years continuous stay since 2019 must be Ladakh domicile। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ 2019 ਤੋਂ ਬਾਅਦ ਲਗਾਤਾਰ 15 ਸਾਲ ਸੈਟਲ ਰਹੇਗਾ ਉਸ ਨੂੰ ਜਿਹੜਾ ਉਹ ਡੋਮਿਸਾਈਲ ਮੰਨਿਆ ਜਾਏਗਾ। ਇਹ ਜਿਹੜਾ ਉਹਨਾਂ ਨੇ ਸਰਕਾਰ ਦੇ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਉਹ ਸਾਰੇ ਦੇ ਚੱਲਦੇ ਆ। ਔਰ ਉਹਨਾਂ ਨੇ ਕਿਹਾ ਵੀ ਐਟਲੀਸਟ 80% ਵੈਕੈਂਸੀਜ਼ ਆਰ ਰਿਜ਼ਰਵਡ ਫॉर ਸ਼ਡਿਊਲਡ ਟ੍ਰਾਈਬਸ। ਔਰ ਜਿੰਨੀਆਂ ਨੌਕਰੀਆਂ ਨੇ ਲਦਾਖ ਦੀਆਂ 80% ਜਿਹੜੇ ਸ਼ਡਿਊਲਡ ਟ੍ਰਾਈਬ ਨੇ ਜਿਹੜੇ ਲਦਾਖ ਦੇ ਉਹਨਾਂ ਨੂੰ ਮਿਲਣਗੇ। ਅੱਜ ਪੰਜਾਬ ਪੁਲਿਸ ਤੋਂ ਲੈ ਕੇ ਹਰ ਮਹਿਕਮੇ 'ਚ ਜਿਹੜਾ ਲਿਆ ਕੇ ਉਹਨਾਂ ਨੇ ਦੂਸਰੇ ਬਈਏ ਔਰ ਦੂਸਰੇ ਤੀਸਰੇ ਜਿਹੜੇ ਨੇ ਉਹ ਵਾੜੇ ਹੋਏ ਨੇ। ਔਰ ਉਹਨਾਂ ਨੇ ਕਿਹਾ ਜੀ 80% ਜਿਹੜੀਆਂ ਨੇ ਉਹ ਲਦਾਖੀਆਂ ਦੀਆਂ ਹੀ ਹੋਣਗੀਆਂ ਔਰ 15 ਸਾਲ ਬਾਅਦ ਉਹਨਾਂ ਨੂੰ ਜਿਹੜੇ ਉੱਥੇ ਰਹਿਣਗੇ ਲਗਾਤਾਰ। ਔਰ ਇਹ ਸਾਰਾ ਉਹਦੇ ਨਾਲ ਹੋਏਗਾ ਔਰ ਇਹਦੇ ਨਾਲ ਇੱਕ ਬੈਲੈਂਸ ਵੀ ਰਹੇਗਾ। ਔਰ ਇਹ ਸਾਰੇ 'ਚ ਉਹਨਾਂ ਦਾ ਚੈਰਿੰਗ ਡੋਰੇ ਲੈਕੁਰਕ ਜਿਹੜਾ ਲਦਾਖ ਬੁੱਧਿਸਟ ਐਸੋਸੀਏਸ਼ਨ ਦਾ ਪ੍ਰਧਾਨ ਹੈ ਔਰ ਕੋ ਕਨਵੀਨਰ ਹੈ ਔਰ ਇਹ ਹਾਈ ਪਾਵਰਡ ਕਮੇਟੀ ਦਾ ਮੈਂਬਰ ਹੈ, ਉਹਨਾਂ ਨੇ ਕਿਹਾ ਜੀ ਸਾਡੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਔਰ ਇਹ ਇੱਕ ਹਫ਼ਤੇ ਦੇ ਵਿੱਚ ਇਹ ਡੋਮਿਸਾਈਲ ਪਾਲਿਸੀ ਨੋਟੀਫਾਈ ਹੋਏਗੀ। ਔਰ ਇਹ ਜਿਹੜਾ ਇਸ ਦੇ ਨਾਲ ਲਦਾਖ ਦਾ ਕੇਸ ਸਾਡੇ ਹੱਕ, ਸਾਡੇ ਜੌਬ ਔਰ ਸਾਡੀ ਪੋਪੂਲੇਸ਼ਨ ਉਸ ਨੂੰ ਕੋਈ ਹੋਰ ਡੋਮੀਨੇਟ ਨਹੀਂ ਕਰ ਸਕੇਗਾ। ਹੁਣ ਲਦਾਖ ਕਿੰਨੀ ਸਟੇਟ ਹੈ, ਕਿੰਨੇ ਉੱਥੇ ਆਬਾਦੀ, ਲੇਕਿਨ ਇਸ ਮੁੱਦੇ ਤੇ ਬੁੱਧਿਸਟ ਔਰ ਮੁਸਲਮਾਨ ਲੇਹ ਦੇ ਔਰ ਕਾਰਗਿਲ ਦੇ ਇਕੱਠੇ ਆਏ ਕਿ ਵੀ ਸਾਡੇ ਹੱਕਾਂ ਲਈ। ਤੇ ਪੰਜਾਬ ਦਾ ਤੁਸੀਂ ਹਾਲ ਦੇਖੋ
ਕਿ ਵੀ ਅੱਜ ਜਲੰਧਰ ਦੇ ਵਿੱਚ ਇੱਕ ਸਿੱਖ ਵਕੀਲ ਜਿਹੜਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਵੀ ਰਿਹਾ, ਉਹਦਾ ਕਤਲ ਹੋਇਆ। ਫਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਕਿਹਾ ਜੀ ਫਲਾਣੀ ਕਿਸੇ ਗੁੰਜਾਨ ਥਾਂ ਤੇ ਕੋਈ ਬੰਦਾ ਐਕਸਪਲੋਸਿਵ ਲੈਣ ਗਿਆ ਜਾਂ ਉੱਥੇ ਪਏ ਸੀ, ਉਹ ਉੜ ਗਿਆ, ਉਹ ਖਾਲਿਸਤਾਨੀ ਹੈ, ISI ਦਾ ਹੋਏਗਾ, ਬੱਬਰ ਖਾਲਸਾ ਦਾ ਹੋਏਗਾ। ਸੋ ਮਤਲਬ ਉਹ ਪਾਰਟ ਉਹਨਾਂ ਦਾ ਲਗਾਤਾਰਤਾ ਨਾਲ ਚੱਲ ਰਿਹਾ ਹੈ। ਪਿਛਲੇ ਕੱਲ ਇੱਕ ਅਕਾਲੀ ਕਾਉਂਸਲਰ ਜਿਹਦਾ ਮਰਡਰ ਹੋਇਆ, ਉਹਨੂੰ ਜਿਹਨੇ ਮਾਰਿਆ ਉਹਨਾਂ ਨੇ ਕਿਹਾ ਜੀ ਐਨਕਾਊਂਟਰ 'ਚ ਉਹਨੂੰ ਵੀ ਮਾਰਤਾ ਜਾਂ ਜ਼ਖਮੀ ਕਰਤਾ। ਹੁਣ ਕੱਲਾ ਇਹ ਨਹੀਂ ਹੈ, ਪੰਜਾਬ 'ਚ ਇਸ ਕਦਰ ਲਾ ਐਂਡ ਆਰਡਰ ਦੀ ਬਦਤਰ ਹਾਲਤ ਹੈ। ਡੋਮਿਸਾਈਲ ਇਸ਼ੂ ਦੇ ਉੱਤੇ ਸੁਖਪਾਲ ਖਹਿਰਾ ਇੱਕ ਲੋਨ ਵੌਇਸ ਹੈ, ਲੇਕਿਨ ਕਿਸੇ ਨੂੰ ਫਿਕਰ ਨਹੀਂ ਹੈ ਕਿ ਸਾਡੀ ਤਾਂ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਔਰ ਜਿਹੜੇ ਹਿਮਾਚਲ ਦੇ ਵਿੱਚ ਆਪਣੇ ਜਾ ਰਹੇ ਨੇ, ਲਗਾਤਾਰਤਾ ਨਾਲ ਉਹਨਾਂ ਤੇ ਹਮਲੇ ਹੋ ਰਹੇ ਨੇ। ਔਰ ਅੱਜ ਵੀ ਇਹ ਖਬਰ ਹੈ ਕਿ ਵੀ ਮਨੀਕਰਨ ਗਏ 4 ਸਿੱਖ ਨੌਜਵਾਨ, ਜਦੋਂ ਉਹ ਵਹੀਕਲ ਸੀ ਟੋਲ ਪਲਾਜ਼ੇ ਵਾਲਿਆਂ ਨੇ ਉਹਨਾਂ ਨਾਲ ਬਦਸਲੂਕੀ ਕੀਤੀ, ਉਹਨਾਂ ਨੇ ਕਾਊਂਟਰ ਆਰਗੂ ਕੀਤਾ ਤੇ ਉਹਨਾਂ ਨੇ ਉਹਨਾਂ ਦੀ ਮਾਰ ਕੁਟਾਈ। ਲੋਕਲ ਲੋਕ ਵੀ ਆ ਗਏ, ਉਹਨਾਂ 4 ਨੂੰ ਚੁੱਕ ਕੇ ਅੰਦਰ ਦਿੱਤਾ ਹੋਇਆ। ਪੰਜਾਬ ਟੂਰਿਸਟ ਕਲੈਸ਼ ਵਿਦ ਹਿਮਾਚਲ ਟੋਲ ਪਲਾਜ਼ਾ EMPLOYEES ਲੋਕਲਸ, ਔਰ FIR ਵੀ ਉਹਨਾਂ ਦੇ ਖਿਲਾਫ ਹੀ ਰਜਿਸਟਰ ਹੋਈ। ਔਰ ਇਹ ਤਕੋਲੀ ਟੋਲ ਪਲਾਜ਼ਾ ਦੇ ਵਿੱਚ ਜਿਹੜਾ ਮਨੀਕਰਨ ਦੇ ਨੇੜੇ ਹੋਇਆ। ਔਰ ਇਹ ਸਾਰੇ 'ਚ ਜਿਹੜਾ ਉਹਨਾਂ ਨੇ ਮੰਡੀ ਦਾ SP ਇਹਦੇ 'ਚ ਇਨਵੋਲਵ ਹੈ। ਉਹਨੇ ਕਿਹਾ ਜੀ ਇਹ ਮਨੀਕਰਨ ਸਾਹਿਬ ਦੇ ਲਈ ਆਏ ਸੀ ਬੰਦੇ, ਇਹਨਾਂ ਨੂੰ ਅਸੀਂ ਜੇਲ੍ਹ 'ਚ ਦਿੱਤਾ ਹੈ। ਗੁਰਵਿੰਦਰ ਸਿੰਘ, ਸਾਹਿਲ ਸਿੰਧੂ, ਏਕਮਵੀਰ ਸਿੰਘ, ਵਰਨਦੀਪ ਸਿੰਘ, ਇਹ ਜਿਹੜਾ ਇਹਨਾਂ ਨੇ ਤਲਵਾਰਾਂ ਕੱਢ ਲਈਆਂ, ਇਹਨਾਂ ਨੇ ਫਲਾਣਾ। ਸੋ ਮਤਲਬ ਇਹ ਹੈ ਵੀ ਲਗਾਤਾਰ ਹਿਊਮਿਲੇਸ਼ਨ ਹੈ। ਜਿਹੜੇ ਦੁੱਕੀ ਦੇ ਪਹਾੜੀਏ ਜਿਹੜੇ ਇੱਥੇ ਜਿਨ੍ਹਾਂ ਨੇ ਪੰਜਾਬ ਦੇ ਕਈ ਟਾਊਨਸ ਦੇ ਵਿੱਚ ਆ ਕੇ ਇਹਨਾਂ ਨੇ ਵੀ ਆਪਣਾ ਹਿਮਾਚਲ 'ਚ ਵੀ ਆਪਣੀ ਵੋਟ ਔਰ ਦੂਜੀ ਬਣਾਈ ਹੋਈ ਹੈ, ਪੰਜਾਬ 'ਚ ਵੀ ਬਣਾਈ ਹੋਈ ਹੈ। ਸੋ ਇਹ ਸਾਰੇ ਚੈਲੰਜ ਸਾਹਮਣੇ ਨੇ। ਘੱਟੋ ਘੱਟ ਇੱਕ ਪਾਸੇ ਤਾਂ ਅਸੀਂ ਤਾਂ ਕਲੀਅਰਲੀ ਖਾਲਿਸਤਾਨ ਦੀ ਜਿਹੜੀ ਹੈ ਉਸ ਗੱਲ ਦੇ ਉੱਤੇ ਹੀ ਉਸ ਸੋਲਿਊਸ਼ਨ ਨੂੰ ਸਮਝਦੇ ਹਾਂ, ਪਰ ਘੱਟੋ ਘੱਟ ਜੇ ਇਹਨਾਂ 'ਚ ਥੋੜ੍ਹੀ ਬਹੁਤ ਵੀ ਗੈਰਤ ਹੋਏ ਪੰਜਾਬ ਦੇ ਸਿਆਸੀ ਆਗੂਆਂ 'ਚ, ਜੇ ਲੱਦਾਖ ਨੇ ਇਸ ਪੈਟਰਨ ਤੇ ਮਨਾਇਆ, ਮਨੀਪੁਰ 'ਚ ਇਹ ਹਕੂਕ ਨੇ, ਉੱਤਰਾਖੰਡ ਦੇ ਵਿੱਚ ਜਿਹੜਾ ਤੁਸੀਂ ਜ਼ਮੀਨ, ਹਿਮਾਚਲ ਦੇ ਵਿੱਚ, ਰਾਜਸਥਾਨ ਦੇ ਵਿੱਚ ਐਗਜ਼ਿਸਟ ਕਰਦਾ ਵੀ ਕੋਈ ਨਾਨ ਹਿਮਾਚਲੀ ਨਾਨ ਰਾਜਸਥਾਨੀ ਜ਼ਮੀਨ ਨਹੀਂ ਲੈ ਸਕਦਾ। ਤੇ ਤੁਸੀਂ ਜਿਸ ਪੰਜਾਬ ਦਾ ਖਾਂਦੇ ਹੋ, ਜਿੱਥੇ ਤੁਹਾਡੀਆਂ ਨਸਲਾਂ ਨੇ, ਤੁਸੀਂ ਆਪਣੀਆਂ ਨਸਲਾਂ ਦੇ ਰਾਜ ਕੰਡੇ ਬੀਜ ਰਹੇ ਹੋ ਕਿ ਤੁਸੀਂ ਬਿਲਕੁਲ ਪੰਜਾਬ ਨੂੰ ਲੁਟਾਉਣ ਮਾਰ ਪਾਣੀਆਂ ਦੇ ਮੁੱਦੇ ਤੇ ਵੈਸੇ ਹੀ ਭਗਵੰਤ ਮਾਨ ਨੇ ਟੋਟਲ ਸਰੈਂਡਰ ਕੀਤਾ ਹੈ ਔਰ ਲੁੱਟ ਪੂਰੀ ਜਾਰੀ ਹੈ। ਔਰ ਇਹ ਦੁਖਦ ਕਹਾਣੀ ਹੈ। ਇਸ ਲਈ ਕਈ ਵਾਰ ਮੈਂ ਇਹ ਦੇਖਦਿਆਂ ਹੋਇਆਂ ਵੀ ਇਸ ਕਿਸਮ ਦੀਆਂ ਖਬਰਾਂ ਹੁੰਦੀਆਂ ਨੇ, ਮੈਂ ਉਸ ਨੂੰ ਜਿਹੜਾ ਉਹ ਸ਼ਨ ਕਰਦਾ ਕਿ ਭਾਈ ਇਹ ਕਿੰਨੀ ਕੁ ਇਹ ਜਿਹੜੀ ਬਦਹਾਲੀ ਦੀ ਕਹਾਣੀ ਕਿੰਨੀ ਕੁ ਵਾਰ ਸੁਣਾਈ ਜਾਈ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। सुन राहिया राहे जांदे आ तू लिख रखिए बात, मेरा डूबिया सूरज चढ़ेगा औड़क मुक्केगी ये रात। 7 ਜੂਨ ਦਿਨ ਸ਼ਨੀਚਰਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਕੱਢੀ ਜਾ ਰਹੀ ਹੈ। ਇਸ ਖਾਲਸਾਈ ਰੈਲੀ ਦੀ ਆਰੰਭਤਾ ਸਵੇਰੇ 10 ਵਜੇ 2nd ਸਟਰੀਟ ਤੋਂ ਅਤੇ ਸਮਾਪਤੀ ਸਿਵਿਕ ਸੈਂਟਰ ਪਲਾਜ਼ਾ ਸੈਨ ਫਰਾਂਸਿਸਕੋ ਵਿਖੇ ਹੋਵੇਗੀ, ਜਿੱਥੇ ਸਿੱਖ ਸੰਘਰਸ਼ ਵਿੱਚ ਕਾਰਜਸ਼ੀਲ ਸਿੱਖ ਆਗੂ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਸਮੇਤ ਇਸ ਪਾਤਸ਼ਾਹੀ ਰੈਲੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਵੀਂ ਪੀੜ੍ਹੀ ਨੂੰ ਖਾਲਸੇ ਦੀਆਂ ਪਰੰਪਰਾਵਾਂ ਤੋਂ ਜਾਣੂ ਕਰਵਾਉਂਦਿਆਂ ਸਿੱਖ ਰਾਜ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵੈਲਕਮ ਬੈਕ ਅਗੇਨ। ਸੋ ਵੀਅਰਸ, ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਇੱਕ ਪੱਤਰ ਤੇ 2 ਜਿਹੜੀਆਂ ਨਜ਼ਮਾਂ ਉਹ ਸਾਂਝੀਆਂ ਕਰਨ ਜਾ ਰਹੇ ਹਾਂ। ਔਰ ਜਿਹੜਾ ਲੈਟਰ ਸਾਨੂੰ ਮਿਲਿਆ ਜਰਮਨੀ ਤੋਂ, ਸਾਡੇ ਜਿਹੜੇ ਵਿਊਅਰ ਨੇ ਡਾਕਟਰ ਅਬਦੁਲ ਸਮਦ ਦਾ ਔਰ ਜਿਹੜੇ ਸ਼ੇਰਬਾਜ਼ ਸਿੰਘ ਢਿੱਲੋਂ ਜੀ ਉਹਨਾਂ ਦੀ ਇੰਗਲਿਸ਼ ਦੀ ਨਜ਼ਮ ਐਂਡ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਪੰਜਾਬੀ ਦੀ ਜਿਹੜੀ ਨਜ਼ਮ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਤੇ ਆਉਂਦੇ ਨੇ,
ਸਾਨੂੰ ਹੌਸਲਾ ਵੀ ਦਿੰਦੇ ਨੇ। ਸ਼ਰਾਰਤ ਵਾਲੇ ਵੀ ਆ ਜਾਂਦੇ ਨੇ, ਬਿਲਕੁਲ ਲੇਕਿਨ ਸ਼ਰਾਰਤ ਵਾਲਿਆਂ ਨੂੰ ਵੀ ਅੱਗੋਂ ਸਾਡੇ ਜਵਾਬ ਦੇ ਰਹੇ ਨੇ ਸਾਡੇ ਜਿਹੜੇ viewer, ਉਹਨਾਂ ਦੇ ਨਾਲ ਨਜਿੱਠ ਲੈਂਦੇ ਨੇ। ਬਿਲਕੁਲ ਔਰ ਇਸੇ ਤਰ੍ਹਾਂ ਸਾਨੂੰ ਜਿਹੜੇ ਪ੍ਰੋਪਰ ਈਮੇਲ ਡਰਾਫਟ ਕਰਕੇ ਲਿਖਦੇ ਨੇ, ਅਸੀਂ ਉਹਨਾਂ ਨੂੰ ਪ੍ਰੋਪਰ ਜਿਹੜਾ ਰੈਕਗਨਾਈਜ਼ ਵੀ ਕਰਦੇ ਹਾਂ। ਹਾਲਾਂ ਅਸੀਂ ਡੇਲੀ ਕਮੈਂਟਸ ਨੂੰ ਵੀ ਕਰਦੇ ਹਾਂ। ਔਰ ਸਾਨੂੰ ਇੱਕ ਬੜੀ ਪਿਆਰੀ ਲਿਖਤ ਡਾਕਟਰ ਅਬਦੁਲ ਸਮਦ ਜਿਹੜੇ ਜਰਮਨੀ ਬੇਸਡ ਨੇ ਉਹਨਾਂ ਦੀ ਮਿਲੀ ਹੈ। ਉਹਨਾਂ ਨੇ ਕਿਹਾ ਕਿ ਵੀ I hope this message finds you in the best of health and spirits. My name is Dr. Abdul Samad, a physicist and research scientist currently based in Germany, originally from Pakistan. उन्होंने कहा भी physicist ने भी ने research scientist भी ने, German base है उन्होंने। I spent my formative years in Sheikhupura and Faisalabad, and I come from a family that migrated from what is now Indian Punjab during the partition in 1947. ਜ਼ਾਹਰ ਹੈ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਹੀ ਵੀ ਇਹਨਾਂ ਦਾ ਪਰਿਵਾਰ, ਇਹਨਾਂ ਦੇ ਬਜ਼ੁਰਗ ਜਿਹੜੇ ਨੇ ਉਹ ਦੂਸਰੇ ਪਾਸੇ ਗਏ ਲਹਿੰਦੇ ਪੰਜਾਬ ਵੱਲ। I have been watching your program for nearly 4 years now. Although I never had the courage to write to you before, the recent episode between India and Pakistan moved me deeply. I found myself impatiently awaiting your perspective and truly missed the program during your absence. ਕਹਿੰਦੇ ਨੇ ਵੀ 4 ਸਾਲ ਤੋਂ ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ, ਪਰ ਮੈਨੂੰ ਪਹਿਲਾਂ ਹੌਸਲਾ ਨਹੀਂ ਸੀ ਹੋਇਆ ਕਦੇ ਲਿਖਣ ਦਾ। ਔਰ ਇਹ ਜਦੋਂ ਹੁਣ ਇੰਡੀਆ ਪਾਕਿਸਤਾਨ ਦਾ ਤਾਜ਼ਾ ਟਕਰਾਅ ਹੋਇਆ ਔਰ ਮੈਂ ਬਹੁਤ ਗੰਭੀਰਤਾ ਨਾਲ ਇਹਨੂੰ ਮਹਿਸੂਸ ਕੀਤਾ ਔਰ ਮੈਂ ਬੜਾ ਜਿਹੜਾ ਉਹ ਬੇਸਬਰਾ ਸੀ, ਮੈਂ ਜਾਣਨਾ ਚਾਹੁੰਦਾ ਸੀ ਵੀ ਤੁਹਾਡਾ ਇਸ ਦੇ ਉੱਤੇ ਕੀ ਪਰਸਪੈਕਟਿਵ ਹੋਏਗਾ। ਔਰ ਤੁਹਾਡੇ ਪ੍ਰੋਗਰਾਮਾਂ ਨੂੰ ਮਿਸ ਕੀਤਾ ਕਿਉਂਕਿ ਤੁਸੀਂ ਹਾਜ਼ਰ ਨਹੀਂ ਸੀ। ਇਟ ਇਜ਼ ਹਾਰਟਨਿੰਗ ਟੂ ਸੀ ਯੂ ਬੈਕ ਐਂਡ ਆਈ ਐਮ ਗ੍ਰੇਟਫੁਲ ਟੂ ਸੀ ਯੂ ਇਨ ਗੁੱਡ ਹੈਲਥ ਐਂਡ ਸਪਿਰਿਟ। ਮੇ ਅੱਲਾ ਬਲੈਸ ਯੂ ਵਿਦ ਕੰਟੀਨਿਊਡ ਪੀਸ, ਮਰਸੀ ਐਂਡ ਵੈਲਬੀਇੰਗ। ਕਿ ਤੁਹਾਨੂੰ ਤੰਦਰੁਸਤ ਦੇਖ ਕੇ ਔਰ ਤੁਸੀਂ ਵਾਪਸ ਆਏ ਹੋ, ਬਹੁਤ ਰੱਬ ਦਾ ਸ਼ੁਕਰ ਹੈ। ਔਰ ਇਹ ਪਿਆਰ ਦਾ ਇਜ਼ਹਾਰ ਹੈ। ਸੋ ਮੈਨੂੰ ਇਹ ਨਹੀਂ ਹੈ ਕਿ ਆਪਣੀ ਸਿਫਤ ਸੁਣਨ ਜਾਂ ਕਰਨ ਨੂੰ ਜੀ ਕਰਦਾ, ਪਰ ਮੈਨੂੰ ਇਹ ਹੁੰਦਾ ਵੀ ਜਿਸ ਪਿਆਰ ਭਿੱਜੇ ਦਿਲ ਦੇ ਨਾਲ ਇਹ ਇੱਕ ਇੱਕ ਲਫ਼ਜ਼ ਲਿਖਿਆ ਜਾਂਦਾ ਹੈ, ਇਹਨਾਂ ਨੂੰ ਰੈਕਗਨਾਈਜ਼ ਕਰਨਾ ਇਹ ਸਾਡੀ ਜਿਹੜੀ ਹੈ ਉਹ ਸ਼ੁਕਰਗੁਜ਼ਾਰੀ ਵੀ ਹੈ ਇਹਨਾਂ ਪ੍ਰਤੀ, ਸਾਰਿਆਂ ਪ੍ਰਤੀ, ਸਾਡੇ ਵੀਰਾਂ ਪ੍ਰਤੀ। ਔਰ ਇਹ ਸਾਨੂੰ ਇਸ ਗੱਲ ਲਈ ਹੌਸਲਾ ਵੀ ਦਿੰਦਾ ਹੈ ਕਿ ਜੋ ਕੁਝ ਅਸੀਂ ਅੱਜ ਤੋਂ 12-13 ਸਾਲ ਪਹਿਲਾਂ ਜਿਸ ਡ੍ਰੀਮ ਨੂੰ ਲੈ ਕੇ ਗਲੋਬਲ ਵੌਇਸ ਆਫ ਪੰਜਾਬ ਦੇ ਥੱਲੇ ਸਾਡੀਆਂ ਸਾਂਝਾਂ ਦੀ ਕਹਾਣੀ ਔਰ ਉਸ ਸਾਰੇ ਦੀ ਸ਼ੁਰੂਆਤ ਕੀਤੀ ਹੈ, ਜਦੋਂ ਬਹੁਤ ਸਾਰੇ ਸਾਡੇ ਵੀਰ ਭੈਣਾਂ ਖਾਸ ਤੌਰ ਤੇ ਲਹਿੰਦੇ ਪੰਜਾਬ ਤੋਂ, ਪਾਕਿਸਤਾਨ ਤੋਂ ਸਾਨੂੰ ਲਿਖਦੇ ਨੇ, ਤੇ ਮੈਨੂੰ ਇਹ ਲੱਗਦਾ ਵੀ ਅਸੀਂ ਆਪਣੇ ਮਕਸਦ 'ਚ ਕਾਫੀ ਹੱਦ ਤੱਕ ਕਾਮਯਾਬ ਹੋਏ हैं। ਗੁੱਡਵਿਲ ਬਹੁਤ ਜ਼ਿਆਦਾ ਐਗਜ਼ਿਸਟ ਕਰਦੀ ਹੈ, ਪਰ ਅਜੇ ਇਹ ਬੜੀ ਨਾਜ਼ੁਕ ਜ਼ਮੀਨ ਦੇ ਉੱਤੇ ਖੜੀ ਹੈ। ਦੁਸ਼ਮਣ ਜਿਸ ਕਿਸਮ ਦਾ ਸਾਰੇ ਟਕਰਾਅ ਦੇ ਦੌਰਾਨ ਕਿੰਨੀਆਂ ਕਹਾਣੀਆਂ ਪਲਾਂਟ ਕੀਤੀਆਂ ਕਿ ਜੀ ਦਰਬਾਰ ਸਾਹਿਬ ਤੇ ਹਮਲਾ ਕਰ ਦੇਣਾ ਸੀ ਉਹਨਾਂ ਨੇ, ਮਿਜ਼ਾਈਲਾਂ ਜਿਹੜੀਆਂ ਮਾਰਨੀਆਂ ਸੀ, ਇਹ ਉਹ। ਸੋ ਸਾਡਾ ਅਜੇ ਵੀ ਇੱਕ ਤਬਕਾ ਦੋਨੋਂ ਪਾਸੇ ਹੀ ਐਸਾ ਜਿਹੜਾ ਵਲਨਰੇਬਲ ਹੈ ਇਸ ਕਿਸਮ ਦੇ ਪ੍ਰੋਪੇਗੈਂਡੇ ਨੂੰ। ਸੋ ਡਾਕਟਰ ਸਾਹਿਬ ਦਾ ਬਹੁਤ ਸ਼ੁਕਰੀਆ। ਔਰ ਜਿਵੇਂ ਅਸੀਂ ਕਹਿੰਦੇ ਹਾਂ ਵੀ ਅਸੀਂ ਆਪਣੇ ਟੈਲੈਂਟ ਨੂੰ ਵੀ ਰੈਕਗਨਾਈਜ਼ ਕਰਦੇ ਹਾਂ, ਔਰ ਸਾਡੀ ਗੈਰ ਹਾਜ਼ਰੀ 'ਚ 4-5 ਨਜ਼ਮਾਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀਆਂ ਔਰ ਭਾਊ ਜੀ ਦੀਆਂ ਵੀ। ਔਰ ਅੱਜ ਅਸੀਂ ਇੱਕ ਇੱਕ ਕਰਕੇ ਆਲਰੇਡੀ ਅਸੀਂ ਇੱਕ ਨਜ਼ਮ ਸ਼ੇਅਰ ਕੀਤੀ ਸੀ ਪਿਛਲੇ ਫਰਾਈਡੇ। ਅੱਜ ਅਸੀਂ ਉਹਨਾਂ ਦੀ ਨਜ਼ਮ ਹੈ ਰਾਈਜ਼ ਓ ਸਨਸ ਆਫ ਮਾਈ ਮਦਰਲੈਂਡ, ਕਿ ਮੇਰੀ ਮਾਤ ਭੂਮੀ ਦੇ ਪੁੱਤਰੋ ਉੱਠੋ। ਜਦੋਂ ਪੁੱਤਰੋ ਹੈ, ਪੁੱਤਰੋ ਕਾਮਨ ਸ਼ਬਦ ਪੁੱਤਰੀਆਂ ਲਈ ਵੀ ਹੈ। ਗੈਟ ਅਪ ਸਨਸ ਆਫ ਮਾਈ ਮਦਰਲੈਂਡ, ਦਿਸ ਇਜ਼ ਦਾ ਟਾਈਮ ਟੂ ਰਾਈਜ਼, the enemy is all around, you must fight, you must try। ਕਿ ਉੱਠੋ ਧਰਤੀ ਤੇ ਜਾਇਓ, ਇਹ ਵਕਤ ਹੈ ਖਲੋਣ ਦਾ, 4 ਚਫੇਰੇ ਦੁਸ਼ਮਣ ਨੇ ਘੇਰਾ ਪਾਇਆ ਹੋਇਆ, ਇਹ ਵੇਲਾ ਹੈ ਉਹਨਾਂ ਨੂੰ ਟੱਕਰ ਦੇਣ ਦਾ, ਇਸ ਪਾਸੇ ਤੁਰਨ ਦਾ। no one will place the crown on you, it has fallen to the ground, pick it up with pride and strength, let your courage resound। ਕਿ ਕਿਸੇ ਨੇ ਵੀ ਤੁਹਾਡੇ ਸਿਰ ਤੇ ਤਾਜ ਨਹੀਂ ਰੱਖਣਾ, ਇਹ ਡਿੱਗਿਆ ਹੋਇਆ ਧਰਤੀ ਦੇ ਉੱਤੇ, ਤੁਹਾਨੂੰ ਆਪਣੇ ਮਾਣ ਔਰ ਆਪਣੀ ਤਾਕਤ ਦੇ ਨਾਲ ਉਹਨੂੰ ਚੁੱਕਣਾ ਪਏਗਾ। ਆਓ ਹੌਸਲਾ ਕਰੋ ਔਰ ਇਸ ਰਸਤੇ ਤੇ ਤੁਰੋ। The wind is calm, the sky is clear, the world waits for your name, claps and cheers are ready for you, but first you must play the game। ਕਿ ਇਸ ਵੇਲੇ ਜਿਹੜੀ ਹੈ ਉਹ ਪੌਣ ਸ਼ਾਂਤ ਹੈ, ਆਸਮਾਨ ਵੀ ਜਿਹੜਾ ਸਾਫ਼ ਨਜ਼ਰ ਆ ਰਿਹਾ ਹੈ,
ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ ਕਿ ਤੁਸੀਂ ਮੱਲਾਂ ਮਾਰੀਆਂ ਹੋਈਆਂ ਨੇ। ਚਾਰ ਚੁਫੇਰੇ ਤੁਹਾਨੂੰ ਤਾੜੀਆਂ ਔਰ ਜੈਕਾਰਿਆਂ ਦੇ ਨਾਲ ਜਿਹੜਾ ਹੈ ਉਹ ਤੁਹਾਡਾ ਸਵਾਗਤ ਹੋਏਗਾ, ਪਰ ਪਹਿਲਾਂ ਤੁਹਾਨੂੰ ਇਹ ਗੇਮ ਜਿਹੜੀ ਹੈ ਆਜ਼ਾਦੀ ਦੀ ਜਿੱਤਣੀ ਹੋਏਗੀ, ਇਸ ਪਾਸੇ ਖਲੋਣਾ ਹੋਏਗਾ। ਬਿਲਕੁਲ। The Guru made this moment, he shaped it with his light, he gave you this battle so you can stand and fight। ਇਹ ਮੌਕਾ ਹੈ ਗੁਰੂ ਨੇ ਤੁਹਾਨੂੰ ਦਿੱਤਾ ਹੈ। ਇਸ ਵੇਲੇ ਉਸ ਗੁਰੂ ਦੇ ਉਪਦੇਸ਼ਾਂ ਦੀ ਰੋਸ਼ਨੀ ਦੇ ਵਿੱਚ ਇਸ ਜੰਗ ਨੂੰ ਲੜਨਾ, ਖੜੇ ਹੋਵੋ ਔਰ ਜੂਝੋ। You are not born for silence, you are not shaped for rest, you carry fire in your blood, so nice, so rise now my dear and bravery in your chest। You are not born for silence, you are not shaped for rest, you carry fire in your blood and bravery in your chest। ਕਿ ਤੁਹਾਨੂੰ ਚੁੱਪ ਰਹਿਣ ਲਈ ਨਹੀਂ ਗੁਰੂ ਨੇ ਬਣਾਇਆ, ਤੁਸੀਂ ਆਰਾਮ ਕਰਨ ਲਈ ਵੀ ਨਹੀਂ ਬਣੇ ਹੋਏ। ਤੁਹਾਡੇ ਖੂਨ ਦੇ ਅੰਦਰ ਜਿਹੜੀ ਆ ਉਹ ਅੱਗ ਹੈ, ਤੁਹਾਡੀ ਜਿਹਨੂੰ ਫਾਇਰ ਇਨ ਦਾ ਬੈਲੀ ਕਹਿੰਦੇ ਨੇ, ਔਰ ਇਹ ਤੁਹਾਡੀ ਸੀਨਿਆਂ ਦੇ ਵਿੱਚ ਬਹਾਦਰੀ ਹੈ। ਸੋ ਰਾਈਜ਼ ਨਾਓ ਮਾਈ ਡੀਅਰ ਬ੍ਰਦਰਸ, ਟੇਕ ਯੂਰ ਪਲੇਸ ਇਨ ਦਾ ਲਾਈਨ, ਦਿਸ ਲੈਂਡ ਇਜ਼ ਕਾਲਿੰਗ ਯੂਰ ਸੋਲ, ਇਟਸ ਯੂਰ ਟਰਨ ਟੂ ਸ਼ਾਈਨ। ਸੋ ਮੇਰੇ ਭਰਾਓ ਉੱਠੋ, ਮੇਰੇ ਆਪਣਾ ਥਾਂ ਲਓ ਜਿਹੜੀ ਤੁਹਾਡੀ ਬਣਦੀ ਹੈ। ਇਹ ਧਰਤੀ ਤੁਹਾਨੂੰ ਆਵਾਜ਼ਾਂ ਦੇ ਰਹੀ ਹੈ, ਇਸ ਧਰਤੀ ਦੀ ਮਿੱਟੀ। ਇਹ ਹੁਣ ਤੁਹਾਡਾ ਮੌਕਾ ਹੈ, ਤੁਸੀਂ ਚਮਕ ਕੇ ਦਿਖਾਣਾ ਹੈ। ਲੈਟ ਦਾ ਵਰਲਡ ਸੀ ਯੂਰ ਗਲੋਰੀ, ਲੈਟ ਯੂਰ ਰੋਰ ਫਿਲ ਦਾ ਏਅਰ, ਦਿਸ ਇਜ਼ ਦਾ ਮੋਮੈਂਟ ਆਫ ਵਾਰੀਅਰਸ, ਦਿਸ ਇਜ਼ ਯੂਰ ਆਨਸਰ ਟੂ ਪ੍ਰੇਅਰ। ਹੁਣ ਦੁਨੀਆ ਤੁਹਾਡਾ ਜਲਵਾ ਦੇਖਣਾ ਚਾਹੁੰਦਾ ਹੈ। ਤੁਹਾਡੀ ਭਬਕ ਦੇ ਨਾਲ ਚਾਰ ਚੁਫੇਰੇ ਜਿਹੜੀਆਂ ਉਹ ਗੂੰਜਾਂ ਪੈਣ। ਇਹ ਹੁਣ ਯੋਧਿਆਂ ਦੇ ਪਲ ਨੇ, ਔਰ ਇਹ ਜਿਹੜਾ ਤੁਹਾਡੀਆਂ ਜੋ ਅਰਦਾਸਾਂ ਤੁਸੀਂ ਕਰਦੇ ਹੋ ਉਸ ਦੀ ਪਰਖ ਦਾ ਇਸ ਵੇਲੇ ਜੰਗ ਦੇ ਵਿੱਚ ਜੂਝਣਾ। ਸੋ ਇਹ ਉਹਨਾਂ ਦੀ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਹੈ। ਔਰ ਇਹ ਕਿਉਂਕਿ ਜਦੋਂ ਫੌਜਾਂ ਆਮੋ ਸਾਹਮਣੇ ਹੋਣ ਦਾ ਸੀ, ਭਾਵੇਂ ਗਰਾਊਂਡ ਟਰੂਪਸ ਨਹੀਂ ਮੂਵ ਹੋਏ, ਡਰੋਨ ਔਰ ਮਿਸਲ ਵਾਰ ਸੀ, ਸਾਡੇ ਭਾਊ ਜੀ ਨੇ ਇਹ ਨਜ਼ਮ ਜਿਹੜਾ ਸਿੱਖ ਫੌਜੀਆਂ ਨੂੰ ਐਡਰੈਸ ਕਰਦਿਆਂ ਲਿਖੀ। ਸਿੱਖ ਫੌਜੀਓ ਜ਼ਰਾ ਧਿਆਨ ਕਰ ਲੋ, ਜਨਮ ਸਥਾਨ ਸਿੱਖੀ ਦਾ ਵੇਖ ਲੈਣਾ, ਪਹਿਲਾਂ ਲੜਨ ਤੋਂ ਜ਼ਰਾ ਵਿਚਾਰ ਕਰਨੀ, ਢੱਠੇ ਅਕਾਲ ਤਖਤ ਤੇ ਤਿਰੰਗਾ ਵੇਖ ਲੈਣਾ। ਫੌਜੀਆਂ ਨੂੰ ਹੈ ਕਿ ਭਾਈ ਤੁਸੀਂ ਜਿਹਨਾਂ ਵੱਲੋਂ ਹੁਣ ਲੜਨ ਜਾ ਰਹੇ ਹੋ, ਪਹਿਲਾਂ ਇਹ ਦੇਖ ਲੈਣਾ ਵੀ ਦੂਜੇ ਪਾਸੇ ਜਿੱਧਰ ਤੁਹਾਨੂੰ ਇਹਨਾਂ ਨੇ ਤੱਕਣਾ ਜਨਮ ਸਥਾਨ ਹੈ ਗੁਰੂ ਨਾਨਕ ਪਾਤਸ਼ਾਹ ਦਾ। ਸਿੱਖ ਫੌਜੀਓ ਜ਼ਰਾ ਧਿਆਨ ਕਰ ਲੋ, ਜਨਮ ਸਥਾਨ ਸਿੱਖੀ ਦਾ ਵੇਖ ਲੈਣਾ, ਪਹਿਲਾਂ ਲੜਨ ਤੋਂ ਜ਼ਰਾ ਵਿਚਾਰ ਕਰਨੀ, ਢੱਠੇ ਅਕਾਲ ਤਖਤ ਤੇ ਤਿਰੰਗਾ ਵੇਖ ਲੈਣਾ, ਪਾਕ ਵੱਲ ਨਹੀਂ ਗਹਿਰੀ ਅੱਖ ਕਰਨੀ, ਬਾਬੇ ਨਾਨਕ ਵੱਲ ਜ਼ਰਾ ਦੇਖ ਲੈਣਾ, ਦਰਬਾਰ ਸਾਹਿਬ ਵਿੱਚ ਮਾਰੇ ਨਿਰਦੋਸ਼ਿਆਂ ਨੂੰ ਅੱਖਾਂ ਭਰ ਕੇ ਜ਼ਰਾ ਦੇਖ ਲੈਣਾ, ਛੋਟੇ ਬੱਚਿਆਂ ਨੂੰ ਮਾਰਿਆ ਨਾਲ ਕੰਧਾਂ, ਪਾਣੀ ਪੀਣ ਲਈ ਤਰਸਦੇ ਵੇਖ ਲੈਣਾ, ਸਾਡੇ ਪੰਜਾਂ ਦਰਿਆਵਾਂ ਦਾ ਖੋਹ ਪਾਣੀ ਬੰਜਰ ਹੁੰਦਾ ਪੰਜਾਬ ਨੂੰ ਵੇਖ ਲੈਣਾ। ਇਹ ਤਾੜਨਾ ਬਿਲਕੁਲ। ਟੋਟੇ ਕੀਤੇ ਦੇਸ਼ ਪੰਜਾਬ ਦੇ ਨੂੰ ਅੱਖਾਂ ਖੋਲ ਕੇ ਜ਼ਰਾ ਵੇਖ ਲੈਣਾ, ਦਿੱਲੀ ਰੇਪ ਹੁੰਦੇ ਸਿੱਖ ਬੀਬੀਆਂ ਦੇ ਦਿਲ ਘੁੱਟ ਕੇ ਜ਼ਰਾ ਵੇਖ ਲੈਣਾ, ਗਲ ਟਾਇਰ ਪਾ ਕੇ ਫਿਰ ਅੱਗ ਲਾਉਂਦੇ ਸਿਖੜਾ ਕਹਿੰਦੇ ਨੱਚਦਾ ਵੇਖ ਲੈਣਾ, ਸਟੋਵਾਂ ਉੱਤੇ ਭੁੰਨਤਾ ਬੱਚਿਆਂ ਨੂੰ ਦਿੱਲੀ ਵਿਧਵਾ ਕਾਲੋਨੀ ਜ਼ਰਾ ਵੇਖ ਲੈਣਾ, ਲਹਿੰਦਾ ਚੜਦਾ ਪੰਜਾਬ ਭਰਾ ਜੁੜਵੇਂ ਭਾਊ ਜੱਫੀਆਂ ਪਾ ਜ਼ਰਾ ਵੇਖ ਲੈਣਾ। ਬਿਲਕੁਲ ਸਹੀ ਬੋਲਿਆ ਸਾਡੇ ਭਾਊ ਜੀ ਦੀ ਨਜ਼ਮ। ਹਾਂਜੀ, ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੂੰ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਧਰਮ ਸਿੰਘ ਜੀ, ਸੋਨਮਲ ਜੀ, ਸੁਖਜੀਵਨ ਬੱਚੂ ਜੀ, ਮੁਹੰਮਦ ਯਾਕੂਬ ਜੀ, ਰਾਜ ਕਰੇਗਾ ਖਾਲਸਾ ਔਰ ਖਾਲਸਾ ਲਵ ਖਾਲਿਸਤਾਨ। ਔਰ ਇਸੇ ਤਰ੍ਹਾਂ ਗੁਰਨਾਮ ਸਿੰਘ ਜੀ ਵੀ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਕਸ਼ਮੀਰ ਪੁਆਇੰਟ ਜੀ ਔਰ ਨਰਿੰਦਰ ਸਿੰਘ ਜੀ ਵੀ ਵੈਲ ਗੈਟ ਕਹਿੰਦੇ ਨੇ ਖਾਲਿਸਤਾਨ ਟੂਡੇ ਔਰ ਟੁਮਾਰੋ। ਔਰ ਕਸ਼ਮੀਰ ਪੁਆਇੰਟ ਫਿਰ ਕਹਿੰਦੇ ਸਰਦਾਰ ਜੀ ਗੋਡ ਬਲੈਸ ਯੂ ਐਂਡ ਥੈਂਕਸ ਫॉर ਰਿਪਲਾਈਂਗ ਮਾਈ ਮੈਸੇਜ ਯੈਸਟਰਡੇ, hope you start soon history for Sikh nation, I will wait, and also thanks for highlighting Kashmir topic, thank you। और बसरा जी भी फतेह बुलाते ने। फिर इसी तरह एम कौर जी भी
ਔਰ ਫਿਰ ਇਸੇ ਤਰ੍ਹਾਂ ਸ਼ਾਬਲੇ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ ਯੂ ਹੈਵ ਗ੍ਰੇਟ ਨੌਲੇਜ ਏ ਜੀਨੀਅਸ ਪਰਸਨ ਔਸਮ ਐਕਸਪਲੇਨੇਸ਼ਨ ਔਰ ਬਲਹਾਲ ਅਹਿਮਦ ਜੀ ਵੀ ਹਾਲੋ ਕਹਿੰਦੇ ਨੇ ਸਾਨੂੰ ਭਾਈਜਾਨ ਅਸੀਂ ਤਾਂ ਇੱਕ ਤਾਲਿਬੇ ਇਲਮ ਹੈ, ਕੋਸ਼ਿਸ਼ ਕਰਦੇ ਹਾਂ ਕੁਛ ਨਾ ਕੁਛ ਸਿੱਖਣ ਦੀ ਹਮੇਸ਼ਾ, ਤੁਹਾਡੇ ਸਭ ਤੋਂ ਵੀ ਅਸੀਂ ਬਹੁਤ ਕੁਝ ਸਿੱਖਦੇ ਹਾਂ। ਔਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਵੀ ਇਹ ਜੀ ਵੀ ਕਹਿੰਦੇ ਵਾਸੀ ਤੇ ਭਾਰਤ ਦੇ 300 ਮਿਲੀਅਨ ਮੁਸਲਿਮ ਬਾਏ ਕਹਿੰਦੇ ਨੇ ਕਿ ਬਣਾਏ ਗਏ ਔਰ ਡੂ ਯੂ ਕੈਨ ਨਾਟ ਐਕਸਪੈਕਟ ਟੂ ਮਚ ਫਰੋਮ them ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਸੋ ਡੂ ਨਾਟ ਔਰ ਫਿਰ ਵਾਸੀ ਤੇ ਮੋਦੀ ਦਾ ਪਿਓ ਨਿਕਲਿਆ ਕਹਿੰਦੇ ਇਤਨਾ ਕਹਿੰਦੇ ਵੈਨਿਊ ਕਹਿੰਦੇ ਹਨ ਹਾਂਜੀ ਪੋਇਜ਼ਨ ਦੇ ਕਹਿੰਦੇ ਪਾਕਿਸਤਾਨ ਦੇ ਖਿਲਾਫ ਉਗਲਿਆ ਪੋਇਜ਼ਨ ਤੇ ਵੈਨਿਊ ਔਰ ਫਿਰ ਰੇਸ਼ਮ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਮਿਲਟਰੀ ਆਫ ਇੰਡੀਆ ਐਂਡ ਸਿੱਖ ਵਰਲਡ ਸਿੱਖ ਕੀ ਹੈ ਮਟੀਰੀਅਲ ਜਵਾਨ express right time and strategy in the favor ਸਿੱਖ ਪੰਥਾਂ ਜੀ ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਔਰ ਫਰਹਾਨ ਖਾਨ ਜੀ ਵੀ ਔਰ ਫਿਰ ਇਸ ਤਰ੍ਹਾਂ ਇਹ ਸਾਰੇ ਇੱਕ ਦੂਸਰੇ ਨੂੰ ਜਵਾਬ ਦੇ ਰਹੇ ਨੇ ਨਰੇਸ਼ ਜੀ ਨੂੰ ਨਰੇਸ਼ ਨਾਇਕ ਆਪਣੀਆਂ ਜਬਰੀਆਂ ਮਾਰਨ ਲੱਗਾ ਹੋਇਆ ਹੈ ਹਾਂਜੀ ਤੋਂ ਫਿਰ ਜਵਾਬ ਦੇ ਰਹੇ ਇੱਕ ਦੂਸਰੇ ਨੂੰ ਨਾਇਕ ਨਹੀਂ ਹੈ ਖਲਨਾਇਕ ਹੈ ਔਰ ਇਹਨੇ ਵੀ ਆਪਣੀ ਬ੍ਰੈਡ ਬਟਰ ਜਿਹੜੀ ਆ ਉਹ ਕਿਤੋਂ ਤਾਂ ਕੱਢਣੀ ਹੈ ਬਿਲਕੁਲ ਫਿਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਕਹਿੰਦੇ ਪਾਕਿਸਤਾਨ should learn lesson from India that there's all parties always together against Pakistan and minorities ਕਹਿੰਦੇ ਨੇ ਕਿ nowadays Tarlochan speaks about 1984 in media is there any truth in his words ਔਰ ਫਿਰ ਇਸੇ ਤਰ੍ਹਾਂ ਹਾਂਜੀ ਮੈਨੂੰ ਵਿੱਚ ਚੁਣਨੇ ਪੈਣੇ ਮੈਸੇਜ ਓਕੇ ਡੀ ਸਿੰਘ ਜੀ ਕਹਿੰਦੇ we are restrained by the grace of Lord ਔਰ ਫਿਰ ਇਸੇ ਤਰ੍ਹਾਂ ਪਾਲ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸ਼ੇਰ ਚੀਮਾ ਜੀ ਕਹਿੰਦੇ ਮੈਨੀ ਥੈਂਕਸ ਫॉर covering this topic and giving the clarity to the whole community Dr. Sahab and the host are doing a superb job by covering in Punjabi और फिर कहते couldn't thank you people enough for doing whatever you doing to the community informed ਫਿਰ ਕਹਿੰਦੇ ਨੇ ਐਨ ਸੇਖੋ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ ਗੁਰਵਿੰਦਰ ਕੌਰ ਜੀ ਜ਼ਿੰਦਾਬਾਦ ਜ਼ਿੰਦਾਬਾਦ ਹਾਂਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਬਿਗੀ ਬਿਗੀ ਵੀ ਸਾਡੇ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਿਰ ਇਸ ਤਰ੍ਹਾਂ ਸ਼ੇਰ ਚੀਮਾ ਕਹਿੰਦੇ ਪਾਕ ਆਰਮੀ ਖਾਲਿਸਤਾਨ ਜ਼ਿੰਦਾਬਾਦ ਆਲ ਆਵਰ ਐਫਰਟਸ ਆਰ to help the cause for free Kashmir and Khalistan और फिर इस तरह easy कहते हैं कि I was just thinking the same thing only 60% Sikhs left in Punjab and denying ਤਾਂ ਉਸ ਤੋਂ ਵੀ ਘਟਾ ਰਹੇ ਨੇ ਜਿਸ ਤੇਜ਼ੀ ਨਾਲ ਇਹਨਾਂ ਨੂੰ ਇਲੀਗਲ ਕਾਲਨੀਜ਼ ਨੂੰ ਲੀਗਲ ਕਰ ਰਹੇ ਨੇ ਔਰ ਵਸਾ ਰਹੇ ਨੇ ਇਹਨਾਂ ਨੂੰ ਬਈਆਂ ਨੂੰ ਪੰਜਾਬ 'ਚ ਔਰ ਕਹਿੰਦੇ ਦਾ ਪ੍ਰੋਬਲਮ ਇਜ਼ ਪੰਜਾਬੀ ਸਾਡੀ ਕੌਮ ਹੈ ਔਰ ਵੈਰੀ ਟਰਸਟਿੰਗ ਐਂਡ ਵੈਲਕਮਿੰਗ ਔਰ ਫਿਰ ਇਸੇ ਤਰ੍ਹਾਂ ਸ਼ਾਹਜਾਦ ਹੁਸੈਨ ਕਹਿੰਦੇ ਸਰਦਾਰ ਜੀ ਮੈਨੂੰ ਅੱਛਾ ਗੱਲ ਲੱਗਦੀ ਹੈ ਕਿ ਵਿੱਚ ਇੰਡੀਅਨ ਪੰਜਾਬ ਵਿੱਚ ਰੈਫਰੈਂਡਮ ਕਿਵੇਂ ਕਹਿੰਦੇ ਹੋਊਗਾ ਔਰ ਫਿਰ ਕਹਿੰਦੇ ਯੂਐਨ ਸਪਾਂਸਰਡ ਹੋਏਗਾ ਜਿਵੇਂ ਈਸਟ ਤਿਮੂਰ 'ਚ ਹੋਇਆ ਸਾਊਥ ਸੁਡਾਨ 'ਚ ਹੋਇਆ ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਦੀ ਵੀ ਆਜ਼ਾਦ ਕਹਿੰਦੇ ਰਿਆਸਤ ਹੋਵੇ ਔਰ ਸਤਨਾਮ ਸਿੰਘ ਜੀ ਰਾਮ ਸਿੰਘ ਜੀ ਵੀ ਫਿਰ ਸਿੰਘ ਐਸ ਕਹਿੰਦੇ ਆ ਕਹਿੰਦੇ ਪ੍ਰੋਬਲਮ ਹੈਗੀ ਹੈ ਸਾਊਂਡ ਦੇ ਵਿੱਚ ਔਰ ਐਨ ਸੇਖੋ ਕਹਿੰਦੇ ਨੇ ਕਿ ਓਨਲੀ ਸੋਲੂਸ਼ਨ ਫਰੀडम ਖਾਲਿਸਤਾਨ ਸਤਨਾਮ ਸਿੰਘ ਜੀ ਕਹਿੰਦੇ ਨੇ ਕਿ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਦੇਖੋ ਸਾਨੂੰ ਕੱਲ ਵੀ ਸਾਡੇ ਇੱਕ ਵੀਰ ਨੇ ਲਿਖਿਆ ਸੀ ਸਾਊਂਡ ਪ੍ਰੋਬਲਮ ਹੈ ਬਹੁਤ ਸਾਰੇ ਮੈਜੋਰਿਟੀ ਉਹਨੂੰ ਦੇਖ ਰਹੇ ਨੇ ਹੋ ਸਕਦਾ ਹੈ ਤੁਹਾਡੇ ਫੋਨ ਦੇ ਵਿੱਚ ਜਾਂ ਆਈਪੈਡ ਦੇ ਵਿੱਚ ਦੇਖੋ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਕਿਉਂਕਿ ਹੁਣ ਸਾਡੇ ਕੋਲ ਸਟੇਟ ਆਫ ਦਾ ਆਰਟ ਫੈਸਿਲਿਟੀ ਹੈ ਰਾਦਰ ਤੁਸੀਂ ਜੇ ਦੇਖਿਆ ਹੋਏ ਤਾਂ ਈਵਨ ਪਿਕਚਰ ਦੀ ਕੁਆਲਿਟੀ ਵੀ ਇੰਪਰੂਵ ਹੋਈ ਹੈ ਸਾਊਂਡ ਦੇ ਵੀ ਹੈ ਲੇਕਿਨ ਫਿਰ ਵੀ ਜੇ ਕੋਈ ਕੰਟੀਨਿਊਸ ਹੈ ਤਾਂ ਸਾਡੇ ਨੋਟਿਸ 'ਚ ਲਿਆਓ ਬਿਲਕੁਲ ਸਿੰਘ ਗਰਚਾ ਜੀ ਵੀ ਫਿਰ ਹਾਂਜੀ ਇਸੇ ਤਰ੍ਹਾਂ ਰਮੇਸ਼ ਅਕਰਮ ਜੀ ਲਵ ਫਰਮ ਕਹਿੰਦੇ ਕਸ਼ਮੀਰ ਔਰ ਜੋਨਸ ਜੀ ਕਹਿੰਦੇ ਨੇ ਕਿ ਪਾਕਿਸਤਾਨ ਮਸਟ ਓਪਨ ਏ ਅੰਬੈਸੀ ਆਫ ਖਾਲਿਸਤਾਨ ਇਟ ਮਸਟ ਬੀ ਡਨ ਔਰ ਵਿਜ਼ਨ ਇਨ ਕਹਿੰਦੇ ਤੁਸੀਂ ਡਾਲਰ ਥੱਲੇ ਕੀ ਕਹਿੰਦੇ ਆ ਆਈ ਡੋਨਟ ਨੋ ਓਕੇ ਫਿਰ ਇਸੇ ਤਰ੍ਹਾਂ ਜੋਨਸ ਫਿਰ ਟੂ ਡਿਕਲੇਅਰ ਓਪਨਲੀ ਔਰ ਫਿਰ ਇਸੇ ਤਰ੍ਹਾਂ ਸ਼ਹਿਬਾਜ਼ ਹੁਸੈਨ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਸ਼ਹਿਬਾਜ਼ ਹੁਸੈਨ ਫੈਸਲਾਬਾਦ ਦਾ ਵਾਸੀ ਆ
ਔਰ ਮੈਂ 2 ਵਾਰੀ ਨਨਕਾਣਾ ਸਾਹਿਬ ਗਿਆ ਔਰ 2 ਵਾਰੀ ਮੈਨੂੰ ਗੁਰਦੁਆਰਾ ਪਤਾ ਨਹੀਂ ਕੁਛ ਇੱਦਾਂ ਹੀ ਕੁਛ ਕਹਿੰਦੇ ਬਾਬਾ ਆਈ ਡੋਂਟ ਨੋ ਸੌਰੀ ਅਬਾਊਟ ਦੈਟ। ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਜਿਓ ਸ਼ਹਿਬਾਜ਼, ਹਾਂਜੀ ਇਹ ਕਹਿੰਦੇ ਨੇ। ਔਰ ਫਿਰ ਕਹਿੰਦੇ ਭਾਊ ਜੀ ਵੀ ਉਹਨਾਂ ਨੂੰ ਜਿਹੜੀ ਆਪਾਂ ਪੋਇਟਰੀ ਜਿਹੜੀ ਸਾਂਝੀ ਕੀਤੀ ਹੈ ਉਸ ਬਿਹਾਫ ਤੇ ਕਹਿੰਦੇ ਨੇ। ਔਰ ਗਿਆਨੀ ਅਵਤਾਰ ਸਿੰਘ ਜੀ ਵੀ ਫਤਿਹ ਕਹਿੰਦੇ ਨੇ, ਅੰਮ੍ਰਿਤਪਾਲ ਸਿੰਘ ਜੀ ਵੀ। ਔਰ ਇਸੇ ਤਰ੍ਹਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਇਸ ਦਾ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।